ਕੀ ਆ ਇਸ ਟਾਈਮ ਟ੍ਰੇਡ ਡੀਲ ਨੂੰ ਲੈ ਕੇ ਕੀ ਜਿਹੜੀ ਉਹ ਚਰਚਾ ਆ? ਅਜੇ ਤੱਕ ਕੋਈ ਡੀਲ ਬਣੀ ਨਹੀਂ ਆ। ਕੀ ਅੱਗੇ ਮੂਵਸ ਜਿਹੜੇ ਉਹ ਹੋ ਸਕਦੇ? ਪਿਛਲੇ ਕੁਝ ਕੁ ਮਹੀਨਿਆਂ ਤੋਂ ਜਦੋਂ ਤੋਂ ਸਾਡੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਾਈਟ ਹਾਊਸ ਆ ਕੇ ਗਏ ਆ, ਉਸ ਤੋਂ ਬਾਅਦ ਲੱਗਦਾ ਸੀਗਾ ਵੀ ਰਾਹ ਖੁੱਲ ਗਿਆ। 1 ਅਗਸਤ ਤੱਕ ਦਾ ਸਮਾਂ ਮਿਲਿਆ ਸੀਗਾ, 31 ਜੁਲਾਈ ਰਾਤ ਤੱਕ ਦਾ। ਕੈਨੇਡਾ ਦੇ ਜਿਹੜੇ US ਕੈਨੇਡਾ ਵਾਲੇ ਮਸਲਿਆਂ ਦੇ ਜਿਹੜੇ ਉਹਨਾਂ ਨੇ ਕੈਬਨਿਟ ਮੰਤਰੀ ਲਾਏ ਹੋਏ ਆ, ਉਹਨਾਂ ਨੇ ਜਿਹੜੇ ਕੈਨੇਡਾ ਦੇ ਅਮਰੀਕਾ ਦੇ ਵਿੱਚ ਐਮਬੈਸਡਰ ਆ, ਬੀਬੀ ਆ, ਤੇ ਉਹ ਹੋਰ ਜਿਹੜਾ ਬਿਊਰੋਕ੍ਰੈਟਿਕ ਸਟਾਫ ਬਹੁਤ ਐਗਰੈਸਿਵਲੀ ਲੱਗੇ ਹੋਏ ਸੀਗੇ ਵੀ ਕਿਸੇ ਟ੍ਰੇਡ ਡੀਲ ਤੱਕ ਪਹੁੰਚਿਆ ਜਾ ਸਕੇ। ਪਰ 2 ਹਫ਼ਤੇ ਪਹਿਲਾਂ ਹੀ ਸੰਕੇਤ ਆਉਣੇ ਸ਼ੁਰੂ ਹੋ ਗਏ ਸੀ ਵੀ ਜ਼ਰੂਰੀ ਨਹੀਂ ਹੈ ਵੀ ਜਿਹੜੀ ਇਹ ਟ੍ਰੇਡ ਡੀਲ ਹੈ ਇਹ 1 ਅਗਸਤ ਤੱਕ ਸਿਰੇ ਚੜ ਸਕੂਗੀ। ਉਹਦੇ ਕਾਰਨ ਜੇ ਆਪਾਂ ਉਹਦੀ ਡਿਟੇਲਸ ਦੇ ਵਿੱਚ ਵੀ ਜਾਂਦੇ ਹਾਂ, ਪਰ ਜਿਹੜੇ ਉਹਦੇ 2 ਕਾਰਨ ਹੈ। ਸੋ ਜਿਹੜੇ ਰਾਸ਼ਟਰਪਤੀ ਟਰੰਪ ਅਮਰੀਕਾ ਦੇ ਵਿੱਚ ਇਲੈਕਟ ਹੋਏ, ਉਹਦਾ ਦਾ ਕਾਰਨ ਹੈਗਾ ਉਹਨਾਂ ਦੀ ਅਮਰੀਕਾ ਫਸਟ ਪਾਲਿਸੀ। ਡੋਨਲਡ ਟਰੰਪ ਲੀਡ ਕਰ ਰਹੇ ਸੀ, ਉਹ ਜਿੱਤ ਰਹੇ ਸੀ, ਉਹਦੇ ਕਰਕੇ ਮਾਰਕ ਕਾਰਨੀ ਦੀ ਕੈਨੇਡਾ ਦੇ ਵਿੱਚ ਸਰਕਾਰ ਬਣੀ। ਉਹਨਾਂ ਦੀ ਸਰਕਾਰ ਹੀ ਇਸ ਗੱਲ ਕਰਕੇ ਬਣੀ ਵੀ ਲੋਕਾਂ ਨੂੰ ਇਹ ਲੱਗਦਾ ਸੀਗਾ ਵੀ ਮਾਰਕ ਕਾਰਨੀ ਡੋਨਲਡ ਟਰੰਪ ਦੇ ਅਗੇਂਸਟ ਸਟੈਂਡ ਅਪ ਕਰ ਸਕਦਾ। ਸੋ ਹੁਣ ਜੇ ਮਾਰਕ ਕਾਰਨੀ ਦੀ ਜਿਹੜੀ ਸਰਕਾਰ ਆ ਉਹ ਕੋਈ ਏਦਾਂ ਦਾ ਪ੍ਰਭਾਵ ਦਿੰਦੀ ਹੈ ਵੀ ਅਸੀਂ ਗੋਡੇ ਟੇਕ ਤੇ ਜਾਂ ਅਸੀਂ ਜਿਹੜੀ ਕੋਈ ਡੀਲ ਹੈ ਜਿਹੜੀ ਕੈਨੇਡਾ ਲਈ ਕੰਮ ਨਹੀਂ ਕਰਦੀ ਉਹਦੇ ਲਈ ਮੰਨ ਕੇ, ਉਹਦੇ ਚ ਉਹਨਾਂ ਦੀ ਜਿਹੜੀ ਪਪੂਲੈਰਿਟੀ ਹੈ ਜਾਂ ਜਿਹੜੀ ਉਹਨਾਂ ਦੀ ਪਬਲਿਕ ਸਪੋਰਟ ਹੈ, ਉਹ ਜਿਹੜੀ ਸਪੋਰਟ ਹੈ ਉਹ ਉਹਨਾਂ ਦੀ ਖੁੱਸ ਜਾਣੀ। ਮਾਰਕ ਕਾਰਨੀ ਹੋਣਾ ਨੂੰ ਜਦੋਂ ਇਹ ਗੱਲ ਪੁੱਛਿਆ ਵੀ ਦੇਖੋ ਜਾਪਾਨ ਨੇ ਡੀਲ ਕਰ ਲਈ ਹੈ, ਯੂਰੋਪੀਅਨ ਯੂਨੀਅਨ ਨੇ ਡੀਲ ਕਰ ਲਈ, ਇੰਗਲੈਂਡ ਨੇ ਡੀਲ ਕਰ ਰਹੀ ਹੈ, ਤੁਸੀਂ ਕਾਹਤੇ ਨਹੀਂ ਡੀਲ ਕਰ ਰਹੇ? ਉਹ ਕਹਿੰਦੇ ਵੀ ਸਾਡੀ ਸਿਚੁਏਸ਼ਨ ਸੇਮ ਉਹਨਾਂ ਮੁਲਕਾਂ ਲਈ ਨਹੀਂ ਹੈ, ਸਾਡੀ ਸਿਚੁਏਸ਼ਨ ਉਹਨਾਂ ਨਾਲੋਂ ਡਿਫਰੈਂਟ ਹੈ। ਅਸੀਂ ਕੈਨੇਡਾ ਦੇ ਅਮਰੀਕਾ ਦੇ ਡਿਫੈਂਸ ਦੇ ਵਿੱਚ ਸਭ ਤੋਂ ਤਕੜੇ ਭਾਈਵਾਲ ਹੈ ਅਸੀਂ, ਕਿਉਂਕਿ ਸਭ ਤੋਂ ਲੰਬਾ ਅਨਸਿਕਿਉਰ ਬਾਰਡਰ ਹੈ। ਆਰਕਟਿਕ ਦੇ ਵਿੱਚ ਜਿਹੜੀ ਸਾਡੀ ਡਿਫੈਂਸ ਜਿਹੜੀ ਸਮਰੱਥਾ ਉਹ ਸਾਂਝੀ ਹੈ। ਦੂਜੀ ਗੱਲ ਕਹਿੰਦੇ ਅਸੀਂ ਸਭ ਤੋਂ ਵੱਡੇ ਟ੍ਰੇਡ ਪਾਰਟਨਰ। ਪ੍ਰਧਾਨ ਮੰਤਰੀ ਕਾਰਨੀ ਹੈਗੇ ਆ ਲਿਬਰਲ, ਤੇ ਈਵਨ ਜਿਵੇਂ ਹੁਣ ਮੈਨੀਟੋਬਾ ਦੇ ਵਿੱਚ NDP ਦੀ ਸਰਕਾਰ ਹੈ, BC ਦੇ ਵਿੱਚ NDP ਦੀ ਸਰਕਾਰ ਹੈ, ਓਨਟਾਰੀਓ ਦੇ ਵਿੱਚ ਕੰਜ਼ਰਵੇਟਿਵ ਦੀ ਸਰਕਾਰ ਹੈ, ਅਲਬਰਟਾ ਦੇ ਵਿੱਚ ਕੰਜ਼ਰਵੇਟਿਵ ਦੀ ਸਰਕਾਰ ਹੈ, ਜਿਹੜੀ ਸਸਕੈਚੁਅਨ ਆ ਈਵਨ ਦੋ ਇੱਕ ਅੱਡ ਪਾਰਟੀ ਹੈ ਪਰ ਉਹ ਕੰਜ਼ਰਵੇਟਿਵ ਪਾਰਟੀ ਹੀ ਹੈ। ਸਾਰੇ ਡਟ ਕੇ ਪ੍ਰਧਾਨ ਮੰਤਰੀ ਕਾਰਨੀ ਦੇ ਪਿੱਛੇ ਖੜੇ ਆ ਵੀ ਭਾਈ ਤੁਸੀਂ ਕੋਈ ਨਹੀਂ, ਜਿਹੜੀ ਤੁਸੀਂ ਡੀਲ ਕਰਨੀ ਹੈ ਕਰੋ, ਅਸੀਂ ਤੁਹਾਡੇ ਨਾਲ ਖੜੇ ਆ। ਇਦਾਂ ਦਾ ਕੋਈ ਵੀ ਸੰਕੇਤ ਨਾ ਦਿਓ ਵੀ ਹਾਂ ਅਸੀਂ ਝੁਕ ਕੇ ਡੀਲ ਕੀਤੀ ਹੈ। ਟਗਫੋਰਡ ਨੇ ਤਾਂ ਇੱਥੋਂ ਤੱਕ ਕਹਿਤਾ ਵੀ ਡੋਂਟ ਰੋਲ ਓਵਰ ਇਨ ਫਰੰਟ ਆਫ ਟਰੰਪ, ਵੀ ਬਿਲਕੁਲ ਵੀ ਕੋਈ ਝੁਕਣ ਦੀ ਗੱਲ ਨਹੀਂ ਹੈਗੀ। ਵੀ ਜਿਹੜਾ ਕੈਨੇਡਾ ਆ ਉਸ ਨੂੰ ਇਹ ਹੁਣ ਡੈਫੀਨਿਟਲੀ ਇਸ ਚੀਜ਼ ਨੂੰ ਸਮਝ ਆਈ ਆ ਵੀ ਇਕੱਲਾ ਅਮਰੀਕਾ ਦੇ ਉੱਤੇ ਡਿਪੈਂਡ ਨਹੀਂ ਹੋਇਆ ਜਾ ਸਕਦਾ। ਸੋ ਹੋਰ ਮੁਲਕਾਂ ਦੇ ਨਾਲ ਡੀਲਸ ਜਿਹੜੀਆਂ ਉਹ ਬਣਾ ਰਿਹਾ ਆ। ਸੋ ਕੁਛ ਏਦਾਂ ਦੀਆਂ ਚੀਜ਼ਾਂ ਵੀ ਸਾਹਮਣੇ ਜਿਹੜੀਆਂ ਆਈਆਂ ਵੀ ਕੋਈ ਸਾਊਥ ਏਸ਼ੀਅਨ ਮੁਲਕਾਂ ਦੇ ਨਾਲ ਜਾਂ ਹੋਰ ਯੂਰਪੀਅਨ ਮੁਲਕਾਂ ਦੇ ਨਾਲ ਕੋਈ ਟ੍ਰੇਡ ਡੀਲਸ ਵੀ ਸਾਹਮਣੇ ਆ ਰਹੀਆਂ ਜਾਂ ਅਜੇ ਡਿਪਲੋਮੈਟਿਕ ਸੰਬੰਧਾਂ ਦੇ ਨੂੰ ਹੀ ਲੈ ਕੇ ਅੱਗੇ ਜ਼ਿਆਦਾ ਚਰਚਾ ਚੱਲ ਰਹੀ? ਕੀ ਲੱਗ ਕੀ ਰਿਹਾ ਆ? ਕੋਈ ਡੀਲ ਅਸਲ 'ਚ ਸਿਰੇ ਚੜੂਗੀ? ਕੋਸਮਾ ਦੇ ਅੰਡਰ ਜਿੱਦਾਂ ਤੁਸੀਂ ਦੱਸ ਰਹੇ ਵੀ ਪਹਿਲਾਂ ਹੀ ਬਹੁਤ ਸਾਰੀਆਂ ਜਿਹੜੀਆਂ ਮੱਦਾਂ ਆ ਉਹ ਐਕਸੈਪਸ਼ਨਸ ਨੇ, ਉਹ ਚੀਜ਼ਾਂ ਆਲਰੇਡੀ ਉਸ ਤਰੀਕੇ ਦੇ ਨਾਲ ਚੱਲ ਰਹੀਆਂ। ਟਰੰਪ ਹੋਰਾਂ ਨੇ ਅੱਜ ਇਹ ਵੀ ਦਿਖਾ ਦਿੱਤਾ ਸਾਰਿਆਂ ਦੇ ਸਾਹਮਣੇ ਵੀ 90 ਦਿਨ ਦੀ ਮੌਲਤ ਮੈਕਸੀਕੋ ਨੂੰ ਹੋਰ ਦੇ ਦਿੱਤੀ ਵੀ ਆਪਾਂ ਜਿਹੜੀ ਨੈਗੋਸ਼ੀਏਸ਼ਨ ਆ ਉਸ ਦੇ ਵਿੱਚ ਹੋਰ ਵਧਾਵਾਂਗੇ। ਸ਼ਾਮ ਤੱਕ ਲੱਗਦਾ ਵੀ ਕੈਨੇਡਾ ਦੇ ਨਾਲ ਵੀ ਕੁਝ ਇਦਾਂ ਦਾ ਜਿਹੜਾ ਉਹ ਹੋ ਸਕਦਾ ਆ। 2 ਹਫ਼ਤੇ ਪਹਿਲਾਂ ਹੀ ਇਹ ਬਿਆਨ ਆਉਣੇ ਸ਼ੁਰੂ ਹੋ ਗਏ ਸੀਗੇ ਵੀ 31 ਜੁਲਾਈ ਤੱਕ ਅਸੀਂ ਡੀਲ ਨਹੀਂ ਕਰ ਸਕਾਂਗੇ। ਵੀ ਜੇ ਉਹ ਹੁਣ ਤੱਕ ਨਹੀਂ ਹੋਈ ਤੇ ਜਿੱਦਾਂ ਰਾਸ਼ਟਰਪਤੀ ਟਰੰਪ ਦਾ ਕੱਲ ਦਾ ਬਿਆਨ ਹੈ ਵੀ ਮੇਰੀ ਮਾਰਕ ਕਾਰਨੀ ਨਾਲ ਪਿਛਲੇ 2 ਦਿਨਾਂ 'ਚ ਗੱਲ ਨਹੀਂ ਹੋਈ, ਡੀਲ ਤਾਂ ਸਿਰੇ ਚੜਨ ਦੇ ਚਾਂਸਸ ਬਹੁਤ ਥੋੜੇ ਨੇ ਹੁਣ ਇਸ ਵੇਲੇ। ਉਹਦਾ ਉਹੀ ਗੱਲ ਹੈ ਵੀ ਉਹਨੂੰ ਐਕਸਟੈਂਡ ਕੀਤਾ ਜਾਊਗਾ, ਵੀ ਹੋਰ ਮੁਹਲਤ ਦਿੱਤੀ ਜਾਊਗੀ ਕੈਨੇਡਾ ਨੂੰ ਜਾਂ ਜਿਵੇਂ ਵੀ ਹੈ ਇਹਨੂੰ ਪੌਜ਼ ਕੀਤਾ ਜਾਊਗਾ। ਪਰ ਜਿਹੜੇ ਟੈਰਿਫ ਆ ਉਹ ਤਾਂ ਸਟਿਲ ਲੱਗੇ ਹੋਏ ਆ। ਟੈਰਿਫਸ ਨਾਲੋਂ ਜ਼ਿਆਦਾ ਮੈਨੂੰ ਲੱਗਦਾ ਰਾਜਕਰਨਵੀਰ ਸਿੰਘ ਜਿਹੜੀ ਅਨਸਰਟਨਟੀ ਹੈ ਉਹ ਬਿਜ਼ਨੈਸਿਸ ਨੂੰ ਜ਼ਿਆਦਾ ਹਰਟ ਕਰ ਰਹੀ ਹੈ। ਅੱਛਾ, ਹੁਣ ਇਹਦੇ ਵਿੱਚ ਤੁਹਾਡੇ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਮੇਨ ਲੀਡਰ ਆ ਇਲੈਕਸ਼ਨ ਹਾਰੇ ਹੋਏ, ਉਹ ਹੁਣ ਬਾਈ ਇਲੈਕਸ਼ਨ ਦੇ ਵਿੱਚ ਲੱਗੇ ਹੋਏ ਆ ਵੀ ਭਾਈ ਮੈਨੂੰ ਜਿਤਾ ਜਿੱਤੂ ਕੇ ਪਹੁੰਚਾ ਦੋ ਕਿਸੇ ਤਰੀਕੇ ਦੇ ਨਾਲ। ਬੰਦਾ ਇੱਕ ਰਾਜੀ ਵੀ ਉਹਨਾਂ ਨੇ ਕੀਤਾ, ਉਹਨੇ ਸੀਟ ਛੱਡੀ ਆ ਆਪਣੀ। ਉਹ ਬਾਈ ਇਲੈਕਸ਼ਨ ਦਾ ਕੀ ਹਾਲ ਚੱਲ ਰਿਹਾ ਆ? ਪੋਲੀਟੀਕਲ ਕਰੀਅਰ ਉਹਦੇ ਤੇ ਕਾਫੀ ਰਾਈਡ ਕਰ ਰਿਹਾ। ਹਾਂਜੀ, ਜਿਹੜਾ ਪੀਅਰ ਪੋਲੀਏਵ ਹੈ ਉਹ ਵੀ ਜਿਹੜੀ ਆਪਣੀ ਸੀਟ ਹੈ ਉਹ ਹਾਰ ਗਏ। ਹੁਣ ਮੁੜ ਕੇ ਉਹਨਾਂ ਨੇ ਰਾਈਟ ਵੇ ਸੀਟ ਖਾਲੀ ਕਰਾਈ, ਜਿਹੜੀ ਕ੍ਰਾਫੋਰਡ ਨਾਮ ਦੀ ਸੀਟ ਹੈਗੀ ਹੈ, ਬੈਟਲ ਰਿਵਰ ਕ੍ਰਾਫੋਰਡ। ਸੋ ਉੱਥੋਂ ਹੁਣ ਜਾ ਕੇ ਦੁਬਾਰਾ ਆਪਣੀ ਕਿਸਮਤ ਅਜਮਾ ਰਹੇ ਆ। ਉੱਥੋਂ ਜਿਹੜਾ ਕੰਜ਼ਰਵੇਟਿਵ ਕੈਂਡੀਡੇਟ ਸੀਗਾ ਉਹਨੂੰ 84% ਵੋਟ ਮਿਲੀ ਸੀ, ਸੋ ਬਹੁਤ ਮੈਜੋਰਿਟੀ ਨਾਲ ਜਿੱਤੇ ਸੀਗੇ। ਹੁਣ ਪੀਅਰ ਪੋਲੀਏਵ ਲਈ ਬੜੀ ਇਹ ਉਹਨਾਂ ਨੂੰ ਕਹਿ ਲਓ ਵੀ ਉਹਨਾਂ ਲਈ ਇੱਜ਼ਤ ਦਾ ਮਸਲਾ ਬਣਿਆ ਹੋਇਆ, ਕਿੰਨੀ ਪਰਸੈਂਟੇਜ ਨਾਲ ਜਿੱਤਦੇ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਗੁਰਜਸਪਾਲ ਸਿੰਘ ਜੀ ਆਪਣੇ ਨਾਲ ਜੁੜ ਚੁੱਕੇ ਨੇ। ਸਾਂਝੀ ਸਾਥ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕੈਨੇਡੀਅਨ ਪੋਲਿਟਿਕਸ, ਕੈਨੇਡੀਅਨ ਇਸ਼ੂਜ਼, ਕੈਨੇਡਾ ਦੇ ਵਿੱਚ
ਕੀ ਕੁਝ ਚੱਲ ਰਿਹਾ ਆ ਉਸ ਬਾਰੇ ਕਰਦੇ ਹੁੰਦੇ ਆ। ਜੁੜ ਚੁੱਕੇ ਨੇ ਮੇਰੇ ਨਾਲ ਗੁਰਜਸਪਾਲ ਸਿੰਘ ਜੀ ਕੈਨੇਡਾ ਤੋਂ। ਗੁਰਜਸਪਾਲ ਸਿੰਘ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ, ਪੰਜਾਬੀ ਟੀਵੀ ਯੂਐਸਏ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬਹੁਤ ਹੀ ਪਿਆਰ ਭਰੀ ਨਿੱਘੀ ਜੀ ਆਇਆਂ ਨੂੰ ਤੇ ਸਤਿ ਸ੍ਰੀ ਅਕਾਲ। ਰਾਜ ਕਰਨਵੀਰ ਸਿੰਘ, ਤੁਹਾਨੂੰ ਵੀ ਬਹੁਤ ਹੀ ਪਿਆਰ ਭਰੀ ਨਿੱਘੀ ਜੀ ਆਇਆਂ ਨੂੰ ਤੇ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ। ਸੋ ਕੈਨੇਡਾ ਤੇ ਯੂਐਸ ਦੇ ਵਿੱਚ ਟ੍ਰੇਡ ਸੰਬੰਧਾਂ ਨੂੰ ਲੈ ਕੇ ਕਾਫੀ ਚਰਚਾ ਜਿਹੜੀ ਉਹ ਚੱਲ ਰਹੀ ਆ। ਜਦ ਆਪਾਂ ਤੁਹਾਡੇ ਨਾਲ ਇਹ ਪ੍ਰੋਗਰਾਮ ਕਰ ਰਹੇ ਹਾਂ 31 ਜੁਲਾਈ ਦਾ ਜਿਹੜਾ ਇਹ ਦਿਨ ਆ, ਕੱਲ ਨੂੰ 1 ਅਗਸਤ ਆ ਤੇ ਡੈਡਲਾਈਨ ਟਰੰਪ ਹੋਣਾ ਦੀ ਉਹ 90 ਦਿਨਾਂ ਵਾਲੀ ਖਤਮ ਹੋ ਰਹੀ ਆ। ਟ੍ਰੇਡ ਨੂੰ ਲੈ ਕੇ ਕਾਫੀ ਰੌਲਾ ਰੱਪਾ ਜਿਹੜਾ ਉਹ ਪਿਆ ਹੋਇਆ ਆ। ਕਈ ਮੁਲਕਾਂ ਦੇ ਨਾਲ ਟਰੰਪ ਹੋਣਾ ਨੇ ਦੱਸਿਆ ਵੀ ਡੀਲਸ ਬਣ ਗਈਆਂ। ਕਈ ਜਿਹੜੇ ਮੁਲਕਾਂ ਦੇ ਉੱਤੇ ਟੈਰਿਫ ਲੱਗ ਗਏ, ਕਈਆਂ ਦੇ ਉੱਤੇ ਜ਼ਿਆਦਾ ਲੱਗੇ, ਕਈਆਂ ਤੇ ਘੱਟ ਲੱਗ ਗਏ। ਕੈਨੇਡਾ ਜੋ ਕਿ ਯੂਐਸ ਦਾ ਸਭ ਤੋਂ ਵੱਡਾ ਗਵਾਂਢੀ ਕਹਿ ਸਕਦੇ ਹਾਂ ਤੇ ਬਹੁਤ ਹੀ ਪੁਰਾਣਾ ਮਿੱਤਰ ਆ, ਟ੍ਰੇਡ ਪਾਰਟਨਰ ਆ, ਉਹ ਸਾਰਾ ਕੁਛ ਆ। ਪਰ ਉਸ ਦੇ ਬਾਵਜੂਦ ਇਸ ਟਾਈਮ ਵਿਗੜੀ ਹੋਈ ਆ ਟ੍ਰੇਡ ਡੀਲ ਨੂੰ ਜਿਹੜਾ ਉਹ ਲੈ ਕੇ। ਵਿਗੜੀ ਇਨ ਦਾ ਸੈਂਸ ਵੀ ਦੋਨੋਂ ਜਾਣੇ ਆਬਵੀਅਸਲੀ ਚਾਹੁੰਦੇ ਆ ਵੀ ਸਾਨੂੰ ਇਸ ਦੇ ਵਿੱਚ ਫਾਇਦਾ ਹੋਣ। ਆਪੋ ਆਪਣੀ ਗੱਲ ਰੱਖ ਰਹੇ ਆ ਤੇ ਆਪੋ ਆਪਣੇ ਫਾਇਦੇ ਦੇ ਲਈ ਜਿਹੜੀ ਉਹ ਗੱਲਬਾਤ ਨੂੰ ਅੱਗੇ ਵਧਾ ਰਹੇ ਆ। ਪਰ ਹਾਲ ਦੀ ਘੜੀ ਜਦੋਂ ਹੁਣ ਤੁਹਾਡੇ ਨਾਲ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ, ਉਦੋਂ ਤੱਕ ਅਜੇ ਇਹਨਾਂ ਦੀ ਡੀਲ ਕੋਈ ਨਹੀਂ ਬਣੀ ਹੈਗੀ। ਮਾਰਕ ਕਾਰਨੀ ਨਵੇਂ ਪ੍ਰਧਾਨ ਮੰਤਰੀ ਜਿਹੜੇ ਟਰੰਪ ਆ, ਉਹ ਵੀ ਇਸੇ ਸਾਲ ਜਿਹੜੇ ਉਹ ਰਾਸ਼ਟਰਪਤੀ ਜਿਹੜੇ ਉਹ ਬਣੇ ਆ। ਸੋ ਦੋਨੋਂ ਜਾਣੇ ਆਪੋ ਆਪਣੇ ਖੇਮਿਆਂ ਨੂੰ, ਆਪੋ ਆਪਣੇ ਮੁਲਕਾਂ ਨੂੰ ਉੱਤੇ ਰੱਖ ਕੇ ਅੱਗੇ ਚੱਲਣ ਦੀ ਜਿਹੜੀ ਆ ਉਹ ਉਹਦੇ ਵਿੱਚ ਜਿਹੜਾ ਅੱਗੇ ਵੱਧ ਰਹੇ ਆ। ਸੋ ਗੁਰਜਸਪਾਲ ਸਿੰਘ, ਜੇ ਆਪਾਂ ਇਸੇ ਦੇ ਉੱਤੇ ਗੱਲ ਕਰੀਏ ਵੀ ਕੀ ਆ ਇਸ ਟਾਈਮ ਟ੍ਰੇਡ ਡੀਲ ਨੂੰ ਲੈ ਕੇ ਕੀ ਜਿਹੜੀ ਉਹ ਚਰਚਾ ਆ, ਅਜੇ ਤੱਕ ਕੋਈ ਡੀਲ ਬਣੀ ਨਹੀਂ ਆ, ਕੀ ਅੱਗੇ ਮੂਵਸ ਜਿਹੜੇ ਉਹ ਹੋ ਸਕਦੇ ਆ? ਸੋ ਰਾਜਕਰਨ, ਪਿਛਲੇ ਕੁਝ ਕੁ ਮਹੀਨਿਆਂ ਤੋਂ ਜਦੋਂ ਤੋਂ ਸਾਡੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਾਈਟ ਹਾਊਸ ਆ ਕੇ ਗਏ ਆ, ਉਸ ਤੋਂ ਬਾਅਦ ਲੱਗਦਾ ਸੀਗਾ ਵੀ ਰਾਹ ਖੁੱਲ ਗਿਆ। 1 ਅਗਸਤ ਤੱਕ ਦਾ ਸਮਾਂ ਮਿਲਿਆ ਸੀਗਾ, 31 ਜੁਲਾਈ ਰਾਤ ਤੱਕ ਦਾ। ਤੇ ਕੈਨੇਡਾ ਦੇ ਜਿਹੜੇ ਯੂਐਸ ਕੈਨੇਡਾ ਵਾਲੇ ਮਸਲਿਆਂ ਦੇ ਜਿਹੜੇ ਉਹਨਾਂ ਨੇ ਕੈਬਨਿਟ ਮੰਤਰੀ ਲਾਏ ਹੋਏ ਆ, ਉਹਨਾਂ ਨੇ ਜਿਹੜੇ ਅਮਰੀਕਾ ਦੇ ਅੰਬੈਸਡਰ ਹੈ, ਜਿਹੜੇ ਕੈਨੇਡਾ ਦੇ ਅਮਰੀਕਾ ਦੇ ਵਿੱਚ ਅੰਬੈਸਡਰ ਹੈ, ਉਹ ਬੀਬੀ ਹੈ, ਤੇ ਉਹ ਹੋਰ ਜਿਹੜਾ ਬਿਊਰੋਕ੍ਰੈਟਿਕ ਸਟਾਫ ਬਹੁਤ ਅਗਰੈਸਿਵਲੀ ਲੱਗੇ ਹੋਏ ਸੀਗੇ ਵੀ ਕਿਸੇ ਟ੍ਰੇਡ ਡੀਲ ਤੱਕ ਪਹੁੰਚਿਆ ਜਾ ਸਕੇ। ਪਰ 2 ਹਫ਼ਤੇ ਪਹਿਲਾਂ ਹੀ ਸੰਕੇਤ ਆਉਣੇ ਸ਼ੁਰੂ ਹੋ ਗਏ ਸੀ ਵੀ ਜ਼ਰੂਰੀ ਨਹੀਂ ਹੈ ਵੀ ਜਿਹੜੀ ਇਹ ਟ੍ਰੇਡ ਡੀਲ ਹੈ ਇਹ 1 ਅਗਸਤ ਤੱਕ ਸਿਰੇ ਚੜ ਸਕੂਗੀ। ਉਹਦੇ ਕਾਰਨ ਜੇ ਆਪਾਂ ਉਹਦੀ ਡੀਟੇਲਸ ਦੇ ਵਿੱਚ ਵੀ ਜਾਂਦੇ ਹਾਂ, ਪਰ ਜਿਹੜੇ ਉਹਦੇ 2 ਕਾਰਨ ਹੈ। ਸੋ ਜਿਹੜੇ ਰਾਸ਼ਟਰਪਤੀ ਟਰੰਪ ਅਮਰੀਕਾ ਦੇ ਵਿੱਚ ਇਲੈਕਟ ਹੋਏ, ਉਹਦਾ ਦਾ ਕਾਰਨ ਹੈਗਾ ਉਹਨਾਂ ਦੀ ਅਮਰੀਕਾ ਫਸਟ ਪਾਲਿਸੀ। ਉਹ ਕਹਿੰਦੇ ਵੀ ਯਾਰ ਅਸੀਂ ਦੁਨੀਆ ਨਾਲੋਂ, ਜਿਹਨੂੰ ਆਪਾਂ ਪ੍ਰੋਟੈਕਸ਼ਨਿਸਟ ਪਾਲਿਸੀ ਕਹਿ ਲੈਂਦੇ ਹਾਂ, ਵੀ ਅਸੀਂ ਜਿਹੜੇ ਸਾਰੇ ਦੂਜੇ ਮੁਲਕ ਹੈ, ਦੁਨੀਆ ਦੇ ਸਾਰੇ ਮੁਲਕ ਆ, ਉਹ ਅਮਰੀਕਾ ਨੂੰ ਵਰਤਦੇ ਆ, ਉਹ ਅਮਰੀਕਾ ਨੂੰ ਲੁੱਟਦੇ ਆ। ਅਸੀਂ ਅਮਰੀਕਾ ਦੀ ਪਹਿਲਾਂ ਖਿਆਲ ਰੱਖਾਂਗੇ, ਦੂਜੇ ਮੁਲਕਾਂ ਨਾਲ ਅਸੀਂ ਥੋੜਾ ਸਖਤੀ ਨਾਲ ਪੇਸ਼ ਆਵਾਂਗੇ। ਕਿਉਂਕਿ ਡੋਨਲਡ ਟਰੰਪ ਲੀਡ ਕਰ ਰਹੇ ਸੀ, ਉਹ ਜਿੱਤ ਰਹੇ ਸੀ, ਉਹਦੇ ਕਰਕੇ ਮਾਰਕ ਕਾਰਨੀ ਦੀ ਕੈਨੇਡਾ ਦੇ ਵਿੱਚ ਸਰਕਾਰ ਬਣੀ। ਉਹਨਾਂ ਦੀ ਸਰਕਾਰ ਹੀ ਇਸ ਗੱਲ ਕਰਕੇ ਬਣੀ ਵੀ ਲੋਕਾਂ ਨੂੰ ਇਹ ਲੱਗਦਾ ਸੀਗਾ ਵੀ ਮਾਰਕ ਕਾਰਨੀ ਡੋਨਲਡ ਟਰੰਪ ਦੇ ਅਗੇਂਸਟ ਸਟੈਂਡ ਅਪ ਕਰ ਸਕਦੇ ਆ। ਠੀਕ ਹੈ ਨਾ? ਸੋ ਹੁਣ ਜੇ ਮਾਰਕ ਕਾਰਨੀ ਦੀ ਜਿਹੜੀ ਸਰਕਾਰ ਆ ਉਹ ਕੋਈ ਏਦਾਂ ਦਾ ਪ੍ਰਭਾਵ ਦਿੰਦੀ ਹੈ ਵੀ ਅਸੀਂ ਗੋਡੇ ਟੇਕ ਤੇ, ਜਾਂ ਅਸੀਂ ਜਿਹੜੀ ਕੋਈ ਡੀਲ ਹੈ ਜਿਹੜੀ ਕੈਨੇਡਾ ਲਈ ਕੰਮ ਨਹੀਂ ਕਰਦੀ ਉਹਦੇ ਲਈ ਮੰਨ ਗਏ, ਉਹਦੇ ਚ ਉਹਨਾਂ ਦੀ ਜਿਹੜੀ ਪੋਪੂਲੈਰਿਟੀ ਹੈ ਜਾਂ ਜਿਹੜੀ ਉਹਨਾਂ ਦੀ ਪਬਲਿਕ ਸਪੋਰਟ ਹੈ, ਜਿਹੜੀ ਏਦਾਂ ਲੱਗਦਾ ਸੀਗਾ ਵੀ ਲਿਬਰਲਸ ਦੀ ਸਰਕਾਰ ਹੁਣ ਅਗਲੇ 10 ਸਾਲ ਨਹੀਂ ਆਉਂਦੀ, ਪਰ ਦੇਖੋ ਤੁਸੀਂ ਵੀ ਲਗਭਗ ਮੈਜੋਰਿਟੀ ਵਾਲੀ ਸਰਕਾਰ ਉਹਨਾਂ ਦੀ ਆਈ ਹੈ, ਉਹ ਜਿਹੜੀ ਸਪੋਰਟ ਹੈ ਉਹ ਉਹਨਾਂ ਦੀ ਖੁੱਸ ਜਾਣੀ। ਸੋ ਇੱਕ ਤਾਂ ਜਿਹੜੀ ਸਟ੍ਰੈਟੇਜਿਕ ਹੈਗਾ ਵੀ ਹਾਂ, ਆਬਵੀਅਸਲੀ ਜਿਹੜੇ ਕੈਨੇਡਾ ਦੇ ਮੰਤਰੀ ਹੈ, ਜਿਹੜਾ ਕੈਨੇਡਾ ਦੀ ਬਿਊਰੋਕ੍ਰੇਸੀ ਹੈ, ਜਾਂ ਜਿਹੜੇ ਕੈਨੇਡੀਅਨ ਅਫਸਰ ਉਹ ਚਾਹੁੰਦੇ ਹੋਣਗੇ ਵੀ ਕੈਨੇਡਾ ਦੇ ਹੱਕ ਲਈ ਜਿਹੜਾ ਇਹ ਕੋਈ ਡੀਲ ਕਰਵਾਈ ਜਾਵੇ। ਪਰ ਐਟ ਦਾ ਸੇਮ ਟਾਈਮ ਜਿਹੜੀ ਪੋਲੀਟੀਕਲ ਸਪੋਰਟ ਉਹਨਾਂ ਨੂੰ ਚਾਹੀਦੀ ਹੈ, ਉਹ ਵੀ ਇਸੇ ਗੱਲ ਦੇ ਵਿੱਚ ਹੈ ਵੀ ਕੋਈ ਵੀ ਏਦਾਂ ਦੀ ਡੀਲ ਨਾ ਕੀਤੀ ਜਾਵੇ ਜਿਹਦੇ ਨਾਲ ਇਹ ਲੱਗੇ ਵੀ ਕੈਨੇਡਾ ਵੀਕ ਹੈ। ਸੋ ਹੁਣ ਜਿਹੜੇ ਬਿਆਨ ਏਦਾਂ ਦੇ ਆ ਰਹੇ ਆ, ਮਾਰਕ ਕਾਰਨੀ ਹੋਣਾ ਨੂੰ ਜਦੋਂ ਇਹ ਗੱਲ ਪੁੱਛਿਆ ਵੀ ਦੇਖੋ ਜਾਪਾਨ ਨੇ ਡੀਲ ਕਰ ਲਈ ਹੈ, ਯੂਰੋਪੀਅਨ ਯੂਨੀਅਨ ਨੇ ਡੀਲ ਕਰ ਲਈ, ਇੰਗਲੈਂਡ ਨੇ ਡੀਲ ਕਰ ਲਈ ਹੈ, ਤੁਸੀਂ ਕਾਹਤੇ ਨਹੀਂ ਡੀਲ ਕਰ ਰਹੇ? ਉਹ ਕਹਿੰਦੇ ਵੀ ਸਾਡੀ ਸਿਚੁਏਸ਼ਨ ਸੇਮ ਉਹਨਾਂ ਮੁਲਕਾਂ ਲਈ ਨਹੀਂ ਹੈ, ਸਾਡੀ ਸਿਚੁਏਸ਼ਨ ਉਹਨਾਂ ਨਾਲੋਂ ਡਿਫਰੈਂਟ ਹੈ। ਅਸੀਂ
ਕੈਨੇਡਾ ਦੇ ਅਮਰੀਕਾ ਦੇ ਡਿਫੈਂਸ ਦੇ ਵਿੱਚ ਸਭ ਤੋਂ ਤਕੜੇ ਭਾਈਵਾਲ ਹੈ ਅਸੀਂ, ਕਿਉਂਕਿ ਸਭ ਤੋਂ ਲੰਬਾ ਅਨਸਿਕਿਉਰ ਬਾਰਡਰ ਹੈ ਆਰਕਟਿਕ ਦੇ ਵਿੱਚ, ਜਿਹੜੀ ਸਾਡੀ ਡਿਫੈਂਸ ਜਿਹੜੀ ਸਮਰੱਥਾ ਉਹ ਸਾਂਝੀ ਹੈ। ਦੂਜੀ ਗੱਲ ਕਹਿੰਦੇ ਅਸੀਂ ਸਭ ਤੋਂ ਵੱਡੇ ਟ੍ਰੇਡ ਪਾਰਟਨਰ ਹੈ। ਸੋ ਅਮਰੀਕਾ ਤੋਂ ਜਿਹੜਾ ਕੈਨੇਡਾ ਸਮਾਨ ਖਰੀਦਦਾ ਉਹ ਹੈਗਾ 380 ਬਿਲੀਅਨ ਡਾਲਰ ਦਾ। ਜਿਹੜਾ ਅਮਰੀਕਾ ਕੈਨੇਡਾ ਤੋਂ ਸਮਾਨ ਖਰੀਦਦਾ ਉਹ 425 ਬਿਲੀਅਨ ਡਾਲਰ ਦਾ ਹੈਗਾ। ਸੋ $50 ਦਾ ਲਗਭਗ ਡੈਫਿਸਿਟ ਹੈ, ਜਿਹਦੇ ਕਰਕੇ ਟਰੰਪ ਹੁਣ ਹੀ ਕਹਿੰਦੇ ਆ ਵੀ ਹਾਂ ਵੀ ਨਹੀਂ ਸਾਡੇ ਲਈ ਇਹ ਘਾਟੇ ਦਾ ਸੌਦਾ। ਪਰ ਸਟਿਲ ਜਿਹੜਾ ਕੈਨੇਡਾ ਅਮਰੀਕਾ ਤੋਂ ਸਮਾਨ ਖਰੀਦਦਾ ਉਹ ਸਭ ਤੋਂ ਜ਼ਿਆਦਾ, ਇੰਨਾ ਸਮਾਨ ਹੋਰ ਕੋਈ ਵੀ ਮੁਲਕ ਅਮਰੀਕਾ ਤੋਂ ਨਹੀਂ ਖਰੀਦਦਾ ਜਿੰਨਾ ਕੈਨੇਡਾ ਖਰੀਦਦਾ। ਕੈਨੇਡਾ ਦੀ ਤਾਂ ਇਨਫੈਕਟ 90% ਜੇ ਆਪਾਂ ਕਹਿ ਲਈਏ ਜਿਹੜਾ ਟ੍ਰੇਡ ਹੈ ਉਹ ਅਮਰੀਕਾ ਨਾਲ ਹੈ। ਸੋ ਉਹਦੇ ਕਰਕੇ ਕੈਨੇਡਾ ਦੀ ਅਮਰੀਕਾ ਤੇ ਡਿਪੈਂਡੈਂਸ ਆ ਬਹੁਤ ਜ਼ਿਆਦਾ, ਪਰ ਉਹ ਕੈਨੇਡਾ ਨੂੰ ਇੱਕ ਨੈਗੋਸ਼ੀਏਸ਼ਨ ਪਾਵਰ ਵੀ ਦਿੰਦਾ। ਸੋ ਕੈਨੇਡਾ ਉਹ ਸਾਰਾ ਕੁਝ ਵਰਤਣਾ ਚਾਹੁੰਦਾ, ਨਹੀਂ ਗੋਡੇ ਟੇਕਣੇ ਚਾਹੁੰਦਾ। ਸੋ ਉਹਦੇ ਕਰਕੇ ਜਿਹੜੀ ਇਹ ਡੀਲ ਹੈ ਉਹ ਹਜੇ ਤੱਕ ਸਿਰੇ ਨਹੀਂ ਚੜ ਸਕੀ। ਸੋ ਹੁਣ ਸੰਕੇਤ ਇਹ ਆ ਰਹੇ ਆ ਵੀ ਸ਼ਾਇਦ ਜਿਹੜੇ ਉਹ 35% ਟੈਰਿਫ ਟਰੰਪ ਨੇ ਕਿਹਾ ਸੀਗਾ ਵੀ ਅਸੀਂ ਕੈਨੇਡਾ ਦੇ ਉੱਤੇ ਲਾਵਾਂਗੇ, ਪਹਿਲਾਂ 25% ਸੀਗੇ ਵੀ ਉਹ ਸ਼ਾਇਦ ਲੱਗ ਜਾਣ ਸਟੀਲ ਤੇ ਅਲੂਮੀਨੀਅਮ ਤੇ ਜਿਹੜੀਆਂ ਕਾਰਾਂ ਤੇ ਜਿਹੜੀਆਂ ਚੀਜ਼ਾਂ ਨੂੰ ਜਿਹੜਾ ਆਪਣਾ ਕੁਜ਼ਮਾ ਹੈਗਾ ਕੈਨੇਡਾ US ਮੈਕਸੀਕੋ ਟ੍ਰੇਡ ਅਗਰੀਮੈਂਟ ਕਵਰ ਨਹੀਂ ਕਰਦਾ, ਉਹਨਾਂ ਸਾਰੀਆਂ ਚੀਜ਼ਾਂ ਤੇ 35% ਦਾ ਸ਼ਾਇਦ ਬਰੀਫ ਉਹ ਲੱਗੇ। ਉਸ ਤੋਂ ਬਾਅਦ ਸ਼ਾਇਦ ਐਗਰੈਸ਼ਨ ਵੀ ਆਵੇ ਨੈਗੋਸ਼ੀਏਸ਼ਨ ਦੇ ਵਿੱਚ, ਜਾਂ ਇਵਨ ਇਕੋਨਮੀ ਨੂੰ ਇੱਕ ਵਾਰੀ ਫੇਰ ਫਰਕ ਪਵੇ। ਪਰ ਹਜੇ ਦੇਖੋ ਜੀ ਦੋਨੇ ਪਾਸੇ ਜਿਹੜੇ ਦੋਨੇ ਧਿਰਾਂ ਹੈਗੀਆਂ ਉਹ ਡਟ ਕੇ ਖੜੀਆਂ ਹੋਈਆਂ, ਕੋਈ ਵੀ ਇਹ ਸਾਈਨ ਨਹੀਂ ਦੇਣਾ ਚਾਹੁੰਦੇ, ਨਾ ਪ੍ਰੈਜ਼ੀਡੈਂਟ ਟਰੰਪ ਦਾ ਪ੍ਰਸ਼ਾਸਨ ਤੇ ਨਾ ਇੱਧਰ ਕੈਨੇਡਾ ਦਾ ਪ੍ਰਸ਼ਾਸਨ ਵੀ ਅਸੀਂ ਥੱਲੇ ਲੱਗ ਕੇ ਕੋਈ ਡੀਲ ਕੀਤੀ ਹੈ। ਉਹ ਬਰਾਬਰਤਾ ਦੀ ਡੀਲ ਕਰਨੀ ਚਾਹੁੰਦੇ ਨੇ ਦੋਨੇ ਹੀ ਬੰਦੇ। ਜਿਹੜਾ ਆਪਣਾ ਉਹਨਾਂ ਦਾ ਇਲੈਕਟੋਰੇਟ ਹੈਗਾ, ਜਿਹੜੀ ਉਹਨਾਂ ਦੀ ਜਨਤਾ ਹੈਗੀ ਉਹਨਾਂ ਦੇ ਮੁਲਕਾਂ ਦੀ, ਉਹਨਾਂ ਨੂੰ ਇਹ ਸਾਈਨ ਦੇਣਾ ਚਾਹੁੰਦੇ ਵੀ ਦੇਖੋ ਅਸੀਂ ਆਪਣੇ ਮੁਲਕ ਲਈ ਵਧੀਆ ਡੀਲ ਲੈ ਕੇ ਆਏ ਹਾਂ। ਸੋ ਉਹਦੇ ਵਿੱਚ ਇਹ ਜਿਹੜੀ ਨੈਗੋਸ਼ੀਏਸ਼ਨ ਚੱਲ ਰਹੀ ਹੈ, ਉਹਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਇੰਟਰਸਟਿੰਗ ਗੱਲ ਦੱਸਦਾ ਵੀ ਇੱਕ ਤਾਂ ਜਿਹੜੇ ਲੋਕਾਂ ਦੀ ਸਪੋਰਟ ਹੈਗੀ ਹੈ। ਹੁਣ ਜਿਹੜਾ ਪ੍ਰਧਾਨ ਮੰਤਰੀ ਕਾਰਨੀ ਹੈਗੇ ਆ ਲਿਬਰਲ, ਤੇ ਇਵਨ ਜਿਵੇਂ ਹੁਣ ਮੈਨੀਟੋਬਾ ਦੇ ਵਿੱਚ NDP ਦੀ ਸਰਕਾਰ ਹੈ, BC ਦੇ ਵਿੱਚ NDP ਦੀ ਸਰਕਾਰ ਹੈ, ਓਨਟਾਰੀਓ ਦੇ ਵਿੱਚ ਕੰਜ਼ਰਵੇਟਿਵ ਦੀ ਸਰਕਾਰ ਹੈ, ਆਪਣੇ ਅਲਬਰਟਾ ਸਸਕੈਚੁਅਨ ਦੇ ਵਿੱਚ ਕੰਜ਼ਰਵੇਟਿਵ ਦੀ ਸਰਕਾਰ ਹੈ। ਜਿਹੜੀ ਸਸਕੈਚੁਅਨ ਆ ਉਹ ਇਵਨ ਦੋ ਇੱਕ ਅੱਡ ਪਾਰਟੀ ਹੈ, ਪਰ ਉਹ ਕੰਜ਼ਰਵੇਟਿਵ ਪਾਰਟੀ ਹੀ ਹੈ। ਮਤਲਬ ਉਹ ਕੰਜ਼ਰਵੇਟਿਵ ਪਾਰਟੀ ਨਹੀਂ ਹੈਗੀ, ਪਰ ਜਿਹੜਾ ਪੋਲੀਟੀਕਲ ਸਪੈਕਟਰਮ ਉਹ ਤੇ ਉਹ ਸੱਜੇ ਪੱਖੀ ਪਾਰਟੀ ਹੈ। ਸਾਰੇ ਡਟ ਕੇ ਕਾਰਨੀ ਦੇ ਪ੍ਰਧਾਨ ਮੰਤਰੀ ਕਾਰਨੀ ਦੇ ਪਿੱਛੇ ਖੜੇ ਆ ਵੀ ਭਾਈ ਤੁਸੀਂ ਕੋਈ ਨਹੀਂ, ਜਿਹੜੀ ਤੁਸੀਂ ਡੀਲ ਕਰਨੀ ਹੈ ਕਰੋ, ਅਸੀਂ ਤੁਹਾਡੇ ਨਾਲ ਖੜੇ ਆ। ਏਦਾਂ ਦਾ ਕੋਈ ਵੀ ਸੰਕੇਤ ਨਾ ਦਿਓ ਵੀ ਹਾਂ ਅਸੀਂ ਝੁਕ ਕੇ ਡੀਲ ਕੀਤੀ ਹੈ। ਡਗ ਫੋਰਡ ਨੇ ਤਾਂ ਇੱਥੋਂ ਤੱਕ ਕਹਿਤਾ ਵੀ ਡੋਂਟ ਰੋਲ ਓਵਰ ਇਨ ਫਰੰਟ ਆਫ ਟਰੰਪ, ਵੀ ਬਿਲਕੁਲ ਵੀ ਕੋਈ ਝੁਕਣ ਦੀ ਗੱਲ ਨਹੀਂ ਹੈਗੀ। ਸੋ ਉਹਦੇ ਨਾਲ ਗੱਲ ਹੈ ਵੀ ਜਿਹੜੀ ਐਡਮਿਨਿਸਟ੍ਰੇਸ਼ਨ ਹਾਂ ਵੀ ਐਡਮਿਨਿਸਟ੍ਰੇਸ਼ਨ ਨੂੰ ਕੌਨਫੀਡੈਂਸ ਵੀ ਮਿਲਦਾ ਵੀ ਯਾਰ ਨਹੀਂ ਅਸੀਂ ਵੀ, ਕਿਉਂਕਿ ਇੱਕ ਹੁੰਦਾ ਹੋਵੇ ਨਾ ਵੀ ਲੋਕਾਂ ਦਾ ਪ੍ਰੈਸ਼ਰ ਹੋਵੇ, ਉਹ ਲੋਕਾਂ ਦਾ ਉਸ ਤਰੀਕੇ ਦਾ ਪ੍ਰੈਸ਼ਰ ਨਹੀਂ ਹੈ, ਸਗੋਂ ਦੂਜੇ ਪਾਸੇ ਨੇ ਵੀ ਕੋਈ ਨਹੀਂ ਤੁਸੀਂ ਸਟੈਂਡ ਅਪ ਕਰੋ, ਅਸੀਂ ਤੁਹਾਡੇ ਨਾਲ ਖੜੇ ਹਾਂ। ਤੇ ਹੋਪਫੁਲੀ ਜਿਹੜਾ ਗੱਲ ਹੁੰਦੀ ਹੈ ਵੀ ਬਾਕੀ ਸਾਰੇ ਜਿਵੇਂ ਝੁਕਦੇ ਆ, ਉਹ ਨਾ ਝੁਕਣ ਦਾ ਸ਼ਾਇਦ ਸਾਨੂੰ ਫਾਇਦਾ ਹੋ ਜਾਵੇ, ਸ਼ਾਇਦ ਅਸੀਂ ਥੋੜੀ ਜਿਹੀ ਵਧੀਆ ਡੀਲ ਬਾਕੀਆਂ ਨਾਲੋਂ ਲੈ ਜੀ। ਹਾਂਜੀ, ਇਹ ਸਾਰੀਆਂ ਚੀਜ਼ਾਂ ਚਲੋ ਇਹ ਤਾਂ ਹੁਣ ਭਵਿੱਖ ਦੇ ਗਰਭ 'ਚ ਆ ਵੀ ਕੀ ਚੀਜ਼ ਸਾਰੀਆਂ ਚੀਜ਼ਾਂ ਬਣਦੀਆਂ ਆ। ਮੈਂ ਦੇਖ ਰਿਹਾ ਸੀਗਾ ਵੀ ਉੱਥੇ ਬਹੁਤ ਸਾਰੇ ਜਿਹੜੇ ਕੈਨੇਡੀਅਨਸ ਜਿੱਦਾਂ ਤੁਸੀਂ ਦੱਸਿਆ ਵੀ ਨਾਲ ਨੇ, ਉਹ ਇਹ ਕਹਿ ਰਹੇ ਆ ਵੀ ਆਈ ਵਾਂਟ ਬੈਕ ਡਾਊਨ। ਵੀ ਜਿਹੜੇ ਕੈਨੇਡੀਅਨਸ ਆ ਰੀਸੈਂਟ ਜਿਹੜੀਆਂ ਚਰਚਾਵਾਂ ਜਾਂ ਕਹਿ ਲਓ ਵੀ ਉਹ ਜਿਹੜਾ ਖਰਚਾ ਕਰ ਰਹੇ ਆ ਬਾਏ ਕੈਨੇਡੀਅਨ ਇਨਸਟੈਡ, ਜਿਹੜਾ ਆ ਉਹ ਉਸ ਦੇ ਉੱਤੇ ਜਿਹੜਾ ਉਹਨਾਂ ਦਾ ਜ਼ੋਰ ਲੱਗਾ ਹੋਇਆ। ਕੈਨੇਡੀਅਨਸ ਕਹਿੰਦੇ ਵੀ ਅਸੀਂ ਮਾਈਂਡਫੁਲ ਹੋ ਕੇ ਇਸ ਟਾਈਮ ਮਨੀ ਸਪੈਂਡ ਕਰ ਰਹੇ ਹਾਂ, ਇਸ ਕਰਕੇ ਵੀ ਜਿਹੜੀਆਂ ਕੈਨੇਡੀਅਨ ਚੀਜ਼ਾਂ ਜਿਹੜੀਆਂ ਉਹ ਬਾਏ ਕੀਤੀਆਂ ਜਾਣ। ਇਹਦੇ ਵਿੱਚ ਗੁਰਜਸਪਾਲ ਸਿੰਘ ਆਪਾਂ ਇੱਕ ਹੋਰ ਵੀ ਚੀਜ਼ ਨਾਲ ਦੇ ਨਾਲ ਜਿਹੜੀ ਉਹ ਦੇਖ ਰਹੇ ਹਾਂ ਵੀ ਆਪਾਂ ਇਸ ਬਾਰੇ ਕਾਫੀ ਵਾਰੀ ਪਹਿਲਾਂ ਵੀ ਚਰਚਾ ਜਿਹੜੀ ਉਹ ਕੀਤੀ ਆ ਵੀ ਜਿਹੜਾ ਕੈਨੇਡਾ ਆ ਉਸ ਨੂੰ ਇਹ ਹੁਣ ਡੈਫੀਨੇਟਲੀ ਇਸ ਚੀਜ਼ ਨੂੰ ਇਹ ਸਮਝ ਆਈ ਆ ਵੀ ਇਕੱਲਾ ਅਮਰੀਕਾ ਦੇ ਉੱਤੇ ਡਿਪੈਂਡ ਨਹੀਂ ਹੋਇਆ ਜਾ ਸਕਦਾ। ਸੋ ਹੋਰ ਮੁਲਕਾਂ ਦੇ ਨਾਲ ਡੀਲਸ ਜਿਹੜੀਆਂ ਉਹ ਬਣਾ ਰਿਹਾ ਆ। ਸੋ ਕੁਛ ਏਦਾਂ ਦੀਆਂ ਚੀਜ਼ਾਂ ਵੀ ਸਾਹਮਣੇ ਜਿਹੜੀਆਂ ਆਈਆਂ ਵੀ ਕੋਈ ਸਾਊਥ ਏਸ਼ੀਅਨ ਮੁਲਕਾਂ ਦੇ ਨਾਲ ਜਾਂ ਹੋਰ ਯੂਰਪੀਅਨ ਮੁਲਕਾਂ ਦੇ ਨਾਲ ਕੋਈ ਟ੍ਰੇਡ ਡੀਲਸ ਵੀ ਸਾਹਮਣੇ ਆ ਰਹੀਆਂ ਜਾਂ ਅਜੇ ਡਿਪਲੋਮੈਟਿਕ ਸੰਬੰਧਾਂ ਦੇ ਨੂੰ ਹੀ ਲੈ ਕੇ ਅੱਗੇ ਜ਼ਿਆਦਾ ਚਰਚਾ ਚੱਲ ਰਹੀ ਹੈ? ਹਜੇ ਕਿਉਂਕਿ ਦੇਖੋ ਸਾਰਾ ਫੋਕਸ ਹੀ ਅਮਰੀਕਾ ਦੇ ਉੱਤੇ ਹੋਇਆ ਹੋਇਆ। ਕੋਸ਼ਿਸ਼ ਚੱਲ ਰਹੀ ਹੈ ਵੀ ਯੂਰਪ ਦੇ ਨਾਲ, ਮਤਲਬ ਜਿਵੇਂ ਹੁਣ ਯੂਰੋਪੀਅਨ ਯੂਨੀਅਨ ਦੇ ਨਾਲ ਪਹਿਲਾਂ ਹੀ ਸਾਡੀ ਕਾਫੀ ਵਧੀਆ ਟ੍ਰੇਡ ਡੀਲ ਹੈਗੀ ਹੈ,
ਹਨਾ, ਪਰ ਉਹਦੇ ਨਾਲ ਵਪਾਰ ਹੋਰ ਵਧਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ, ਇੰਗਲੈਂਡ ਦੇ ਨਾਲ, ਆਸਟ੍ਰੇਲੀਆ ਦੇ ਨਾਲ, ਸਾਰਿਆਂ ਨਾਲ ਜਿਹੜਾ ਵਪਾਰ ਟ੍ਰੇਡ ਡੀਲਾਂ ਇਨ ਪਲੇਸ ਹੈਗੀਆਂ, ਉਹਨਾਂ ਨੂੰ ਮੇਰੇ ਖਿਆਲ ਨਾਲ ਵਧੀਆ ਕਰਨ ਤੇ ਵੀ ਜ਼ੋਰ ਲਾਇਆ ਜਾਊਗਾ। ਪਰ ਇਸ ਵੇਲੇ ਕੀ ਹੈ ਵੀ ਉਹਨਾਂ ਨਾਲ ਵਪਾਰ ਵਧਾਇਆ ਜਾਵੇ। ਜਿਵੇਂ ਆਪਾਂ ਪਿਛਲੇ ਹਫਤੇ ਵੀ ਡਿਸਕਸ ਕੀਤਾ ਸੀਗਾ ਵੀ ਮੈਕਸੀਕੋ ਦੇ ਨਾਲ ਤੁਸੀਂ ਦੇਖੋ ਵੀ ਸਿੱਧੀਆਂ ਜਿਹੜੀਆਂ ਬਾਈਪਾਸ ਅਮਰੀਕਾ ਨੂੰ ਬਾਈਪਾਸ ਕਰਕੇ ਇਸਟੈਬਲਿਸ਼ ਕੀਤੀਆਂ ਜਾ ਰਹੀਆਂ ਨੇ। ਜਿਹੜੇ ਇੱਥੋਂ ਦੇ ਫਾਰਮਰ ਹੈਗੇ ਉਹ ਕੋਸ਼ਿਸ਼ ਕਰ ਰਹੇ ਹੈ ਵੀ ਯਾਰ ਜੇ ਅਮਰੀਕਾ ਮੰਨ ਲਓ, ਜਿਵੇਂ ਹੁਣ ਮੈਂ ਪਰਸਨਲੀ ਕਿਸੇ ਹਨੀ ਫਾਰਮਰ ਨੂੰ ਜਾਣਦਾ, ਉਹ ਜਿਹੜੇ ਹਨੀ ਪ੍ਰੋਡਿਊਸਰ ਹੈਗੇ ਆ, ਉਹਦੇ ਗਰੁੱਪ ਨੂੰ ਰਿਪਰੈਜ਼ੈਂਟ ਕਰਦਾ। ਉਹ ਕਹਿੰਦੇ ਵੀ ਅਸੀਂ ਨਾਰਮਲੀ ਜਿਹੜੀ ਸਾਡਾ ਸਾਰਾ ਸ਼ਹਿਦ ਆ ਉਹ ਅਮਰੀਕਾ ਦੇ ਵਿੱਚ ਵਿਕਦਾ, ਪਰ ਇਸ ਸਾਲ ਹੁਣ ਉਹਨਾਂ ਨੇ ਪਹਿਲੀ ਵਾਰੀ ਕੋਸ਼ਿਸ਼ ਕੀਤੀ ਵੀ ਅਸੀਂ ਅਮਰੀਕਾ ਤੋਂ ਬਾਹਰ ਅਸੀਂ ਯੂਰਪ ਦੇ ਵਿੱਚ ਆਪਣਾ ਸ਼ਹਿਦ ਵੇਚ ਸਕੀਏ, ਅਸੀਂ ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਸਾਊਥ ਅਮਰੀਕਾ ਦੇ ਵਿੱਚ ਆਪਣਾ ਉਹ ਵੇਚ ਸਕੀਏ। ਸੋ ਜਿਹੜੇ ਫਾਰਮਰਾਂ ਨੇ ਉਹ ਚੀਜ਼ਾਂ ਕੋਸ਼ਿਸ਼ ਦੀ ਸ਼ੁਰੂ ਕਰਤੀ। ਉਸ ਤੋਂ ਬਾਅਦ ਤੁਸੀਂ ਦੇਖੋ ਵੀ ਇਸ ਚੀਜ਼ ਦਾ ਇੱਕ ਹੋਰ, ਕਿਉਂਕਿ ਇਮੋਸ਼ਨ ਸਟਰੋਂਗ ਹੋਇਆ ਨਾ ਵੀ ਬਾਏ ਕੈਨੇਡੀਅਨ ਪ੍ਰੋਡਕਟਸ ਜਿਹੜੀਆਂ, ਸੋ ਕੈਨੇਡੀਅਨ ਈਵਨ ਦੋ ਅਮਰੀਕਾ ਨੂੰ ਸ਼ਿਪ ਨਾ ਕਰਨ ਕਰਕੇ ਬਿਜ਼ਨਸਿਸ ਦਾ ਨੁਕਸਾਨ ਹੋ ਰਿਹਾ ਹੈ, ਪਰ ਲੋਕੀ ਥੋੜੇ ਜ਼ਿਆਦਾ ਪੈਸੇ ਸਪੈਂਡ ਕਰਕੇ ਕੈਨੇਡੀਅਨ ਪ੍ਰੋਡਕਟਸ ਬਾਈ ਕਰ ਰਹੇ ਆ। ਮੈਂ ਕੱਲ ਇੱਕ ਖਬਰ ਪੜ੍ਹ ਰਿਹਾ ਸੀਗਾ ਵੀ ਜਿਹੜੀ ਕੈਨੇਡਾ ਦੀ ਚਾਕਲੇਟ ਇੰਡਸਟਰੀ ਆ, ਹੁਣ ਸਾਡਾ ਬਹੁਤਾ ਚਾਕਲੇਟ ਅਮਰੀਕਾ ਦਾ ਬਣਿਆ ਹੁੰਦਾ ਵੀ ਇੱਥੇ ਜਿਹੜੇ ਛੋਟੇ ਮੋਟੇ ਬ੍ਰਾਂਡ ਹੈਗੇ, ਜਿਹੜੀ ਕੈਨੇਡਾ ਦੀ ਚਾਕਲੇਟ ਇੰਡਸਟਰੀ ਆ, ਉਹਨੂੰ ਇਹਦੇ ਨਾਲ ਹੰਗਾਰਾ ਮਿਲਿਆ। ਜਿਹੜੇ ਚਾਕਲੇਟ ਪ੍ਰੋਡਿਊਸਰ ਆ ਉਹਨਾਂ ਦੀ ਵਿਕਰੀ ਵੱਧ ਗਈ ਆ, ਹਨਾ। ਫਿਰ ਜਿਹੜੀਆਂ ਦੂਜੀ ਗੱਲ ਆ ਵੀ ਡਿਫੈਂਸ ਡੀਲਾਂ ਚੱਲ ਰਹੀਆਂ ਨੇ, ਵੀ ਬੋਇੰਗ ਨਾਲੋਂ ਘਟਾ ਕੇ ਉਧਰ ਜਿਹੜੇ ਯੂਰੋਪੀਅਨ ਡਿਫੈਂਸ ਕੰਪਨੀਜ਼ ਹੈਗੀਆਂ ਉਹਨਾਂ ਨਾਲ ਨੈਗੋਸ਼ੀਏਸ਼ਨ ਚੱਲ ਰਹੀ ਹੈ। ਜਿਹੜਾ ਗੋਲਡਨ ਡੋਮ ਦੇ ਵਿੱਚ ਡੋਨਲਡ ਟਰੰਪ ਨੇ ਕਿਹਾ ਸੀਗਾ, ਸੋ ਜਿਹੜੀਆਂ ਸੁਪਰਸੋਨਿਕ ਦਾ ਉਹ ਆਸਟ੍ਰੇਲੀਆ ਨਾਲ ਡੀਲਾਂ ਚੱਲ ਰਹੀਆਂ ਨੇ। ਸੋ ਬਹੁਤ ਜ਼ਿਆਦਾ ਕੁਝ ਪਲੇ ਦੇ ਵਿੱਚ ਆ, ਪਰ ਹੋ ਸਾਰਾ ਕੁਝ ਕਹਿ ਲਓ ਵੀ ਕਿਉਂਕਿ ਸਾਰਾ ਫੋਕਸ ਅਮਰੀਕਾ ਤੇ ਹੋਣ ਕਰਕੇ ਜਿਹੜੀਆਂ ਉਹ ਗੱਲਾਂ ਨੇ ਉਹ ਸ਼ਾਇਦ ਉਨੀ ਤੇਜ਼ੀ ਨਾਲ ਨਾ ਮੂਵ ਹੋ ਰਹੀਆਂ ਹੁਣ। ਪਰ ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਵੀ ਹੁਣ ਤੁਸੀਂ ਦੇਖੋ ਵੀ ਵੈਸੇ ਵੀ ਜਿਹੜੀ ਯੂਕਰੇਨ ਨੂੰ ਲੈ ਕੇ ਪਾਲਿਸੀ ਦੇਖ ਲਓ, ਅੱਗੇ ਕੀ ਹੁੰਦਾ ਸੀਗਾ ਵੀ ਜਿਹੜਾ ਅਮਰੀਕਾ ਕੈਨੇਡਾ ਦੀ ਇੱਕ ਸੁਰ ਹੁੰਦੀ ਸੀਗੀ, ਹੁਣ ਜਿਹੜੀ ਯੂਕਰੇਨ ਨੂੰ ਲੈ ਕੇ ਪਾਲਿਸੀ ਅਮਰੀਕਾ ਦੀ ਇੱਕ ਸੁਰ ਹੈ, ਕੈਨੇਡਾ ਤੇ ਬਾਕੀ ਯੂਰਪ ਦੀ ਇੱਕ ਸੁਰ ਹੈ, ਹਨਾ। ਆਪਣਾ ਗਾਜ਼ਾ ਵਾਲੀ ਆਪਾਂ ਮੁੜ ਕੇ ਅੱਜ ਜਿਹੜੀ ਡਿਸਕਸ਼ਨ ਵੀ ਕਰਨੀ ਹੈ ਇਹਦੇ ਬਾਰੇ ਥੋੜੀ ਜਿਹੀ, ਜਿਵੇਂ ਹਨਾ। ਸੋ ਜਿਹੜੇ ਪੈਲਸਟਾਈਨ ਨੂੰ ਲੈ ਕੇ ਵੀ ਜਿਹੜਾ ਕੈਨੇਡਾ ਨੇ ਪਹਿਲਾਂ ਫਰਾਂਸ ਨੇ ਕਿਹਾ, ਫਿਰ ਯੂਕੇ ਨੇ ਕਿਹਾ, ਫਿਰ ਕੈਨੇਡਾ ਨੇ ਕਹਿਤਾ, ਹਨਾ। ਸੋ ਉਹ ਜਿਹੜਾ ਬਿਲਕੁਲ ਜਿਹੜੀ ਜ਼ਿਆਦਾ ਇਸ ਵੇਲੇ ਕਨੈਕਸ਼ਨ ਬਣ ਰਿਹਾ ਉਹ ਯੂਰਪ ਨਾਲ, ਫਰਾਂਸ ਨਾਲ ਜ਼ਿਆਦਾ ਬਣ ਰਿਹਾ, ਤੇ ਅਮਰੀਕਾ ਨਾਲੋਂ ਜਿਹੜੀ ਉਹ ਦੂਰੀ ਆ ਵੱਧਦੀ ਜਾ ਰਹੀ ਹੈ। ਸੋ ਬਿਲਕੁਲ। ਅੱਛਾ, ਜਿਹੜੇ ਹੁਣ ਜਿੱਦਾਂ ਤੁਸੀਂ ਕਿਹਾ ਵੀ ਤਕਰੀਬਨ ਸਾਰੇ ਜਾਣੇ ਆ ਜਿਹੜੇ ਵਿਰੋਧੀ ਧਿਰ ਵਾਲੇ ਆ, ਖਾਸ ਕਰਕੇ ਜਿਹੜੇ ਕੰਜ਼ਰਵੇਟਿਵ ਪਾਰਟੀ ਵਾਲੇ ਆ, ਪੀਅਰ ਪੋਲੀਵੇ, ਉਹ ਕੀ ਆਖਦੇ ਆ? ਉਹਨਾਂ ਨੇ ਥੋੜੀ ਜੀ ਕਿਹਾ ਸੀ ਕਿ ਇੰਟਰਸਟ ਰੇਟ ਤੁਹਾਡੇ ਜਿਹੜੇ ਉੱਤੇ ਨਹੀਂ ਘਟੇ, ਉਹਦੇ ਬਾਰੇ ਆਪਾਂ ਅੱਗੇ ਚਰਚਾ ਕਰਦੇ ਆ ਵੀ ਉਹਦੇ ਕਰਕੇ ਵੀ ਮਾਰਕ ਕਾਰਨੀ ਦੀਆਂ ਜਿਹੜੀਆਂ ਨੀਤੀਆਂ ਆ ਉਹ ਕਿੱਦਾਂ ਦੀ ਡੀਲ ਜਿਹੜੀ ਇਸ ਟਾਈਮ ਆਮ ਕੈਨੇਡੀਅਨ ਜਿਹੜੇ ਉਹ ਚਾਹ ਰਹੇ ਆ। ਜੇ ਹੁਣ ਉੱਦਾਂ ਆਪਾਂ ਗੁਰਜਸਪਾਲ ਸਿੰਘ ਜਿਹੜੀ ਇਸ ਚੀਜ਼ ਸਾਰੇ ਨੂੰ ਜਿਹੜਾ ਦੇਖੀਏ, ਥੋੜਾ ਜਿਹਾ ਬਾਹਰ ਆ ਕੇ ਥੋੜਾ ਜਿਹਾ ਦੂਰੋਂ ਜਿਹੜਾ ਇਸ ਨੂੰ ਦੇਖਣ ਦੀ ਜਿਹੜੀ ਉਹ ਕੋਸ਼ਿਸ਼ ਕਰੀਏ, ਕੀ ਲੱਗ ਕੀ ਰਿਹਾ ਆ? ਕੋਈ ਡੀਲ ਅਸਲ 'ਚ ਸਿਰੇ ਚੜੂਗੀ ਕੋਸਮਾ ਦੇ ਅੰਡਰ? ਜਿੱਦਾਂ ਤੁਸੀਂ ਦੱਸ ਰਹੇ ਵੀ ਪਹਿਲਾਂ ਹੀ ਬਹੁਤ ਸਾਰੀਆਂ ਜਿਹੜੀਆਂ ਮੱਦਾਂ ਆ ਉਹ ਐਕਸੈਪਸ਼ਨਸ ਨੇ, ਉਹ ਚੀਜ਼ਾਂ ਆਲਰੇਡੀ ਉਸ ਤਰੀਕੇ ਦੇ ਨਾਲ ਚੱਲ ਰਹੀਆਂ। ਟਰੰਪ ਹੋਰਾਂ ਨੇ ਅੱਜ ਇਹ ਵੀ ਦਿਖਾ ਦਿੱਤਾ ਸਾਰਿਆਂ ਦੇ ਸਾਹਮਣੇ ਵੀ 90 ਦਿਨ ਦੀ ਮੌਲਤ ਮੈਕਸੀਕੋ ਨੂੰ ਹੋਰ ਦੇ ਦਿੱਤੀ ਵੀ ਆਪਾਂ ਜਿਹੜੀ ਨੈਗੋਸ਼ੀਏਸ਼ਨ ਆ ਉਸ ਦੇ ਵਿੱਚ ਹੋਰ ਵਧਾਵਾਂਗੇ। ਕੀ ਸ਼ਾਮ ਤੱਕ ਲੱਗਦਾ ਵੀ ਕੈਨੇਡਾ ਦੇ ਨਾਲ ਵੀ ਕੁਛ ਇਦਾਂ ਦਾ ਜਿਹੜਾ ਉਹ ਹੋ ਸਕਦਾ ਆ? ਨੁਕਸਾਨ ਦੋਨਾਂ ਨੂੰ ਹੀ ਆ ਜੇ ਇਸ ਤਰੀਕੇ ਦੇ ਨਾਲ ਹੁੰਦਾ ਆ। ਜੇ ਥੋੜੀ ਜਿਹੀ ਟਾਈਮ ਲਾਈਨ ਵੀ ਆਪਾਂ ਬਾਅਦ ਦੇ ਵਿੱਚ ਡਿਸਕਸ ਕਰਦੇ ਹਾਂ, ਵੀ ਤੁਹਾਨੂੰ ਕੀ ਲੱਗਦਾ ਕੁਛ ਹੈ ਏਦਾਂ ਮੁਹੱਲਤ ਵਾਲੀ ਗੱਲ ਜਾਂ ਕੋਈ ਡੀਲ ਵਾਲੀ ਜਿਹੜੀ ਗੱਲ? ਕਿਉਂਕਿ ਅੱਜ ਡੀਲ ਹੁੰਦੀ ਉਹਦਾ ਨਜ਼ਰ ਤਾਂ ਨਹੀਂ ਆ ਰਹੀ ਵੀ ਡੀਲ ਦੇਖੋ ਡੀਲ ਹੁੰਦੀ ਤਾਂ ਕੋਈ, ਹਾਂਜੀ, ਕਿਉਂਕਿ ਜਿਹੜੀਆਂ ਪਿਛਲੇ ਹਫਤੇ ਜਾਂ ਉਸ ਤੋਂ ਪਿਛਲੇ ਹਫਤੇ ਜਿਹੜੀਆਂ ਖਬਰਾਂ ਆ ਰਹੀਆਂ ਸੀਗੀਆਂ ਪ੍ਰਾਈਮ ਮਿਨਿਸਟਰ ਆਫਿਸ ਤੋਂ, ਜਿਹੜੀਆਂ ਰਿਪੋਰਟਸ ਆ ਰਹੀਆਂ ਸੀਗੀਆਂ, ਜਾਂ ਈਵਨ ਜਿਹੜੇ ਮਾਰਕ ਕਾਰਨੀ ਦੇ ਬਿਆਨ ਵੀ ਆ ਰਹੇ ਸੀ, ਉਹਦੇ ਵਿੱਚ ਇਹ ਲੱਗ ਰਿਹਾ ਕਹਿੰਦੇ ਵੀ ਜਿਹੜੀਆਂ ਸਪੈਸੀਫਿਕਸ ਇੰਨੇ ਜ਼ਿਆਦਾ ਕੰਪਲੈਕਸ ਆ, ਮਤਲਬ 2 ਹਫ਼ਤੇ ਪਹਿਲਾਂ ਹੀ ਇਹ ਬਿਆਨ ਆਉਣੇ ਸ਼ੁਰੂ ਹੋ ਗਏ ਸੀਗੇ ਵੀ 31 ਜੁਲਾਈ ਤੱਕ ਅਸੀਂ ਡੀਲ ਨਹੀਂ ਕਰ ਸਕਾਂਗੇ। ਵੀ ਜੇ ਉਹ ਹੁਣ ਤੱਕ ਨਹੀਂ ਹੋਈ ਤੇ ਜਿੱਦਾਂ ਰਾਸ਼ਟਰਪਤੀ ਟਰੰਪ ਦਾ ਕੱਲ ਦਾ ਬਿਆਨ ਹੈ ਵੀ ਮੇਰੀ ਮਾਰਕ ਕਾਰਨੀ ਨਾਲ ਪਿਛਲੇ 2 ਦਿਨਾਂ 'ਚ ਗੱਲ ਨਹੀਂ ਹੋਈ। ਸੋ ਇਹ ਨਹੀਂ, ਡੀਲ ਤਾਂ ਸਿਰੇ ਚੜਨ ਦੇ ਚਾਂਸਸ ਬਹੁਤ ਥੋੜੇ ਨੇ ਹੁਣ ਇਸ ਵੇਲੇ। ਉਹਦਾ ਉਹੀ ਗੱਲ ਆ ਵੀ ਉਹਨੂੰ ਐਕਸਟੈਂਡ ਕੀਤਾ ਜਾਊਗਾ, ਵੀ ਹੋਰ ਮੁਹਲਤ ਦਿੱਤੀ ਜਾਊਗੀ ਕੈਨੇਡਾ ਨੂੰ, ਜਾਂ ਜਿਵੇਂ ਵੀ ਹੈ ਇਹਨੂੰ ਪੌਜ਼ ਕੀਤਾ ਜਾਊਗਾ। ਪਰ ਜਿਹੜੇ ਟੈਰਿਫ ਆ ਉਹ ਤਾਂ ਸਟਿਲ ਲੱਗੇ ਹੋਏ ਆ। ਟੈਰਿਫਸ ਨਾਲੋਂ ਜ਼ਿਆਦਾ ਮੈਨੂੰ ਲੱਗਦਾ ਰਾਜਕਰਨਵੀਰ ਸਿੰਘ ਜਿਹੜੀ ਅਨਸਰਟਨਟੀ ਆ
ਉਹ ਬਿਜ਼ਨੈਸਿਸ ਨੂੰ ਜ਼ਿਆਦਾ ਹਰਟ ਕਰ ਰਹੀ ਹੈ। ਹਾਲਾਂਕਿ ਬਿਜ਼ਨੈਸਿਸ ਇਹ ਗੱਲ ਕਹਿ ਰਹੇ ਆ ਵੀ ਯਾਰ ਅਸੀਂ ਕੈਨੇਡਾ ਦੇ ਨਾਲ ਖੜੇ ਆ ਜਾਂ ਜੋ ਵੀ ਹੈ, ਚਾਹੇ ਈਵਨ ਮੈਨੂੰ ਲੱਗਦਾ ਵੀ ਇਕੱਲੇ ਕੈਨੇਡੀਅਨ ਬਿਜ਼ਨੈਸਿਸ ਨੂੰ ਨਹੀਂ, ਇਹ ਚੀਜ਼ ਅਮਰੀਕਨ ਬਿਜ਼ਨੈਸਿਸ ਨੂੰ ਵੀ ਤੰਗ ਕਰ ਰਹੀ ਹੋਵੇ। ਆਮ ਦੇਖੋ, ਜੇਬ ਤਾਂ ਕਸਟਮਰ ਦੀ ਭਾਰੀ ਹੌਲੀ ਹੋਣੀ ਆ। ਜੀ ਬਿਲਕੁਲ। ਸੋ ਹੁਣ ਜਿਹੜੇ ਕੈਨੇਡੀਅਨ ਆ ਉਹ ਵਿਜ਼ਿਟ ਕਰਨ ਨਹੀਂ ਜਾ ਰਹੇ, ਹਾਲਾਂਕਿ ਉਹਦਾ ਗੱਲ ਇਹ ਹੈ ਵੀ ਕਿਉਂਕਿ ਟਰੰਪ ਕਹਿ ਰਹੇ ਆ ਵੀ ਅਸੀਂ ਕੈਨੇਡਾ ਨੂੰ 51st ਸਟੇਟ ਬਣਾ ਲੈਣਾ, ਉਸਦੇ ਗੁੱਸੇ 'ਚ ਜਾਂ ਜਿਹੜੀਆਂ ਦੂਜੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਵੀ ਕੈਨੇਡੀਅਨਸ ਨੂੰ ਬਾਰਡਰ ਦੇ ਉੱਤੇ ਮਿਸਟਰੀਟ ਕੀਤਾ ਜਾ ਰਿਹਾ ਜਾਂ ਕਿਸੇ ਨੂੰ ਗਲਤੀ ਨਾਲ ਫੜ ਲਿਆ, ਉਹਦੇ ਵਿੱਚ ਲਾ ਲਓ ਵੀ 10 ਚੋਂ 7 ਖਬਰਾਂ ਠੀਕ ਹੁੰਦੀਆਂ, 3 ਜਿਹੜਾ ਪ੍ਰੋਪੇਗੈਂਡਾ ਵੀ ਜਿਹੜਾ ਉਹ ਚੱਲਦਾ ਰਹਿੰਦਾ ਉਹ ਵਿੱਚ ਚੀਜ਼ਾਂ ਹੁੰਦੀਆਂ ਨੇ। ਪਰ ਜਿਹੜਾ ਕੈਨੇਡੀਅਨਸ ਨੇ ਜਾਣਾ ਘਟਾਇਆ ਹੋਇਆ, ਸੋ ਇਹ ਨਹੀਂ ਹੈਗਾ ਵੀ ਕੱਲਾ ਕੈਨੇਡਾ ਨੂੰ ਹੀ ਫਰਕ ਪੈ ਰਿਹਾ, ਅਮਰੀਕਾ ਨੂੰ ਵੀ ਉਸ ਚੀਜ਼ ਦਾ ਫਰਕ ਪੈ ਰਿਹਾ, ਤੇ ਜਿਹੜੀ ਅਨਸਰਟਨਟੀ ਆ ਉਹ ਹਰਟ ਕਰ ਰਹੀ ਆ। ਸੋ ਇਸ ਚੀਜ਼ ਨੂੰ ਜਿੰਨੀ ਛੇਤੀ, ਮਤਲਬ ਮੈਨੂੰ ਲੱਗਦਾ ਵੀ ਅਮਰੀਕਨ ਪਾਲਿਸੀ ਮੇਕਰਸ ਨੂੰ ਵੀ ਇਸ ਗੱਲ ਦੀ ਸਮਝ ਹੋਊਗੀ ਵੀ ਯਾਰ ਇਹ ਜਿਹੜੀ ਡੀਲ ਹੈ ਵੀ ਇਹ ਸਾਡਾ ਸਭ ਤੋਂ ਵੱਡਾ ਟ੍ਰੇਡ ਪਾਰਟਨਰ ਹੈ, ਇੱਥੋਂ ਕਿੰਨਾ ਸਾਨੂੰ ਟੂਰਿਜ਼ਮ ਤੋਂ ਕਿੰਨੀ ਜ਼ਿਆਦਾ ਇਨਕਮ ਹੈ। ਜਿਹੜੇ ਕੈਨੇਡੀਅਨ ਆ ਉਹ ਜਾਂਦੇ ਆ ਉੱਥੇ ਦੇ ਜਿਹੜੀਆਂ ਬਾਰਡਰ ਸਟੇਟਸ ਹੈਗੀਆਂ, ਉਹਨਾਂ ਦਾ ਜਿਹੜਾ ਟੂਰਿਜ਼ਮ ਦਾ ਬਿਲਕੁਲ ਪੱਠਾ ਬੈਠਿਆ ਪਿਆ। ਜਿਹੜੇ ਅਮਰੀਕਨ ਪ੍ਰੋਡਕਟਸ ਆ ਉਹ ਕੈਨੇਡਾ 'ਚ ਵਿਕਣੇ ਬੰਦ ਹੋਏ ਆ। ਸੋ ਵੀ ਇਹਨੂੰ ਜੇ ਛੇਤੀ ਨਿਪਰੇ ਚੜਿਆ ਜਾਵੇ। ਪਰ ਜਿਹੜੀ ਤੁਸੀਂ ਟਾਈਮਲਾਈਨ ਦੀ ਗੱਲ ਕਰ ਰਹੇ ਹੋ ਵੀ ਉਹ ਹਜੇ ਤਾਂ ਕੋਈ ਟਾਈਮਲਾਈਨ ਮੈਨੂੰ ਲੱਗਦਾ ਵੀ ਉਹ ਤਾਂ ਨਾ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਨਾ ਕੈਨੇਡੀਅਨ ਐਡਮਿਨਿਸਟ੍ਰੇਸ਼ਨ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਵੀ ਇਹ ਕਦੋਂ ਹੋ ਜਾਵੇ। ਸਾਰਿਆਂ ਦਾ ਇੰਟਰਸਟ ਇਸੇ ਚੀਜ਼ 'ਚ ਵੀ ਛੇਤੀ ਤੋਂ ਛੇਤੀ ਹੋ ਜਾਵੇ। ਪਰ ਵੀ ਕੱਲ ਤੋਂ ਜੇ ਮੰਨ ਲਓ ਡੀਲ ਨਹੀਂ ਹੁੰਦੀ ਤੇ ਜਿਹੜੇ ਕਸਮਾਂ ਦੇ ਵਿੱਚ ਐਗਜ਼ੈਂਪਸ਼ਨ ਸੀਗੀਆਂ ਉਹ ਵੀ ਖਤਮ ਹੋ ਜਾਣੀਆਂ। ਸੋ ਸਾਰਿਆਂ ਦੇ ਉੱਤੇ ਜਿਹੜਾ ਟੈਰਿਫ ਆ ਉਹ ਲੱਗਣਾ ਸ਼ੁਰੂ ਹੋ ਜਾਣਾ। ਮੈਂ ਬਰੀਫਲੀ ਟਾਈਮਲਾਈਨ ਦੱਸਦਾ ਟੈਰਿਫ ਦੀ ਵੀ ਕਿੱਦਾਂ ਸ਼ੁਰੂ ਹੋਈ ਜਿਹੜੀ US ਤੇ ਕੈਨੇਡਾ ਦੇ ਦਰਮਿਆਨ। 1 ਫਰਵਰੀ ਨੂੰ ਐਗਜ਼ੈਕਟਿਵ ਆਰਡਰ ਜਾਰੀ ਕਰਦੇ ਨੇ ਟਰੰਪ ਹੁਣੀ। 25% ਪ੍ਰੋਡਕਟ ਦੇ ਉੱਤੇ ਲਾ ਦੇਣਾ ਜੇ ਅਸੀਂ ਸਾਰਾ ਕੁਝ એનર્ਜੀ ਨੂੰ ਛੱਡ ਕੇ, ਕ੍ਰਿਟੀਕਲ ਮਿਨਰਲ ਪੋਟਾਸ਼ ਨੂੰ ਜਿਹੜਾ ਉਹ ਛੱਡ ਕੇ ਉੱਤੇ 10%। ਫਿਰ ਉਸ ਤੋਂ ਬਾਅਦ 'ਚ 6 ਮਾਰਚ ਨੂੰ ਜਿਹੜੇ ਆ ਉਹ ਆਉਂਦੇ ਆ ਵੀ ਜਿਹੜੇ ਟਰੰਪ ਹੁਣਾਂ ਦੇ ਦੁਆਰਾ ਜਿਹੜੇ ਟੈਰਿਫ ਆ ਲਾਏ ਗਏ ਜਿਹੜੇ ਸੀਗੇ ਉਸ ਨੂੰ ਅਮੈਂਡ ਕੀਤਾ ਜਾਂਦਾ ਆ। ਕੁਛ ਕੁ ਜਿਹੜੇ ਐਗਜ਼ੈਂਪਸ਼ਨਸ ਦਿੱਤੀਆਂ ਜਾਂਦੀਆਂ, ਜਿਹੜੀਆਂ ਆਪਾਂ ਕਸਮਾ ਡੀਲ ਦੀ ਗੱਲ ਕਰ ਰਹੇ ਹਾਂ, ਕੈਨੇਡਾ US ਮੈਕਸੀਕੋ ਐਗਰੀਮੈਂਟ, ਜਿਹੜੇ ਪ੍ਰੋਡਕਟ ਕਹਿੰਦੇ ਵੀ ਉਹਦੇ ਵਿੱਚ ਕੰਪਲਾਈ ਕਰਦੇ ਉਹਨਾਂ ਨੂੰ ਛੋਟ 90 ਦਿਨ ਦੀ 90% ਕਹਿੰਦੇ ਵੀ ਤਕਰੀਬਨ ਉਸ ਦੇ ਵਿੱਚ ਸਾਰਾ ਸਾਜੋ ਸਮਾਨ ਉਸ ਦੇ ਵਿੱਚ ਆ ਗਿਆ। ਫਿਰ 29 ਅਪ੍ਰੈਲ ਨੂੰ ਆਉਂਦੇ ਆ, ਟਰੰਪ ਹੁਣਾਂ ਨੇ ਫਿਰ ਧਮਕੀ ਦਿੱਤੀ 25% ਟੈਰਿਫ ਦੀ ਆਟੋਮੋਬਾਈਲ ਦੇ ਉੱਤੇ, ਆਟੋ ਪਾਰਟਸ ਦੇ ਉੱਤੇ। ਬਾਅਦ ਦੇ ਵਿੱਚ ਜਿਹੜੀਆਂ ਇਹ ਲੈਵਿਜ਼ ਸੀ ਉਸ ਨੂੰ ਵਾਟਰ ਡਾਊਨ ਕਰ ਦਿੰਦੇ ਆ। ਉਹਨਾਂ ਨੇ ਕਿਹਾ ਵੀ ਇਹ ਸਿਰਫ ਅਪਲਾਈ ਕਰਦਾ ਪਾਰਟਸ ਤੋਂ ਜਿਹੜੇ ਕਸਮਾਂ ਦੇ ਕੰਪਲਾਇੰਟ ਨਹੀਂ ਹੈਗੇ। ਸੋ ਕਸਮਾਂ ਫਿਰ ਜਿਹੜੀ ਉਹ ਉੱਥੇ ਬਰਕਰਾਰ ਰਹਿੰਦੀ ਆ। 6 ਮਈ ਨੂੰ ਜਿਹੜੇ ਪ੍ਰਾਈਮ ਮਿਨਿਸਟਰ ਤੁਹਾਡੇ ਕਾਰਨੀ ਆ, ਉਹ ਜਿਹੜਾ ਲੀਡ ਕਰ ਰਹੇ ਹੁੰਦੇ ਲਿਬਰਲ ਪਾਰਟੀ ਨੂੰ ਮਾਈਨੋਰਟੀ ਇਲੈਕਸ਼ਨ ਵਿਨ ਦੇ ਵਿੱਚ। ਅਜੇ ਉਹਦਾ ਮਾਈਨੋਰਟੀ ਹੈ ਕਿਉਂਕਿ 1 ਤੋਂ ਸੀਟਾਂ ਇਹਨਾਂ ਦੀਆਂ ਘੱਟ ਰਹਿ ਗਈਆਂ। ਹਾਂਜੀ, ਉਹ ਟਰੰਪ ਹੁਣਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਵਾਈਟ ਹਾਊਸ ਦੇ ਵਿੱਚ ਜਿਹੜਾ ਉਹ ਜਾਂਦੇ ਆ। ਟੈਰਿਫਸ ਨੂੰ ਲੈ ਕੇ ਗੱਲਾਂ ਬਾਤਾਂ ਜਿਹੜੀਆਂ ਹੁੰਦੀਆਂ, ਇੱਕ ਦੂਜੇ ਦੀ ਪ੍ਰਸ਼ੰਸਾ ਕਰਦੇ ਆ, ਪਰ ਇਸ਼ੂ ਦੇ ਉੱਤੇ ਕਿਸੇ ਦਾ ਕੋਈ ਮਾਈਂਡ ਜਿਹੜਾ ਉਹ ਚੇਂਜ ਨਹੀਂ ਹੁੰਦਾ। ਫਿਰ 3 ਜੂਨ ਦੇ ਉੱਤੇ ਆ ਜਾਂਦੇ ਆ। ਟਰੰਪ ਹੁਣਾਂ ਨੇ ਜਿਹੜਾ ਕਿਹਾ ਜਿਹੜੇ ਟੈਰਿਫਸ ਪਹਿਲੋਂ ਕੈਨੇਡੀਅਨ ਗੁੱਡਸ ਦੇ ਉੱਤੇ ਲੱਗਣੇ ਸੀ, ਉਸ ਤੋਂ ਇਲਾਵਾ ਕਹਿੰਦੇ ਵੀ ਸਟੀਲ ਦੇ ਉੱਤੇ, ਐਲੂਮੀਨੀਅਮ ਦੇ ਇੰਪੋਰਟਸ ਦੇ ਉੱਤੇ 50% ਜਿਹੜਾ ਟੈਰਿਫ ਆ ਉਹ ਲਾ ਦਿੱਤਾ। ਕੈਨੇਡਾ ਟੌਪ ਦਾ ਸਪਲਾਇਰ ਆ, ਵੀ ਸਭ ਤੋਂ ਜ਼ਿਆਦਾ ਸਟੀਲ ਤੇ ਐਲੂਮੀਨੀਅਮ US ਨੂੰ ਉੱਥੋਂ ਜਿਹੜਾ ਆਉਂਦਾ ਆ। ਫਿਰ ਇੱਕ ਚਿੱਠੀ ਪਾਈ ਜਾਂਦੀ ਆ 10 ਜੁਲਾਈ ਨੂੰ ਟਰੁਥ ਸੋਸ਼ਲ ਪਲੇਟਫਾਰਮ ਦੇ ਉੱਤੇ ਟਰੰਪ ਹੁਣਾਂ ਦੇ ਦੁਆਰਾ ਵੀ ਇਹ ਜਿਹੜੇ ਹੁਣ ਟੈਰਿਫਸ ਆ 35% ਦੇ ਉੱਤੇ ਜਿਹੜੇ ਆ ਉਹ ਹੋਣਗੇ 1 ਅਗਸਤ ਤੋਂ, ਜੋ ਕਿ ਕੱਲ ਦਾ ਦਿਨ ਆ। ਤੇ ਕਹਿੰਦੇ ਵੀ ਜੇ ਕੈਨੇਡਾ ਕੰਮ ਨਹੀਂ ਕਰਦਾ ਮੇਰੇ ਨਾਲ ਫੈਂਟਨਲ ਦੇ ਫਲੋ ਨੂੰ ਰੋਕਣ ਦੇ ਲਈ, ਤਾਂ ਫਿਰ ਕਹਿੰਦੇ ਵੀ ਆਪਾਂ ਐਡਜਸਟਮੈਂਟ ਕਰ ਲਾਂਗੇ ਜਿਹੜੀ ਇਹ ਲੈਟਰ ਨੂੰ ਜਿਹੜਾ ਉਹ ਲੈ ਕੇ। ਫਿਰ ਇਸੇ ਤਰੀਕੇ ਦੇ ਨਾਲ 11 ਜੁਲਾਈ ਦਾ ਦਿਨ ਆਉਂਦਾ। ਆਈ ਨੋ ਥੋੜਾ ਜਿਹਾ ਲੰਬੀ ਹੋ ਰਹੀ ਗੱਲ, ਪਰ ਆਪਣੇ ਸਰੋਤਿਆਂ ਦਰਸ਼ਕਾਂ ਦੇ ਲਈ ਬਿਲਕੁਲ ਜੀ, ਬਿਲਕੁਲ ਜ਼ਰੂਰੀ ਹੈ ਜੀ, ਵੀ ਟਾਈਮ ਲਾਈਨ ਦਾ ਪਤਾ ਲੱਗੇ ਵੀ ਕੀ ਹੋਇਆ। ਫਿਰ ਉਹਨਾਂ ਨੇ ਕਿਹਾ ਵੀ ਜਿਹੜੇ ਕਸਮਾਂ ਦੇ ਅੰਡਰ ਕੰਪਲਾਈ ਕਰਦੇ ਨੇ ਗੁੱਡਸ, ਉਹ ਐਗਜ਼ੈਂਪਟ ਜਿਹੜੇ ਉਹ ਰਹਿਣਗੇ ਟੈਰਿਫ ਤੋਂ। ਪਰ 1 ਅਗਸਤ ਤੋਂ ਜਿਹੜਾ ਆ ਉਹ ਦੁਬਾਰਾ ਰੇਟ ਜਿਹੜੇ ਉਹ ਵੱਧ ਜਾਣਗੇ। 25 ਜੁਲਾਈ ਜੋ ਕਿ ਥੋੜੇ ਦਿਨ ਪਹਿਲਾਂ ਦੀ ਗੱਲ ਆ, ਨੈਗੋਸ਼ੀਏਟਰਸ ਜਿਹੜੇ ਦੋਨਾਂ ਮੁਲਕਾਂ ਦੇ ਮੁਲਾਕਾਤ ਹੋਈ ਆ। ਕੈਨੇਡੀਅਨ ਨੈਗੋਸ਼ੀਏਟਰਸ ਨੇ ਕਿਹਾ ਵੀ ਸਾਡੀ ਡੀਲ ਲੱਗਦਾ ਨਹੀਂ ਕਿਸੇ ਪਾਸੇ ਜਿਹੜੀ ਤਣ ਪੱਤਣ ਜਿਹੜੀ ਉਹ ਲੱਗਣ ਵਾਲੀ ਆ। ਟਰੰਪ ਹੁਣਾਂ ਨੇ ਜਿਹੜਾ ਉਹ ਠੰਡੇ ਪਾਣੀ 'ਚ ਕਹਿ ਤੋਂ ਵੀ ਸਾਰੀਆਂ ਆਸਾਂ ਉਮੀਦਾਂ ਨੂੰ ਪਾਤਾ। ਕਹਿੰਦੇ ਵੀ lot of luck with Canada, we haven't really had a lot of luck, ਵੀ ਕੋਈ ਬਾੜੀ ਜਿਹੜੀ ਗੱਲ ਸਿਰੇ ਜਿਹੜੀ ਉਹ ਨਹੀਂ ਚੜਦੀ ਨਜ਼ਰ ਆ ਰਹੀ। ਸੋ ਕਹਿੰਦੇ ਵੀ ਨੈਗੋਸ਼ੀਏਸ਼ਨ ਜਿਹੜੀ ਉਹ ਅੱਗੇ ਨਹੀਂ ਵੱਧ ਰਹੀ। ਜਿਹੜਾ ਕੱਲ ਦਾ ਦਿਨ ਸੀਗਾ, ਤੁਹਾਡੇ ਜਿਹੜੇ ਪ੍ਰਾਈਮ ਮਿਨਿਸਟਰ ਕਾਰਨੀ ਆ,
ਉਹਨਾਂ ਨੇ ਕਿਹਾ ਵੀ ਨੈਗੋਸ਼ੀਏਟਿੰਗ ਟੀਮ ਵਾਸ਼ਿੰਗਟਨ ਦੇ ਵਿੱਚ ਆ ਟ੍ਰੇਡ ਟਾਕਸ ਨੂੰ ਲੈ ਕੇ, ਤੇ ਪਰ ਉਹਨਾਂ ਨੇ ਕਲੀਅਰਲੀ ਕਿਹਾ ਵੀ ਕੈਨੇਡਾ ਜਿਹੜਾ ਇਸ ਡੀਲ ਦੇ ਵਿੱਚ ਇਦਾਂ ਨਹੀਂ ਲੈਂਡ ਕਰੂਗਾ, ਆਪਣੇ ਫਾਇਦੇ ਨੂੰ ਲੈ ਕੇ ਮੁੱਖ ਰੱਖ ਕੇ ਜਿਹੜਾ ਉਹ ਚੱਲੂਗਾ। ਬਸ ਸੋਸ਼ਲ ਮੀਡੀਆ ਪਲੇਟਫਾਰਮ ਤੇ ਕਹਿੰਦੇ ਵੀ ਕੈਨੇਡਾ ਨੇ ਅਨਾਉਂਸ ਕਰਤਾ ਵੀ ਉਹ ਫਿਲਸਤੀਨ ਦੇ ਸਟੇਟਹੁੱਡ ਨੂੰ ਬੈਕ ਕਰ ਰਹੇ ਆ, ਤੇ ਕਹਿੰਦੇ ਵੀ ਮੇਰੇ ਲਈ ਲੱਗਦਾ ਵੀ ਇਹਨਾਂ ਦੇ ਨਾਲ ਡੀਲ ਬਣਾਉਣੀ ਜਿਹੜੀ ਉਹ ਔਖੀ ਹੋਊਗੀ। ਸੋ ਤੁਸੀਂ ਦੱਸ ਰਹੇ ਸੀ, ਆਪਾਂ ਆਫ ਦੀ ਏਅਰ ਵੀ ਗੱਲ ਕਰ ਰਹੇ ਸੀ ਵੀ ਹੁਣ ਜੇ ਖਬਰ ਇਹ ਵੀ ਆਈ ਆ ਵੀ ਸ਼ਾਇਦ ਟਰੰਪ ਹੋਣੀ ਸੋਚ ਰਹੇ ਵੀ ਇਹ ਡੀਲ ਬ੍ਰੇਕਰ ਨਹੀਂ ਵੀ ਆ ਜਿਹੜਾ ਫਿਲਸਤੀਨ ਦੇ ਮੁੱਦੇ ਨੂੰ ਲੈ ਕੇ। ਹਾਂਜੀ, ਜਿਹੜੇ ਜਿਹੜੇ ਕੈਨੇਡੀਅਨ ਮੀਡੀਆ ਹੈਗੇ ਉਹਨਾਂ ਨੇ ਇਹ ਗੱਲ ਆਪਾਂ ਬਿਲਕੁਲ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹ ਖਬਰ ਤਾਜੀ ਆਈ ਹੈ ਵੀ ਟਰੰਪ ਉਹਨਾਂ ਨੇ ਕਿਹਾ ਵੀ ਜਿਹੜਾ ਕੈਨੇਡਾ ਦਾ ਪੈਲਸਟਾਈਨ ਦੀ ਸਟੇਟਹੁੱਡ ਨੂੰ ਸਪੋਰਟ ਕਰਨਾ, ਵੀ ਈਵਨ ਦੋ ਕਹਿੰਦੇ ਵੀ ਮੈਨੂੰ ਗੱਲ ਪਸੰਦ ਨਹੀਂ ਆਈ, ਪਰ ਕੈਨੇਡਾ ਇੱਕ ਸੋਵਰਨ ਕੰਟਰੀ ਹੈ, ਜੋ ਕਿ ਉਹਨਾਂ ਨੇ ਪਹਿਲਾਂ ਟਰੁੱਥ ਸੋਸ਼ਲ ਤੇ ਕਿਹਾ ਸੀਗਾ, ਉਹਦੇ ਨਾਲੋਂ ਡਿਫਰੈਂਟ ਗੱਲ ਜਿਹੜੀ ਕਹੀ ਹੈ ਵੀ ਕੈਨੇਡਾ ਇੱਕ ਸੋਵਰਨ ਕੰਟਰੀ ਹੈ ਤੇ ਉਹ ਆਪਣੇ ਫੈਸਲੇ ਆਪ ਲੈ ਸਕਦਾ, ਤੇ ਵੀ ਮੈਂ ਉਸ ਗੱਲ ਦੇ ਵਿੱਚ ਨਹੀਂ ਆਉਂਦਾ ਵੀ ਉਹ ਇੱਕ ਡੀਲ ਬ੍ਰੇਕਰ ਨਹੀਂ ਹੈ। ਸੋ that's so much happening, so ਕਈ ਕੁਝ ਜਿਹੜਾ ਉਹ ਹੋ ਰਿਹਾ। ਸੋ ਆਪਾਂ ਇੱਥੇ ਬ੍ਰੇਕ ਲੈ ਲੈਨੇ ਆ ਗੁਰਜਸਪਾਲ ਸਿੰਘ, ਤੇ ਉਸ ਤੋਂ ਬਾਅਦ ਦੇ ਵਿੱਚ ਆਪਣੀ ਗੱਲਬਾਤ ਨੂੰ ਕੰਟੀਨਿਊ ਰੱਖਾਂਗੇ, ਹੋਰ ਵੀ ਮਸਲਿਆਂ ਦੇ ਉੱਤੇ ਚਰਚਾ ਨੂੰ ਆਪਾਂ ਛੇੜਾਂਗੇ। ਇਦਾਂ ਜੁੜੇ ਰਹੋ ਪੰਜਾਬੀ ਰੇਡੀਓ ਇਸ ਨਾਲ। ਮਿਲਦੇ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ। ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸਰੋਤਿਓ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਕੈਨੇਡਾ ਤੋਂ ਆਪਣੇ ਨਾਲ ਜੁੜੇ ਹੋਏ ਨੇ ਗੁਰਜਸਪਾਲ ਸਿੰਘ ਜੀ। ਗੁਰਜਸਪਾਲ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜ ਕਰਨਵੀਰ ਸਿੰਘ, ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਤੇ ਸਤਿ ਸ਼੍ਰੀ ਅਕਾਲ। ਕੈਨੇਡਾ US ਦੀ ਟ੍ਰੇਡ ਡੀਲ ਤੋਂ ਬਾਅਦ ਦੇ ਵਿੱਚ ਹੁਣ ਆਪਾਂ ਅੱਗੇ ਵਧਦੇ ਹਾਂ, ਥੋੜ੍ਹੀਆਂ ਹੋਰ ਜਿਹੜੀਆਂ ਨਿਊਜ਼ ਜਾਂ ਹੋਰ ਇਸ਼ੂਜ਼ ਦੇ ਉੱਤੇ ਜੇ ਗੱਲ ਕਰੀਏ ਤਾਂ ਅਲਬਰਟਾ ਦੇ ਵਿੱਚ ਰੈਫਰੈਂਡਮ ਨੂੰ ਲੈ ਕੇ ਜਿਹੜੀ ਚਰਚਾ ਆ ਉਹ ਚੱਲ ਰਹੀ ਆ। ਸੋ ਕੀ ਹੈ ਪੂਰਾ ਮਾਜਰਾ, ਕਿਹੜੇ ਰੈਫਰੈਂਡਮ ਦੀ ਇਸ ਦੇ ਵਿੱਚ ਗੱਲ ਹੋ ਰਹੀ ਆ? ਕੀ ਅਮਰੀਕਾ ਦੇ ਨਾਲ ਮਿਲਣ ਨੂੰ ਲੈ ਕੇ ਉਹ ਜਿਹੜੇ ਰੈਫਰੈਂਡਮ ਦੀ ਗੱਲ ਆ, ਜਾਂ ਉੱਥੇ ਇੱਕ ਵੱਖਰਾ ਮੁਲਕ ਬਣਾਉਣ ਦੀ ਗੱਲ ਆ ਕਿਊਬੈਕ ਵਾਂਗੂ, ਜਾਂ ਕੀ ਚਰਚਾ ਚੱਲ ਰਹੀ ਹੈ? ਸੋ ਉਹਦੇ ਵਿੱਚ ਜਿਹੜਾ ਅਲਬਰਟਾ ਹੈਗਾ, ਅਲਬਰਟਾ ਦੇ ਵਿੱਚ ਸਭ ਤੋਂ ਜ਼ਿਆਦਾ ਸਾਡੇ ਤੇਲ ਨਿਕਲਦਾ। ਜਿਹੜਾ ਅਲਬਰਟਾ ਦਾ ਤੇਲ ਹੁਣ ਜਿਹੜਾ ਬਹੁਤਾ ਤੇਲ ਉਹ ਅਮਰੀਕਾ ਦੇ ਵਿੱਚ ਦੀ ਹੋ ਕੇ ਟੈਕਸਸ ਜਾਂਦਾ ਤੇ ਟੈਕਸਸ ਚ ਰਿਫਾਈਨ ਹੁੰਦਾ। ਅਲਬਰਟਾ ਚਾਹੁੰਦਾ ਪਾਈਪਲਾਈਨ ਜਿਹੜੀ ਸੀਗੀ ਉਹ ਵਾਲੀ, ਜਿਹੜੀ ਟਰਾਂਸ ਕੈਨੇਡਾ ਪਾਈਪਲਾਈਨ ਹੈਗੀ ਹੈ ਜੀ, ਕੀਸਟੋਨ ਦੇ ਉੱਤੇ ਤਾਂ ਸੱਚ ਰੋਕ ਲਾਤੀ ਸੀ ਨਾ, ਜਿਹੜੇ ਕੀਸਟੋਨ ਦੇ ਉੱਤੇ ਰੋਕ ਲਾਤੀ ਸੀਗੀ। ਸੋ ਟਰਾਂਸ ਕੈਨੇਡਾ ਤਾਂ ਜਾਂਦੀ ਹੈ ਵੈਸਟ, ਇੱਕ ਪਹਿਲਾਂ ਹੀ ਐਗਜ਼ਿਸਟਿੰਗ ਪਾਈਪਲਾਈਨ ਸੀਗੀ ਜਿਹੜੀ ਟੈਕਸਸ ਨੂੰ ਜਾਂਦੀ ਹੈ। ਠੀਕ ਹੈ। ਤੇ ਹੁਣ ਅਲਬਰਟਾ ਆਪਣਾ ਤੇਲ ਜਿਹੜੀਆਂ ਗਲੋਬਲ ਮਾਰਕੀਟਸ ਉਹਨਾਂ ਦੇ ਵਿੱਚ ਵੀ ਵੇਚਣਾ ਚਾਹੁੰਦਾ ਹੈ। ਉਹ ਗਲੋਬਲ ਮਾਰਕੀਟਸ ਦੇ ਵਿੱਚ ਵੇਚਣ ਲਈ ਜਾਂ ਤਾਂ ਜਿਹੜੀਆਂ ਪਾਈਪਲਾਈਨਾਂ ਉਹ BC ਦੇ ਵਿੱਚ ਜਾਣਗੀਆਂ, ਜਿਹੜੀ ਟਰਾਂਸ ਕੈਨੇਡਾ ਪਾਈਪਲਾਈਨ ਆ। ਦੂਜਾ ਆਪਸ਼ਨ ਹੈਗਾ ਵੀ ਉਹ ਸਸਕੈਚੁਅਨ, ਮੈਨੀਟੋਬਾ, ਓਨਟਾਰੀਓ ਦੇ ਵਿੱਚ ਦੀ ਜਾ ਕੇ ਕਿਊਬੈਕ ਤੋਂ ਜਿਹੜੇ ਪੋਰਟ ਹੈਗੇ ਉੱਥੋਂ ਜਾਵੇ, ਜਾਂ ਆਪਣੇ ਅਟਲਾਂਟਿਕ ਕੈਨੇਡਾ ਤੋਂ ਜਾਵੇ, ਉੱਥੇ ਰਿਫਾਈਨਰੀਜ਼ ਲੱਗਣਾ। ਅਟਲਾਂਟਿਕ ਕੈਨੇਡਾ ਦੇ ਵਿੱਚ ਰਿਫਾਈਨਰੀਜ਼ ਦਾ ਬਹੁਤ ਜ਼ਿਆਦਾ ਆਪਸ਼ਨ ਹੈਗਾ ਉੱਥੋਂ, ਕਿਉਂਕਿ ਉੱਥੇ ਸ਼ਿਪਿੰਗ ਡੌਕਸ ਹੈਗੇ, ਉੱਥੋਂ ਵੇਚਣੀ ਵੀ ਸੌਖੀ ਹੈ। ਅਲਬਰਟਾ ਨੂੰ ਸਮੱਸਿਆ ਕੀ ਆਉਂਦੀ ਹੈ ਵੀ ਕਦੇ BC ਅੜ ਜਾਂਦਾ, ਕਦੇ ਓਨਟਾਰੀਓ ਅੜ ਜਾਂਦਾ, ਕਦੇ ਕਿਊਬੈਕ ਅੜ ਜਾਂਦਾ, ਤੇਲ ਭੇਜਣ ਦਾ ਉਹਨਾਂ ਨੂੰ ਰਾਹ ਨਹੀਂ ਮਿਲਦਾ। ਸੋ ਉਹਦੇ ਕਰਕੇ ਜਿਹੜੇ ਅੱਕੇ ਹੋਏ ਅਲਬਰਟਨ ਨੇ। ਸੋ ਤੇ ਇੱਕ ਹੋਰ ਵੱਡੀ ਗੱਲ ਹੈ, ਜਿਹੜੇ ਅਲਬਰਟਾ ਉਹਨੂੰ ਦੇਖੋ ਜੀ, ਦੋਨੇ ਪਾਸੇ ਦੇ ਨੰਬਰ ਹੈਗੇ ਆ, ਪਰ ਅਲਬਰਟਨਸ ਨੂੰ ਇਹ ਲੱਗਦਾ ਵੀ ਯਾਰ ਅਸੀਂ ਕੈਨੇਡਾ ਦੀ ਇਕਨੋਮੀ ਨੂੰ ਚਲਾ ਰਹੇ ਹਾਂ। ਜਿਹੜੇ ਪ੍ਰੋ ਕੈਨੇਡੀਅਨ ਹੈਗੇ ਤੇ ਉਹ ਗੱਲ ਉਹ ਹੈ ਵੀ ਡੇਟਾ ਦੋਨੇ ਪਾਸਿਓਂ ਵਾਲੇ ਦੇ ਦਿੰਦੇ ਆ। ਹੁਣ ਰੀਅਲ ਡੇਟਾ ਪਤਾ ਨਹੀਂ ਕਿਹਦੇ ਕੋਲ ਆ। ਉਹ ਕਹਿੰਦੇ ਵੀ ਨਹੀਂ ਯਾਰ, ਵੀ ਤੁਹਾਡਾ ਤਾਂ ਥੋੜਾ ਹੀ ਹਿੱਸਾ, ਵੀ ਏਡੀ ਗੱਲ ਨਹੀਂ ਹੈਗੀ ਵੀ ਮੈਨੂਫੈਕਚਰਿੰਗ ਜਾਂ ਜਿਹੜਾ ਬਾਕੀ ਕੈਨੇਡੀਅਨ ਪ੍ਰੋਵਿੰਸਿਸ ਹੈਗੇ ਆ ਉਹ ਵੀ ਆਪਣਾ ਬਣਦਾ ਹਿੱਸਾ ਵਿੱਚ ਪਾਉਂਦੇ ਆ। ਇਸ ਗੱਲ ਤੋਂ ਪਰ ਜਿਹੜੀ ਗੱਲ ਹੋਣ ਦੇ ਵਿੱਚ ਉਹ ਵੀ ਕੈਨੇਡਾ ਦਾ ਬਾਕੀ ਸੂਬਿਆਂ ਨਾਲੋਂ ਇਸ ਮਸਲੇ ਨੂੰ ਲੈ ਕੇ ਫਰਕ ਹੈ। ਉਹ ਚਾਹੁੰਦੇ ਆ ਵੀ ਜਿਹੜੀਆਂ এনवायरमेंटਲ ਰੈਗੂਲੇਸ਼ਨਸ ਘਟਾਈਆਂ ਜਾਣ, ਜਿਹੜਾ ਅਸੀਂ ਆਪਣਾ ਤੇਲ ਉਹ ਵੇਚ ਸਕੀਏ, ਕਰਕੇ ਜਿਹੜੀ ਸਾਡੀ ਅਮੀਰੀ ਇਸ ਚੀਜ਼ ਤੇ ਡਿਪੈਂਡੈਂਟ ਹੈ। ਬਾਕੀ ਕੈਨੇਡਾ ਉਸ ਗੱਲ ਦੇ ਵਿੱਚ ਰਾਹ ਲਾਉਂਦਾ। ਸੋ ਉਹ ਗੱਲ ਆਨੇ ਬਹਾਨੇ ਚੱਲਦੀ ਰਹਿੰਦੀ ਹੈ। ਪਰ ਹੁਣ ਜਦੋਂ ਤੋਂ ਰਾਸ਼ਟਰਪਤੀ ਟਰੰਪ ਇਲੈਕਟ ਹੋਇਆ ਤੇ ਉਸ ਤੋਂ ਬਾਅਦ ਜਿਹੜੀ ਪਿਛਲੀ ਲਿਬਰਲ ਗਵਰਨਮੈਂਟ ਕਰਕੇ ਉਹਨਾਂ ਨੂੰ ਪਹਿਲਾਂ ਤਾਂ ਲੱਗਦਾ ਸੀਗਾ ਵੀ ਪੀਅਰ ਪੋਲੀਏਵ ਬਣ ਜੂਗੇ ਤੇ ਉਹਨਾਂ ਨੇ ਬਸ ਫੱਟੇ ਚੱਕ ਦੇਣੇ ਆ, ਜਿਹੜਾ ਸਾਡਾ ਤੇਲ ਹੈ ਵਿਕਣ ਲੱਗ ਪੈਣਾ। ਪਰ ਲਿਬਰਲ ਗਵਰਨਮੈਂਟ ਆਉਣ ਤੋਂ ਬਾਅਦ ਫਿਰ ਜਿਹੜੀ ਇੱਕ ਗੱਲ ਹੁੰਦੀ ਵੀ ਯਾਰ ਇਹ ਤਾਂ ਸਾਡੇ ਪੱਖ ਦੀ ਨਹੀਂ ਗੱਲ ਹੋਈ। ਸੋ ਅੱਡ ਹੋਣ ਵਾਲੀਆਂ ਗੱਲਾਂ ਉਧਰੋਂ ਰਾਸ਼ਟਰਪਤੀ ਟਰੰਪ ਨੇ ਜਿਹੜਾ ਰਿਟੋਰਿਕ ਚੱਕਤਾ ਵੀ ਅਸੀਂ ਕੈਨੇਡਾ ਨੂੰ ਹੀ 51st ਸਟੇਟ ਬਣਾ ਲੈਣਾ ਸਾਰੇ ਨੂੰ। ਸੋ ਅਲਬਰਟਾ ਦੇ ਵਿੱਚ ਇਹ ਗੱਲਾਂ ਚੱਲੀਆਂ ਵੀ ਯਾਰ ਅਸੀਂ ਅਮਰੀਕਾ ਨਾਲ ਹੀ ਰਲ ਜਾਂਦੇ ਹਾਂ, ਵੀ ਅਸੀਂ ਤੇਲ ਤਾਂ ਤੁਸੀਂ ਸਾਨੂੰ ਵੇਚਣ ਨਹੀਂ ਦਿੰਦੇ,
ਵਿੱਚੋਂ ਹੁਣ ਕੁਛ ਕੁ ਬੰਦੇ ਜਿਹੜੇ ਕਹਿੰਦੇ ਆ ਵੀ ਅਸੀਂ ਅਮਰੀਕਾ ਨਾਲ ਰਲ ਜਾਈਏ, ਕੁਛ ਕਹਿੰਦੇ ਅਸੀਂ ਆਪਣਾ ਵੱਖਰਾ ਮੁਲਕ ਬਣਾ ਲਈਏ। ਸੋ ਦੋਨੇ ਹੀ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਉਹਦੇ ਵਿੱਚ ਜਿਹੜੀ ਅਲਬਰਟਾ ਦੇ ਪ੍ਰੀਮੀਅਰ ਹੈ ਡੈਨੀਅਲ ਸਮਿਥ, ਉਹਨਾਂ ਨੇ ਵੀ ਇਸ ਚੀਜ਼ ਨੂੰ ਥੋੜਾ ਪੋਜ਼ਿਟਿਵ ਰਿਸਪੌਂਸ ਦਿੱਤਾ ਵੀ ਜੇ ਲੋਕੀ ਰੈਫਰੈਂਡਮ ਕਰਾਉਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਉਸ ਚੀਜ਼ ਦਾ ਹੱਕ ਹੈ ਵੀ ਮੈਂ ਇਸ ਚੀਜ਼ ਨੂੰ ਨਹੀਂ ਰੋਕਾਂਗੀ। ਸੋ ਉਹ ਕਹਿੰਦੇ ਵੀ ਸੋ ਪਹਿਲਾਂ ਹੁੰਦਾ ਸੀਗਾ ਵੀ ਜੇ 3 ਲੱਖ ਬੰਦੇ ਪਟੀਸ਼ਨ ਤੇ ਸਾਈਨ ਕਰ ਦੇਣ ਤਾਂ ਰੈਫਰੈਂਡਮ ਹੋ ਸਕਦਾ। ਉਹਨਾਂ ਨੇ ਉਹ ਕਾਊਂਟ ਘਟਾ ਕੇ ਆਪਣੀ ਲੈਜਿਸਲੇਟਿਵ ਦੇ ਵਿੱਚ ਚੇਂਜ ਕਰ ਲਿਆ ਸੀ, ਉਹ ਕਾਊਂਟ ਘਟਾ ਕੇ ਵੀ ਐਟਲੀਸਟ ਚੱਲ ਜੇ 3 ਨਹੀਂ ਜੇ 2 ਲੱਖ ਵੀ ਸਾਈਨ ਕਰ ਦੇਣ ਤਾਂ ਵੀ ਮੈਂ ਰੈਫਰੈਂਡਮ ਕਰਾ ਦੂੰਗੀ। ਆਈ ਥਿੰਕ ਕੁਝ ਪਰਸੈਂਟੇਜ ਉਹਨਾਂ ਨੇ 20 ਤੋਂ 10% ਤੇ ਕਰਤਾ ਸੀ, ਕੁਛ ਇਦਾਂ ਦਾ। ਹਾਂਜੀ 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 ਹਾਂ। ਸੋ ਹੁਣ ਹੈਗਾ ਵੀ ਪਰ ਨਾਲ ਹੀ ਹੁਣ ਜਿਹੜੀ ਦੂਜੀ ਪ੍ਰੋ ਕੈਨੇਡਾ ਵੌਇਸਿਸ ਆ ਉਹਨਾਂ ਨੇ ਵੀ ਨਾਲ ਰੌਲਾ ਚੱਕ ਲਿਆ। ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ, ਕਿਉਂਕਿ ਹੁਣ ਇਲੈਕਸ਼ਨ ਜਿਹੜੀ ਇੱਕ ਤਾਂ ਜਿੱਥੋਂ ਪੀਅਰ ਪੋਲੀਅਮ ਲੜ ਰਹੇ ਆ, ਪਰ ਵੈਸੇ ਜਿਹੜਾ ਕੋਈ ਵੀ ਜਿਹੜੀ ਪਟੀਸ਼ਨ ਹੈ ਉਹ ਇਲੈਕਸ਼ਨ ਕਮਿਸ਼ਨ ਦੇ ਥਰੂ ਜਾਣੀ ਪੈਂਦੀ। ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਇਸ ਗੱਲ ਦੀ ਪਟੀਸ਼ਨ ਪਾਈ ਸੀਗੀ ਵੀ ਅਸੀਂ ਇੱਕ ਸਾਈਨਿੰਗ ਕੈਂਪੇਨ ਰਨ ਕਰਨੀ ਚਾਹੁੰਦੇ ਹਾਂ, ਤੁਸੀਂ ਉਹਦੀ ਪਰਮਿਸ਼ਨ ਦਿਓ ਸਾਨੂੰ ਵੀ ਉਹ ਲੋਕੀ ਉਸ ਪਟੀਸ਼ਨ ਤੇ ਸਾਈਨ ਕਰਨ ਜਿਹੜੇ ਕੈਨੇਡਾ ਦੇ ਵਿੱਚ ਰਹਿਣਾ ਚਾਹੁੰਦੇ ਆ, ਕਰਕੇ ਉਹ ਆਪਣਾ ਨੰਬਰ ਦਿਖਾਉਣਾ ਚਾਹੁੰਦੇ ਵੀ ਯਾਰ ਅਲਬਰਟਾ ਕਿੰਨੇ ਅਲਬਰਟਨ ਕੈਨੇਡਾ ਦੇ ਵਿੱਚ ਰਹਿਣਾ ਚਾਹੁੰਦੇ ਆ। ਸੋ ਡੈਨੀਅਲ ਸਮਿਥ ਨੇ ਉਹਨਾਂ ਨੂੰ ਇਲੈਕਸ਼ਨ ਕਮਿਸ਼ਨ ਨੂੰ ਕਿਹਾ ਸੀਗਾ ਵੀ ਤੁਸੀਂ ਇਸ ਗੱਲ ਨੂੰ ਇਗਨੋਰ ਕਰੋ ਵੀ ਕਿਉਂਕਿ ਇਹ ਪ੍ਰੋਵਿੰਸ ਦਾ ਮੈਟਰ ਅਸੀਂ ਆਪ ਹੈਂਡਲ ਕਰਾਂਗੇ ਜਾਂ ਜਿਵੇਂ ਵੀ ਹੈ। ਤੇ ਇਲੈਕਸ਼ਨ ਕਮਿਸ਼ਨ ਨੇ ਉਸ ਚੀਜ਼ ਨੂੰ ਮਨਾ ਕਰਦੇ ਹੋਏ ਆਗਿਆ ਦੇਤੀ ਹੈ ਵੀ ਤੁਸੀਂ ਵੀ ਆਪਣਾ ਜਿਹੜੀ ਇੱਕ ਪਟੀਸ਼ਨ ਰਨ ਕਰਕੇ ਸਾਈਨ ਕਰਵਾ ਸਕਦੇ ਹੋ ਵੀ ਅਲਬਰਟਾ ਦੇ ਲੋਕੀ ਉਸ ਪਟੀਸ਼ਨ ਤੇ ਸਾਈਨ ਕਰਕੇ ਦੱਸ ਸਕਦੇ ਵੀ ਅਸੀਂ ਕੈਨੇਡਾ ਦੇ ਵਿੱਚ ਰਹਿਣਾ। ਉਹ ਇੱਕ ਕੋਈ ਰੈਫਰੈਂਡਮ ਨਹੀਂ ਹੈ ਜਾਂ ਉਹ ਕੋਈ ਵੋਟ ਨਹੀਂ ਹੈ, ਸਿੰਪਲੀ ਇੱਕ ਪਟੀਸ਼ਨ ਹੈ ਜਿਹਦੀ ਉਹਨਾਂ ਨੂੰ ਪਰਮਿਸ਼ਨ ਮਿਲ ਗਿਆ। ਮੇਰੇ ਖਿਆਲ ਨਾਲ ਉਹ ਪੋਜੀਸ਼ਨ ਪ੍ਰਾਈਵੇਟਲੀ ਵੀ ਰਨ ਕੀਤਾ ਜਾ ਸਕਦਾ ਸੀਗਾ, ਪਰ ਉਹ ਇਲੈਕਸ਼ਨ ਕਮਿਸ਼ਨ ਦੇ ਵਿੱਚ ਜਾਣ ਦਾ ਮੇਰੇ ਖਿਆਲ ਨਾਲ ਮੇਬੀ ਇਹ ਕਾਰਨ ਹੋਵੇ ਵੀ ਉਹਨੂੰ ਜ਼ਿਆਦਾ ਵਿਜ਼ਿਬਿਲਿਟੀ ਮਿਲ ਜਾਂਦੀ ਹੈ ਕਿਉਂਕਿ ਖਬਰਾਂ ਦੇ ਵਿੱਚ ਆ ਰਹੀ ਹੈ ਸਾਰੀ ਗੱਲ, ਹਨਾ। ਤੇ ਆਪਟਿਕਸ ਦੀ ਜ਼ਿਆਦਾ ਗੱਲ ਹੈ। ਮੈਨੂੰ ਜਿਹੜੀ ਇਸ ਗੱਲ ਦੇ ਵਿੱਚ ਸੋਹਣਾਪਣ ਇਹ ਲੱਗਦਾ ਹੁੰਦਾ ਵੀ ਯਾਰ ਚਾਹੇ ਕੋਈ ਅੱਡ ਹੋਣ ਦੀ ਗੱਲ ਕਰਦਾ, ਚਾਹੇ ਕੋਈ ਨਾਲ ਰਹਿਣ ਦੀ ਗੱਲ ਕਰਦਾ, ਸਾਰਿਆਂ ਨੂੰ ਆਪਣੀ ਗੱਲ ਕਰਨ ਦੀ ਆਜ਼ਾਦੀ ਹੈ। ਆਜ਼ਾਦੀ ਆ, ਦੇਸ਼ ਧਰੋਹੀ ਏਦਾਂ ਦੀ ਗੱਲ ਉਹਨਾਂ ਤੇ ਟਾਡਾ ਦੇਖਿਆ ਸੀ। ਸੋ ਕੋਈ ਵੀ ਉਹਨਾਂ ਨੂੰ ਅੱਤਵਾਦੀ ਨਹੀਂ ਕਹਿੰਦਾ, ਕੋਈ ਵੀ ਉਹਨਾਂ ਨੂੰ ਟੈਰਰਿਸਟ ਨਹੀਂ ਕਹਿੰਦਾ। ਜਿਹੜੇ ਇੱਕ ਦੂਜੇ ਦੇ ਓਪੀਨੀਅਨ ਦੀ ਹਾਲਾਂਕਿ ਮਜ਼ਾਕ ਉਡਾਉਂਦੇ ਇੱਕ ਦੂਜੇ ਦਾ। ਜਿਹੜੇ ਅਲਬਰਟਨ ਹੈਗੇ ਆ ਉਹ ਕਹਿੰਦੇ ਆ ਵੀ ਨਹੀਂ ਕੈਨੇਡਾ ਵਾਲਾ ਜੇ ਉਹ ਜਿਹੜੇ ਕੈਨੇਡੀਅਨ ਆ ਜਿਹੜੇ ਸਪੈਸ਼ਲੀ ਓਨਟਾਰੀਓ ਵਾਲੇ, ਕਿਬੈਕ ਵਾਲੇ, ਉਹ ਅਲਬਰਟਨਸ ਦਾ ਮਜ਼ਾਕ ਉਡਾਉਂਦੇ ਨੇ ਕਿਉਂਕਿ ਕਿਬੈਕ ਤਾਂ ਹੁਣ ਆਪ ਵਿਚਾਰਾ ਰੈਫਰੈਂਡਮ ਮੰਗਦਾ ਰਹਿੰਦਾ ਤੇ ਆਲਮੋਸਟ 49-51 ਨਾਲ ਉਹ 2012 ਦੇ ਵਿੱਚ ਜਦੋਂ ਰੈਫਰੈਂਡਮ ਹਾਰਿਆ ਉਹ। ਪਰ ਇਹ ਜਿਹੜੀਆਂ ਚੀਜ਼ਾਂ ਨੇ ਉਹ ਚੱਲਦੀਆਂ ਰਹਿੰਦੀਆਂ ਨੇ ਤੇ ਇਹ ਕੈਨੇਡਾ ਦੀ ਬਿਊਟੀ ਹੈ ਜੀ। ਠੀਕ ਹੈ ਵੀ ਪ੍ਰਧਾਨ ਮੰਤਰੀ ਨੇ ਕੁਛ ਕਹਿਤਾ, ਪ੍ਰੀਮੀਅਰ ਨੇ ਕੁਛ ਕਹਿਤਾ ਤੇ ਉਹ ਸਾਰਾ ਰਲ ਗੱਡ ਚੱਲੀ ਜਾਂਦਾ ਵੀ ਇਸ ਚੀਜ਼ ਤੇ ਕੋਈ ਇਹਨੂੰ ਆਲ ਇਨ ਗੁੱਡ ਫੇਥ ਲਿਆ ਜਾਂਦਾ ਤੇ ਇਹਨੂੰ ਵੀ ਆਪਣੇ ਆਪ ਨੂੰ ਐਕਸਪ੍ਰੈਸ ਲੋਕਾਂ ਨੂੰ ਕਰਨ ਦਿੱਤਾ ਜਾਂਦਾ। ਅੱਛਾ, GDP ਦੇ ਨੰਬਰ ਮੈਂ ਤਾਂ ਥੋੜੇ ਜਿਹੇ ਦੱਸ ਦਵਾਂ, ਜਿਹੜੇ ਸਰੋਤੇ ਤੇ ਦਰਸ਼ਕ ਦਿਲਚਸਪੀ ਰੱਖਦੇ ਹੋਣਗੇ। ਕੈਨੇਡਾ ਦੇ ਵਿੱਚ GDP ਦਾ ਸ਼ੇਅਰ ਕਿੰਨਾ ਅਲਬਰਟਾ ਦਾ? ਅਲਬਰਟਾ ਨੂੰ ਅਕਸਰ ਕੈਨੇਡਾ ਦਾ ਜਿਹੜਾ ਇਕਨੋਮਿਕ ਇੰਜਨ ਆਖ ਦਿੱਤਾ ਜਾਂਦਾ। ਹਾਂ, ਇੱਕ ਹਿੱਸਾ ਆ, ਪਰ ਐਗਜ਼ੈਕਟਲੀ ਇਕੱਲਾ ਉਹੀ ਆ ਉਹ ਕਹਿੰਦੇ ਵੀ ਗਲਤ ਗੱਲ ਆ ਜੀ। ਬਿਲਕੁਲ। ਓਨਟਾਰੀਓ 38% GDP ਦਾ ਸ਼ੇਅਰ ਰੱਖਦਾ ਆ ਕੈਨੇਡਾ 'ਚ, ਕਿਊਬੈਕ ਤਕਰੀਬਨ 20% ਤੇ ਅਲਬਰਟਾ ਜਿਹੜਾ 15.5% ਹੈ। ਬ੍ਰਿਟਿਸ਼ ਕੋਲੰਬੀਆ ਵੀ ਪਿੱਛੇ ਹੀ 14% ਜਿਹੜਾ ਉਹ ਰੱਖਦਾ। ਇਹ ਜਿਹੜੇ 4 ਜਿਹੜੇ ਪ੍ਰੋਵਿੰਸ ਆ ਇਹੀ ਮੇਨ ਨੇ। ਬਾਕੀ ਸਾਰੇ ਜਿਹੜੇ 3, 2, ਅੱਧਾ, ਚੱਪਾ, ਬਸ ਇੰਨੇ ਪਰਸੈਂਟ ਜਿਹੜੇ ਉਹ ਰੱਖਦੇ। ਉੱਥੇ ਪੋਪੂਲੇਸ਼ਨ ਵੀ ਓਬਵੀਅਸਲੀ ਉਨੀ ਆ। ਹਾਂ, ਪਰ ਕੈਪੀਟਾ GDP ਦੇ ਵਿੱਚ ਅਲਬਰਟਾ ਕਹਿ ਸਕਦੇ ਆ ਵੀ ਉੱਤੇ ਟੌਪ 3 ਦੇ ਵਿੱਚ ਆਉਂਦਾ। 96,000 ਕੈਨੇਡੀਅਨ ਡਾਲਰ, 96,000 ਕੈਨੇਡੀਅਨ ਡਾਲਰ ਜਿਹੜੇ ਆ ਉਹ ਉਹਨਾਂ ਦੇ ਪਰ ਕੈਪੀਟਾ GDP ਜਿਹੜਾ ਉਸ ਹਿਸਾਬ ਦੇ ਨਾਲ ਉਹ ਬਣਦਾ ਆ। ਸੋ ਨੋ ਡਾਊਟ ਇਹ ਹੈਗਾ ਆ, ਪਰ ਜੇ ਤੁਸੀਂ ਕਹੋ ਵੀ ਇਕੱਲਾ ਤੇਲ ਦੇ ਸਹਾਰੇ ਹੀ ਆ, ਉਹ ਆਈ ਥਿੰਕ ਟੋਟਲੀ ਜਿਹੜੀ ਉਹ ਗੱਲ ਗਲਤ ਹੋ ਜਾਂਦੀ ਹੈ। ਇਸੇ ਲਈ ਫਿਰ ਕਿਹੜਾ ਸੂਬਾ ਚੰਗਾ, ਕਿਹੜਾ ਪ੍ਰੋਵਿੰਸ ਵਧੀਆ, ਕਿਹੜਾ ਕਿੱਦਾਂ, ਆਪਸ 'ਚ ਖਿੱਚੋ ਤਾਣ ਜਿਹੜੀ ਇਹਨਾਂ ਦੀ ਚੱਲਦੀ ਹੀ ਜਿਹੜੀ ਉਹ ਰਹਿੰਦੀ ਹੈਗੀ ਆ ਜੀ। ਇੱਥੇ ਹੋਰ ਦੱਸਦਾ ਵੀ ਅਲਬਰਟਾ ਦੀ ਜਿਹੜੀ ਇਕਨੋਮੀ ਹੈ, ਲੋਕਾਂ ਨੂੰ ਇਹ ਲੱਗਦਾ ਵੀ ਅਲਬਰਟਾ ਦੀ ਇਕਨੋਮੀ ਸਾਰੀ ਤੇਲ ਤੇ ਡਿਪੈਂਡੈਂਟ ਹੈ। ਅਲਬਰਟਾ ਦੀ
ਮੈਜੋਰਿਟੀ ਇਕਨੋਮੀ ਤੇਲ ਤੇ ਡਿਪੈਂਡੈਂਟ, ਪਰ ਅਲਬਰਟਾ ਦੇ ਵਿੱਚ ਫਾਰਮਿੰਗ ਦਾ ਬਹੁਤ ਜ਼ਿਆਦਾ ਕੰਮ ਹੈ, ਉੱਥੇ ਮੀਟ ਪ੍ਰੋਸੈਸਿੰਗ ਬਹੁਤ ਜ਼ਿਆਦਾ ਹੈ, ਮੈਨੂਫੈਕਚਰਿੰਗ ਕਾਫੀ ਜ਼ਿਆਦਾ ਅਲਬਰਟਾ ਦੇ ਵਿੱਚ। ਟੂਰਿਜ਼ਮ ਤੁਸੀਂ ਦੇਖੋ, ਜਿਹੜਾ ਲੇਕ ਲੂਇਸ ਤੇ ਬੈਂਫ ਹੈ, ਜਿਵੇਂ ਮੰਨ ਲਓ ਹੁਣ ਕੈਲੀਫੋਰਨੀਆ ਦੇ ਵਿੱਚ ਜਿਵੇਂ ਯੋਸੇਮਿਟੇ ਨੈਸ਼ਨਲ ਪਾਰਕ ਦੀ ਬਹੁਤ ਜ਼ਿਆਦਾ ਚੜ੍ਹਾਈ ਹੈ, ਵੀ ਇੰਟਰਨੈਸ਼ਨਲ ਟੂਰਿਸਟ ਉੱਥੇ ਆਉਂਦਾ। ਉਦਾਂ ਹੀ ਜਿਹੜਾ ਕੈਨੇਡਾ ਦਾ ਜਿਹੜੀ ਸਭ ਤੋਂ ਸੋਹਣੀ ਲੇਕ ਆ, ਉਹ ਲੇਕ ਲੂਇਸ ਮੰਨੀ ਜਾਂਦੀ ਹੈ, ਤੇ ਜਿਹੜਾ ਬੈਂਫ ਸ਼ਹਿਰ ਹੈਗਾ, ਉਹ ਦੋਨੇ ਹੀ ਅਲਬਰਟਾ ਦੇ ਵਿੱਚ ਪੈਂਦੇ ਆ। ਸੋ ਸਾਰੇ ਜਿਹੜਾ ਟੂਰਿਜ਼ਮ, ਜਿਹੜਾ ਇੰਟਰਨੈਸ਼ਨਲ ਟੂਰਿਜ਼ਮ ਆ, ਉਹ ਸਾਰਾ ਅਲਬਰਟਾ ਨੂੰ, ਜੇ ਕਿਸੇ ਬੰਦੇ ਨੇ ਯੂਰਪ ਤੋਂ ਆਉਣਾ ਤੇ ਉਹ ਬੰਦਾ ਕੈਨੇਡਾ ਘੁੰਮਣ ਆ ਰਿਹਾ, ਤੇ ਉਹ ਕਹਿੰਦਾ ਵੀ ਯਾਰ ਮੈਂ ਕੈਨੇਡਾ ਦੀ ਹਾਈਕਿੰਗ ਕਰਨ ਜਾਣਾ, ਜਾਂ ਸਕੀਇੰਗ ਕਰਨ ਜਾਣਾ, ਜਾਂ ਮੈਂ ਸੋਹਣੀਆਂ ਥਾਵਾਂ ਤੇ ਜਾਣਾ, ਤਾਂ ਉਹ ਅਲਬਰਟਾ ਜ਼ਰੂਰ ਜਾਂਦਾ। ਸੋ ਜਿਵੇਂ ਤੁਹਾਡੇ ਉਰੇ ਯੈਲੋਸਟੋਨ ਨੈਸ਼ਨਲ ਪਾਰਕ ਹੈ, ਯੈਲੋਸਟੋਨ ਨੈਸ਼ਨਲ ਪਾਰਕ ਬਹੁਤ ਸੋਹਣੀ ਥਾਂ ਹੈ, ਹਨਾ। ਸੋ ਉਹਦੇ ਕੰਪੈਟੀਟਿਵ ਜਿਹੜਾ ਅਲਬਰਟਾ ਦੇ ਵਿੱਚ ਜਿਹੜੇ ਬੈਂਫ ਨੈਸ਼ਨਲ ਪਾਰਕ ਹੈ ਜਾਂ ਜੈਸਪਰ ਨੈਸ਼ਨਲ ਪਾਰਕ ਹੈ, ਬਹੁਤ ਸੋਹਣੀਆਂ ਥਾਵਾਂ ਹੈਗੀਆਂ। ਸੋ ਤੇਲ ਮਤਲਬ ਇੱਕ ਇਦਾਂ ਲੱਗਦਾ ਵੀ ਹਾਂ, ਤੇ ਹੈਗਾ ਵੀ, ਨੋ ਡਾਊਟ ਵੀ ਤੇਲ ਇੱਕ ਬਹੁਤ ਜ਼ਿਆਦਾ ਵੱਡਾ ਫੈਕਟਰ ਹੈਗਾ। ਇੱਥੇ ਹੋਰ ਇੱਕ ਮੈਂ ਬੜੀ ਇੰਟਰਸਟਿੰਗ ਗੱਲ ਦੱਸਦਾ, ਵੀ ਜਿਹੜਾ ਅਲਬਰਟਾ ਹੀ ਇੱਕ ਇਕੱਲਾ ਸੂਬਾ ਸਾਰੇ ਕੈਨੇਡਾ ਦੇ ਵਿੱਚ ਜਿੱਥੇ ਪ੍ਰੋਵਿੰਸ਼ੀਅਲ ਸੇਲਸ ਟੈਕਸ ਨਹੀਂ ਹੈਗਾ। ਸੋ ਅਮਰੀਕਾ ਦੇ ਵਿੱਚ ਜਿਹੜਾ ਸਟੇਟ ਟੈਕਸ ਦੀ ਗੱਲ ਆ, ਫਲੋਰੀਡਾ ਚ ਨਹੀਂ ਹੈਗਾ ਜਿੱਦਾਂ। ਜੀ ਨਹੀਂ, ਜਿਹੜਾ ਸੇਲਸ ਟੈਕਸ, ਸੋ ਸੇਲਸ ਟੈਕਸ ਤੁਹਾਡੇ ਕਾਉਂਟੀ ਲੈਵਲ ਤੇ ਹੈ। ਸੋ ਜਿਵੇਂ ਕੈਲੀਫੋਰਨੀਆ ਦੇ ਵਿੱਚ ਐਲਾਮੇਡਾ ਕਾਉਂਟੀ ਦਾ ਹੋਰ ਸੇਲਸ ਟੈਕਸ ਹੈ, ਮੈਨੂੰ ਲੱਗਦਾ 9% ਹੈ, ਆਪਣੇ ਸੈਨ ਹੋਜ਼ੇ ਕਾਉਂਟੀ ਦਾ 9.25% ਹੈ। ਸੋ ਇਦਾਂ ਸੇਲਸ ਟੈਕਸ ਹੈ, 8.8% ਹੈ ਫਰੈਜ਼ਨੋ ਦੇ ਵਿੱਚ। ਸੋ ਇੱਥੇ ਜਿਹੜੀ ਸਾਨੂੰ ਨਾਰਥ ਡਕੋਟਾ ਸਟੇਟ ਦੇ ਵਿੱਚ ਜਿਹੜਾ ਸਾਨੂੰ ਗ੍ਰੈਂਡ ਫੋਰਕਸ ਹੈ, ਗ੍ਰੈਂਡ ਫੋਰਕਸ ਦੇ ਵਿੱਚ 5% ਹੈ, ਅੱਗੇ ਫਾਰਗੋ ਦੇ ਵਿੱਚ 5.5% ਹੈ। ਸੋ ਉਹ ਵੇਰੀ ਕਰਦਾ। ਸੋ ਅਲਬਰਟਾ ਦੇ ਵਿੱਚ ਜ਼ੀਰੋ ਸੇਲਸ ਟੈਕਸ ਹੈ। ਫੈਡਰਲ ਦਾ ਸੇਲਸ ਟੈਕਸ ਹੈਗਾ 5% ਜਿਹੜਾ ਸਟਿਲ ਦੇਣਾ ਪੈਂਦਾ, ਪਰ ਉਹਨਾਂ ਦਾ ਆਪਣਾ, ਜੇ ਤੁਸੀਂ ਅਲਬਰਟਾ ਦੇ ਵਿੱਚ ਕੋਈ ਸਮਾਨ ਖਰੀਦਦੇ ਹੋ ਤਾਂ ਤੁਹਾਨੂੰ ਪ੍ਰੋਵਿੰਸ਼ੀਅਲ ਸੇਲਸ ਟੈਕਸ ਨਹੀਂ ਪੈਂਦਾ। ਸਾਡੇ ਕਾਉਂਟੀਜ਼ ਨਹੀਂ ਹੁੰਦੀਆਂ। ਸਾਡੇ ਵੀ ਇੱਥੇ ਮੰਨਿਆ ਜਿਹੜਾ ਉਹ ਜਾਂਦਾ ਹੈ ਵੀ ਜਿੱਦਾਂ ਅਲਾਸਕਾ, ਡੈਲਾਵੇਅਰ, ਮੌਂਟਾਨਾ, ਨਿਊ ਹੈਂਪਸ਼ਾਇਰ, ਓਰੇਗਨ, ਉੱਥੇ ਜਿਹੜਾ ਲੋਕਲ ਸਟੇਟ ਟੈਕਸ ਹੈ ਨਹੀਂ ਆ, ਜਿਹੜਾ ਫੈਡਰਲ ਜਿਹੜਾ ਉਹ ਹੋਊਗਾ, ਪਰ ਦੂਸਰਾ ਜਿਹੜਾ ਉਹ ਨਹੀਂ। ਸੋ ਇਦਾਂ ਦੀਆਂ ਚੀਜ਼ਾਂ ਵੀ ਜਿਹੜੀਆਂ ਹੁਣ ਨਾਲ ਦੇ ਨਾਲ ਚੱਲ ਰਹੀਆਂ। ਅੱਛਾ, ਹੁਣ ਇਹਦੇ ਵਿੱਚ ਤੁਹਾਡੇ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਮੇਨ ਲੀਡਰ ਆ, ਇਲੈਕਸ਼ਨ ਹਾਰੇ ਹੋਏ, ਉਹ ਹੁਣ ਬਾਈ ਇਲੈਕਸ਼ਨ ਦੇ ਵਿੱਚ ਲੱਗੇ ਹੋਏ ਆ ਵੀ ਭਾਈ ਮੈਨੂੰ ਜਿਤਾ ਜਿੱਤੂ ਕੇ ਪਹੁੰਚਾ ਦਿਓ ਕਿਸੇ ਤਰੀਕੇ ਦੇ ਨਾਲ। ਬੰਦਾ ਇੱਕ ਰਾਜੀ ਵੀ ਉਹਨਾਂ ਨੇ ਕੀਤਾ, ਉਹਨੇ ਸੀਟ ਛੱਡੀ ਆ ਆਪਣੀ। ਉਹ ਬਾਈ ਇਲੈਕਸ਼ਨ ਦਾ ਕੀ ਹਾਲ ਚੱਲ ਰਿਹਾ ਆ? ਪੋਲੀਟੀਕਲ ਕਰੀਅਰ ਉਹਦੇ ਤੇ ਕਾਫੀ ਰਾਈਡ ਕਰ ਰਿਹਾ। ਹਾਂਜੀ, ਜਿਹੜਾ ਪੀਅਰ ਪੋਲੀਏਵ ਹੈ, ਉਹ ਜਿਹੜੀ ਆਪਣੀ ਸੀਟ ਹੈ ਉਹ ਹਾਰ ਗਏ, ਤੇ ਹੁਣ ਮੁੜ ਕੇ ਉਹਨਾਂ ਨੇ ਰਾਈਟ ਵੇ ਸੀਟ ਖਾਲੀ ਕਰਾਈ, ਜਿਹੜੀ ਕ੍ਰਾਫੋਰਡ ਨਾਮ ਦੀ ਸੀਟ ਹੈਗੀ ਹੈ, ਬੈਟਲ ਰਿਵਰ ਕ੍ਰਾਫੋਰਡ। ਸੋ ਉੱਥੋਂ ਹੁਣ ਜਾ ਕੇ ਦੁਬਾਰਾ ਆਪਣੀ ਕਿਸਮਤ ਅਜਮਾ ਰਹੇ ਆ। ਉੱਥੋਂ ਜਿਹੜਾ ਕੰਜ਼ਰਵੇਟਿਵ ਕੈਂਡੀਡੇਟ ਸੀਗਾ, ਉਹਨੂੰ 84% ਵੋਟ ਮਿਲੀ ਸੀਗੀ। ਸੋ ਬਹੁਤ ਮੈਜੋਰਿਟੀ ਨਾਲ ਜਿੱਤੇ ਸੀਗੇ। ਤੇ ਹੁਣ ਪੀਅਰ ਪੋਲੀਏਵ ਲਈ ਬੜੀ ਇਹ ਉਹਨਾਂ ਨੂੰ ਕਹਿ ਲਓ ਵੀ ਉਹਨਾਂ ਲਈ ਇੱਜ਼ਤ ਦਾ ਮਸਲਾ ਬਣਿਆ ਹੋਇਆ, ਕਿਉਂਕਿ ਉਹਨਾਂ ਨੂੰ ਇਲੈਕਸ਼ਨ ਤਾਂ ਚਲੋ ਮੰਨ ਲਾ ਵੀ ਉਹ ਜਿੱਤ ਜਾਊਗੇ ਉੱਥੋਂ, ਹਨਾ, ਕਿਉਂਕਿ ਉਹ ਕੰਜ਼ਰਵੇਟਿਵ ਸੀਟ ਹੈ, ਬਹੁਤ ਬਲੂ ਸੀਟ ਹੈ, ਪਰ ਕਿੰਨੀ ਪਰਸੈਂਟੇਜ ਨਾਲ ਜਿੱਤਦੇ ਆ। ਤੇ ਉਹ ਤੋਂ ਬਾਅਦ ਇਹ ਨਹੀਂ ਹੈਗਾ ਵੀ ਮੁਕਾਬਲਾ ਸੌਖਾ ਤਾਂ ਵੀ ਨਹੀਂ ਹੈਗਾ, ਕਿਉਂਕਿ ਜਿਹੜੇ ਲੋਕਲ ਕੈਂਡੀਡੇਟ ਆ ਉਹ ਉਹਨਾਂ ਦੇ ਅਗੇਂਸਟ ਪੀਅਰ ਪੋਲੀਏਵ ਦੇ, ਇਵਨ ਦੋ ਉਹ ਕੰਜ਼ਰਵੇਟਿਵ ਕੈਂਡੀਡੇਟ ਆ, ਉਹ ਉਹਨਾਂ ਦੇ ਅਗੇਂਸਟ ਖੜੇ ਹੋ ਗਏ ਆ, ਤੇ ਉਹ ਪੂਰਾ ਜ਼ੋਰ ਲਾ ਰਹੇ। ਉਹ ਕਹਿੰਦੇ ਵੀ ਯਾਰ, ਕਿਉਂਕਿ ਉਹਨਾਂ ਨੇ ਆਪਣੀ ਉਹ ਇਸ ਗੱਲ 'ਚ ਇਨਸਲਟ ਮੰਨ ਰਹੇ ਆ ਵੀ ਅਸੀਂ ਜਿਹੜਾ ਬੰਦਾ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਸੀਗਾ, ਇਹਨਾਂ ਨੇ ਉਸ ਬੰਦੇ ਦੀ ਇੱਜ਼ਤ ਨਹੀਂ ਕੀਤੀ ਤੇ ਉਹਨੂੰ ਸੀਟ ਛਡਵਾਈ, ਚਾਹੇ ਉਸ ਬੰਦੇ ਨੇ ਲਾਲਚ ਨੂੰ ਛੱਡੀ। ਉਹ ਕਹਿੰਦੇ ਵੀ ਯਾਰ, ਪਰ ਸਾਡਾ ਤਾਂ ਰਿਪਰੈਜ਼ੈਂਟੇਟਿਵ ਉਹ ਸੀਗਾ ਵੀ ਉਹਨੇ ਕਾਤੇ ਰਿਜ਼ਾਈਨ ਕੀਤੀ। ਸੋ ਤਾਂ ਕਰਕੇ ਜਿਹੜੇ ਲੋਕਲ ਕੰਜ਼ਰਵੇਟਿਵ ਕੈਂਡੀਡੇਟ ਆ, ਉਹ ਲਗਭਗ 5-6 ਹੈਗੇ ਜਿਹੜੇ ਸੀਰੀਅਸ ਕੈਂਡੀਡੇਟ ਆ। ਸੋ ਜਿਨ੍ਹਾਂ ਨੇ ਉਹ ਵੋਟ ਖੋਰਨੀ ਆ, ਜਿਹੜੀ ਪਹਿਲਾਂ 84% ਵੋਟ ਪਈ ਸੀ। ਉਹ ਤੋਂ ਬਾਅਦ ਫਿਰ ਉੱਥੇ ਇੱਕ ਲੌਂਗੈਸਟ ਬੈਲਟ ਕਮੇਟੀ ਹੈਗੀ ਆ, ਜਿਹੜੀ ਕੈਨੇਡਾ ਦੇ ਵਿੱਚ ਐਡਵੋਕੇਸੀ ਗਰੁੱਪ ਹੈ। ਉਹ ਚਾਹੁੰਦੇ ਆ ਵੀ ਯਾਰ, ਜਿਹੜਾ 2 ਪਾਰਟੀਆਂ ਦਾ ਕਬਜ਼ਾ ਹੈ ਜਾਂ 3 ਪਾਰਟੀਆਂ ਦਾ ਜਿਹੜਾ ਹੈਗਾ, ਉਹਨੂੰ ਚੇਂਜ ਕੀਤਾ ਜਾਵੇ, ਇਲੈਕਟੋਰਲ ਰਿਫਾਰਮ ਜਿਹੜਾ ਆਪਾਂ ਉਹ ਕਰਾਉਣਾ ਚਾਹੁੰਦੇ ਆ। ਸੋ ਉਹਨਾਂ ਨੇ ਕੀ ਕੀਤਾ ਹੋਇਆ, ਉਹਨਾਂ ਨੇ ਕੈਂਡੀਡੇਟਸ ਨੂੰ ਇਨਵਾਈਟ ਕੀਤਾ ਵੀ ਵੱਧ ਤੋਂ ਵੱਧ ਇੱਥੇ ਕੈਂਡੀਡੇਟ ਜਾ ਕੇ ਖੜੋ। ਸੋ ਤੁਸੀਂ ਮੰਨੋਗੇ 200 ਤੋਂ ਉੱਤੇ ਬੈਲਟ, ਪਰਸੋਂ ਤੱਕ 209 ਬੰਦੇ ਉਹਨਾਂ ਦੇ ਬੈਲਟ ਤੇ
ਖੜ ਗਏ ਆ। ਸੋ ਉਹ ਕਹਿੰਦੇ ਜਿਹੜਾ ਬੈਲਟ ਹੈਗਾ, ਬੈਲਟ ਹੁੰਦਾ ਆ ਗੁਰਜਸਪਾਲ, ਮੇਲ ਇਨ ਬੈਲਟ ਵੀ ਹੁੰਦਾ ਜੀ, ਪਰ ਜਿਹੜਾ ਔਨ ਡੇ ਆਫ ਉਹ ਪੇਪਰ ਹੈ ਨਾ, ਮਸ਼ੀਨਾਂ ਤਾਂ ਹੈ ਨਹੀਂ ਗਿਆ ਉਰੇ। ਸੋ ਹੁਣ ਉਹ ਪੇਪਰ ਤੇ ਤੁਹਾਨੂੰ 200 ਕਹਿੰਦੇ ਵੀ ਉਹ ਮਤਲਬ ਲਗਭਗ 3 ਫੁੱਟ ਦਾ, ਤੇ ਉਹਦੇ ਚੋਂ ਚੈੱਕ ਮਾਰਕ ਵਾਲਾ। ਫਿਰ ਇਲੈਕਸ਼ਨਸ ਕੈਨੇਡਾ ਨੇ ਕਿਹਾ ਵੀ ਤੁਸੀਂ ਚੈੱਕ ਮਾਰਕ ਨਹੀਂ ਕਰ ਸਕਦੇ, ਉਹ ਇੱਕ ਖਾਲੀ ਥਾਂ ਹੋਊਗਾ, ਉੱਥੇ ਤੁਸੀਂ ਨਾਂ ਭਰ ਕੇ ਦੱਸੋ ਵੀ ਤੁਸੀਂ ਕਿਹੜੇ ਕੈਂਡੀਡੇਟ ਨੂੰ ਵੋਟ ਪਾ ਤੁਸੀਂ, ਕਿਉਂਕਿ ਹੁਣ 200 ਚ ਬੰਦਾ ਨਾਂ ਕਿੱਥੋਂ ਲੱਭੂਗਾ। ਫਿਰ ਉਹਨਾਂ ਨੇ ਉਹਦੇ ਚ ਚੇਂਜ ਕੀਤਾ, ਕਹਿੰਦੇ ਵੀ ਤੁਸੀਂ ਉੱਥੇ ਇੱਕ ਖਾਲੀ ਥਾਂ ਹੋਊਗੀ, ਉਹ ਚ ਕੈਂਡੀਡੇਟ ਦਾ ਨਾਂ ਭਰਨਾ, ਤੇ ਕੈਂਡੀਡੇਟ ਦੇ ਨਾਂ ਦੇ ਸਪੈਲਿੰਗ ਗਲਤ ਜੇ ਹੋਏ ਤਾਂ ਵੀ ਤੁਹਾਡੀ ਵੋਟ ਉਹ ਹੋ ਜਾਣੀ ਹੈ। ਜੇ ਤੁਸੀਂ ਕੱਲਾ ਪਾਰਟੀ ਦਾ ਨਾਂ ਪਾਇਆ ਤਾਂ ਵੀ ਤੁਹਾਡੀ ਉਹ ਵੋਟ ਇਨਐਲੀਜੀਬਲ ਹੋ ਜਾਣੀ ਹੈ, ਖਰਾਬ ਹੈ। ਵੀ ਤੁਹਾਨੂੰ ਕੈਂਡੀਡੇਟ ਦਾ ਹੀ ਨਾਂ ਪਾਉਣਾ ਪੈਣਾ, ਤੇ ਉਹਦੇ ਸਪੈਲਿੰਗ ਵੀ ਠੀਕ ਪਾਉਣੇ ਪੈਣੇ। ਹੁਣ ਪੀਅਰ ਪੋਲੀਏਵ ਦੇ ਸਪੈਲਿੰਗ ਮੈਨੂੰ ਤਾਂ ਹਜੇ ਤੱਕ ਪਰ ਮੈਨੂੰ ਲੱਗਦਾ ਇਵੈਂਚੁਅਲੀ ਇਹਨੂੰ ਇਸ ਚੀਜ਼ ਦਾ ਫਾਇਦਾ ਹੋ ਜਾਣਾ। ਰੀਜ਼ਨ ਕੀ ਹੈ, ਕਿਉਂਕਿ ਸਭ ਤੋਂ ਵੈਲ ਨੋਨ ਕੈਂਡੀਡੇਟਸ ਦੇ ਵਿੱਚੋਂ ਆ, ਵੀ ਉਹਦਾ ਨਾਂ ਫਿਰ ਵੀ ਉਹਦਾ ਨਾਂ ਸਭ ਨੂੰ ਪਤਾ ਆ, ਚਾਹੇ ਉਹਦੇ ਸਪੈਲਿੰਗ ਆਉਂਦੇ ਆ ਜਾਂ ਨਹੀਂ ਆਉਂਦੇ ਆ। ਜੀ ਬਿਲਕੁਲ ਜੀ ਬਿਲਕੁਲ। ਦੇਖੋ ਜਿੱਤਦਾ ਜਾਣਾ ਸੀਟ ਤੇ ਉਹ ਫਲੋਰੀਡਾ ਦੇ ਜਿਹੜੇ ਹੈਂਗਿੰਗ ਚੈਟ ਵਾਲਾ ਮਾਮਲਾ ਨਾ ਇੱਥੇ ਆ ਜਾਵੇ ਵੀ ਹਾਂ ਗਿਣੀਏ ਨਾ ਗਿਣੀਏ ਕੀ ਜਿਹੜਾ ਉਹ ਬਣਦਾ ਆ। ਹਾਂਜੀ, ਹੁਣ ਸੀਟ ਤਾਂ ਕੱਟ ਜਾਣੀ, ਪਰ ਰਾਜਕਰਨਵੀਰ ਸਿੰਘ ਜਿੱਥੋਂ 84% ਵੋਟ ਪਰਸੈਂਟ ਨਾਲ ਜਿੱਤਣਾ ਥੋੜਾ ਔਖਾ ਹੋ ਜਾਣਾ। ਤੇ ਉਹ ਤੋਂ ਬਾਅਦ ਫਿਰ ਅੱਗੇ ਜਨਵਰੀ ਦੇ ਵਿੱਚ ਲੀਡਰਸ਼ਿਪ ਰਿਵਿਊ ਆ ਰਿਹਾ ਹੈ ਵੀ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਪੀਅਰ ਪੋਲੀਏਵ ਬਣਿਆ ਰਹਿ ਸਕਦੇ ਆ ਜਾਂ ਨਹੀਂ ਬਣਿਆ ਜਾ ਸਕਦਾ। ਦਿੱਤਾ ਕੈਸਾ ਹੋ, ਪੀਅਰ ਪੋਲੀਏਵ ਜੈਸਾ ਹੋ ਕਿ ਨਾ ਹੋ, ਇਹ ਜਿਹੜਾ ਹੁਣ ਦੇਖਣਾ। ਅੱਛਾ, ਪਰ ਲੀਡਰਸ਼ਿਪ ਦੇ ਉੱਤੇ ਸਵਾਲ ਤਾਂ ਚੱਲ ਹੀ ਰਹੇ ਆ, ਕਦੋਂ ਦੇ ਹੀ ਚੱਲ ਰਹੇ। ਬਿਲਕੁਲ ਚੱਲ ਰਹੇ ਆ ਜੀ। ਜਿੱਤੀ ਜਿਤਾਈ ਹਾਰ ਗਏ ਕਹਿੰਦੇ ਆ, ਮਤਲਬ ਇਸੇ ਤਰੀਕੇ ਦੇ ਨਾਲ ਜਿਹੜਾ ਉਹ ਮੰਨਿਆ ਜਿਹੜਾ ਉਹ ਜਾ ਰਿਹਾ। ਸੋ ਲੀਡਰਸ਼ਿਪ ਤੇ ਨਾ ਭਰੋਸੇ ਦੀ ਗੱਲਾਂ ਵੀ ਇੱਕ ਹਿਸਾਬ ਦੇ ਨਾਲ ਇਹ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਬਾਈ ਇਲੈਕਸ਼ਨ ਤੋਂ ਉਹਦਾ ਸਾਹਮਣਾ ਕਰਨਾ ਪੈ ਰਿਹਾ। ਹਾਂਜੀ ਬਿਲਕੁਲ, ਜਿਹੜਾ ਨਾ ਭਰੋਸੇ ਵਾਲੀਆਂ ਗੱਲਾਂ ਤਾਂ ਚੱਲ ਹੀ ਰਹੀਆਂ ਨੇ ਨਾ, ਵੀ ਤੁਸੀਂ 20 ਸਾਲ ਤੋਂ ਕਿਸੇ ਉੱਤੇ ਸੀਗੇ, ਤੁਸੀਂ ਪ੍ਰਧਾਨ ਮੰਤਰੀ ਦੇ ਕੈਂਡੀਡੇਟ ਸੀਗੇ, ਤੁਸੀਂ ਆਪਣੀ ਸੀਟ ਹਾਰ ਗਏ, ਤੇ ਤੁਸੀਂ ਹੁਣ ਦੂਜੀ ਥਾਂ ਤੇ ਜਾ ਕੇ ਅੜੇ ਹੋ। ਉੱਥੇ ਜੇ ਇੱਜ਼ਤ ਦਾ ਇਸੇ ਗੱਲ ਚ ਨਾ ਵੀ 84% ਤੋਂ ਜ਼ਿਆਦਾ ਸੀਟ ਨਾਲ ਤੁਸੀਂ ਜਿੱਤੋ, ਠੀਕ ਹੈ। ਤੇ ਫਿਰ ਜਿਹੜੀਆਂ ਪਾਰਟੀ ਦੇ ਵਿੱਚ ਵਾਲੀਆਂ ਵੋਇਸਿਸ ਹਨ, ਜਿਨ੍ਹਾਂ ਨੂੰ ਪਹਿਲਾਂ ਵੀ ਉਹ ਵੋਇਸਿਸ ਧੱਕੇ ਨਾਲ ਦਬਾਈਆਂ ਹੋਈਆਂ ਸੀਗੀਆਂ, ਜਿਨ੍ਹਾਂ ਨੂੰ ਇਹ ਲੱਗਦਾ ਸੀਗਾ ਵੀ ਜਿਹੜਾ ਪੀਅਰ ਪੋਲੀਏਵ ਹੈ। ਸੋ ਦੋ ਤਰ੍ਹਾਂ ਦੀਆਂ, ਇੱਕ ਕਹਿੰਦੇ ਸੀਗੇ ਵੀ ਜਿਹੜਾ ਪੀਅਰ ਪੋਲੀਏਵ ਜ਼ਿਆਦਾ ਰਾਈਟ ਹੈ, ਇਹ ਜ਼ਿਆਦਾ ਸਖਤ ਹੈ। ਫਿਰ ਇਦਾਂ ਦੀਆਂ ਵੀ ਆਵਾਜ਼ਾਂ ਹੈਗੀਆਂ ਜਿਹੜੇ ਕਹਿੰਦੇ ਵੀ ਨਹੀਂ ਇਹ ਥੋੜਾ ਘੱਟ ਸਖਤ ਹੈ, ਜ਼ਿਆਦਾ ਹੋਰ ਸਖਤ ਹੋਣਾ ਚਾਹੀਦਾ, ਠੀਕ ਹੈ ਨਾ। ਤੇ ਦੋਨਾਂ ਨੇ ਵਿਰੋਧ ਕਰਨਾ ਹੁੰਦਾ ਹੈ ਨਾ। ਤੇ ਡਗਫੋਰਡ ਵਰਗੇ ਤਾਂ ਉਦੋਂ ਬੋਲ ਹੀ ਪਏ ਸੀਗੇ ਜਦੋਂ ਇਲੈਕਸ਼ਨ ਹਾਰਦੇ ਸੀਗੇ ਉਹਨਾਂ ਦੇ ਜਿਹੜੇ ਆ। ਸੋ ਉਹ ਅੰਦਰ ਖਾਤੇ ਤਾਂ ਧੜੇ ਬਣੇ ਹੀ ਆ। ਉਹ ਹੁਣ ਦੇਖੋ ਤੁਸੀਂ ਡਗਫੋਰਡ ਤਾਂ ਸ਼ਰੇਆਮ ਹੁਣ ਮਾਰਕ ਕਾਰਨੀ ਦੀਆਂ ਪੂਰੀਆਂ ਸਿਫਤਾਂ ਕਰ ਰਹੇ ਆ। ਪਿਛਲੇ ਹਫ਼ਤੇ ਉਹਨਾਂ ਦੀ ਵੀਡੀਓ ਆਈ ਆ, ਉਹ ਕਹਿੰਦੇ ਵੀ ਐਡਾ ਵਧੀਆ ਲੀਡਰ ਕੈਨੇਡਾ ਨੂੰ ਕਦੇ ਮਿਲਿਆ ਹੀ ਨਹੀਂਗਾ। ਇੱਕ ਕੰਜ਼ਰਵੇਟਿਵ ਕੈਂਡੀਡੇਟ ਲਈ ਲਿਬਰਲ ਕੈਂਡੀਡੇਟ ਦੀ ਇਸ ਤਰੀਕੇ ਨਾਲ ਸਪੋਰਟ ਕਰਨੀ। ਈਵਨ ਇੱਥੇ ਸਾਡੇ ਮਤਲਬ ਮੈਂ ਹੈਰਾਨ ਹਾਂ ਵੀ ਜਿਹੜੀ ਬਾਈ ਪਾਰਟੀਜ਼ਨਸ਼ਿਪ ਛੱਡ ਕੇ ਜਿਹੜੇ ਸਾਡੇ ਪਾਰਟੀਜ਼ਨਸ਼ਿਪ ਛੱਡ ਕੇ ਜਿਹੜੇ ਆਪਣੇ ਮੈਨੀਟੋਬਾ ਦੇ ਪ੍ਰੀਮੀਅਰ ਹੈਗੇ ਆ, ਉਹ ਮਾਰਕ ਕਾਰਨੀ ਦੀਆਂ ਬੜੀਆਂ ਸਿਫਤਾਂ ਕਰਦੇ ਆ ਵੀ ਇਹ ਮਤਲਬ ਮੈਂ ਤਾਂ ਪਹਿਲੀ ਵਾਰੀ ਇਹ ਪੋਲਿਟਿਕਸ ਦੇ ਵਿੱਚ ਏਦਾਂ ਦੇਖਿਆ ਵੀ ਜਿਹੜੇ ਈਵਨ ਆਪੋਜੀਸ਼ਨ ਪਾਰਟੀਆਂ ਦੇ ਜਿਹੜੇ ਪ੍ਰੀਮੀਅਰ ਹੈਗੇ ਆ ਉਹ ਪ੍ਰਧਾਨ ਮੰਤਰੀ ਨਾਲ ਇਸ ਤਰੀਕੇ ਨਾਲ ਖੜੇ ਹੋਣ। ਜੀ। ਸੋ ਆਈ ਥਿੰਕ ਕਾਫੀ ਕੁਛ ਇਹ ਡਰਾਈਵ ਕਰ ਰਿਹਾ ਜਿਹੜਾ ਯੂਐਸ ਦੇ ਨਾਲ ਜੋ ਇਸ ਟਾਈਮ ਰਿਲੇਸ਼ਨਸ ਆ, ਜੋ ਟ੍ਰੇਡ ਡੀਲਸ ਆ। ਤੇ ਇਹ ਆਪਾਂ ਕਹਿ ਸਕਦੇ ਵੀ ਜਿਹੜੇ ਉੱਥੇ ਦੇ ਲੋਕ, ਤੇ ਜਿੱਦਾਂ ਸ਼ੁਰੂਆਤ 'ਚ ਤੁਸੀਂ ਇਹ ਗੱਲ ਆਖੀ ਵੀ ਉੱਥੇ ਦੇ ਸਿਆਸਤਦਾਨ ਇਹ ਦਿਖਾਉਣਾ ਚਾਹੁੰਦੇ ਵੀ ਯੂਨਾਈਟਿਡ ਫਰੰਟ ਦਿਖਾ ਰਹੇ ਆ ਆਪਣੇ ਪਾਰਟੀ ਦੇ, ਆਪਣੀ ਜਿਹੜੀ ਆ ਮੁਲਕ ਦੇ ਨਾਲ। ਹਾਂ, ਈਵਨ ਦੋ ਪਾਰਟੀ ਸਾਡੀਆਂ ਜਿਹੜੀਆਂ ਉਹ ਵੱਖੋ ਵੱਖ ਚੱਲ ਰਹੀਆਂ ਆ। ਇੰਟਰਸਟ ਰੇਟ ਨਹੀਂ ਘਟਾਏ ਗਏ, ਸਥਿਰ ਰੱਖੇ ਗਏ ਆ। ਪੀਅਰ ਪੋਲੀਏਵ ਨੇ ਇਸ ਨੂੰ ਲੈ ਕੇ ਕਿਹਾ ਵੀ ਮਾਰਕ ਕਾਰਨੀਆਂ ਦੀਆਂ ਗਲਤ ਨੀਤੀਆਂ ਦੇ ਕਰਕੇ ਇਹ ਸਾਰਾ ਕੁਝ ਹੋ ਰਿਹਾ ਆ। ਸੋ ਇੰਟਰਸਟ ਰੇਟਸ ਨੂੰ ਲੈ ਕੇ ਕੀ ਅਪਡੇਟ ਆ, ਇਕੋਨਮੀ ਨੂੰ ਲੈ ਕੇ ਕੀ ਅਪਡੇਟ ਜਿਹੜੀ ਉਹ ਦੇਖ ਰਹੇ ਆ। ਆਈ ਨੋ ਸਿਚੁਏਸ਼ਨ ਟ੍ਰੇਡ ਡੀਲ ਨੂੰ ਲੈ ਕੇ ਅਜੇ ਅਣਕਿਆਸੀ ਜੀ ਆ, ਪਤਾ ਨਹੀਂ ਕੀ ਜਿਹੜਾ ਉਹ ਬਣਨਾ ਆ। ਓਵਰਆਲ ਇਕਨੋਮਿਕ ਸਥਿਤੀ ਕਿੱਦਾਂ ਚੱਲ ਰਹੀ ਉੱਥੇ? ਸਾਡੇ ਬੈਂਕ ਆਫ ਕੈਨੇਡਾ ਨੇ ਜਦੋਂ ਜਿਹੜੀ ਇੰਟਰਸਟ ਰੇਟ ਦਾ ਫੈਸਲਾ ਕੱਲ ਜਾਂ ਪਰਸੋਂ ਹੀ ਆਇਆ, ਤੇ ਉਹਨਾਂ ਨੇ ਇਹੀ ਗੱਲ ਕਹੀ ਹੈ, ਕਹਿੰਦੇ ਵੀ ਜਿਹੜੀ ਇਕੋਨਮੀ ਹੈ ਉਹ ਸਾਨੂੰ ਲੱਗਦਾ ਸੀਗਾ ਵੀ ਥੱਲੇ ਜਾਊਗੀ। ਜੇ ਇਕੋਨਮੀ ਥੱਲੇ ਜਾਂਦੀ ਹੈ ਤਾਂ ਇੰਟਰਸਟ ਰੇਟ ਸਿੱਟਣੇ ਪੈਂਦੇ ਆ, ਪਰ ਜਿਹੜੀ ਇਕੋਨਮੀ ਆ ਉਹ ਸਟੈਡੀ ਚੱਲ ਰਹੀ ਹੈ। ਸੋ ਮਤਲਬ ਇਕੋਨਮੀ ਥੱਲੇ ਨਹੀਂ ਗਈ ਹੈਗੀ, ਗਰੋਥ ਵੀ ਨਹੀਂ ਹੋਈ ਤੇ ਥੱਲੇ, ਗਰੋਥ ਵੀ ਨਹੀਂ ਹੋ ਗਈ ਤੇ ਥੱਲੇ। ਐਕਚੁਅਲ ਜਿਹੜਾ ਅੱਜ ਡੇਟਾ ਆਇਆ, ਪਰਸੋਂ ਉਹਨਾਂ ਨੇ ਕਿਹਾ ਸੀਗਾ ਵੀ ਬਿਲਕੁਲ ਵੀ ਥੱਲੇ, ਮਤਲਬ ਵੀ ਬਿਲਕੁਲ ਸਟੱਡੀ ਚੱਲ ਰਹੀ ਹੈ। ਅੱਜ ਜਿਹੜਾ ਡੇਟਾ ਆਇਆ ਵੀ 0.1% ਜਿਹੜੀ ਇਕੋਨਮੀ ਹੈਗੀ ਹੈ
ਉਹ ਥੱਲੇ ਗਈ ਹੈ। ਪਰ ਉਹਦਾ ਸਿੱਟਾ ਅਲਟੀਮੇਟਲੀ ਇਹ ਹੈ ਵੀ ਜਿਹੜੇ ਵਿਆਜ ਦਰਾਂ ਬੈਂਕ ਆਫ ਕੈਨੇਡਾ ਨੇ ਉਹ ਨਹੀਂ ਘਟਾਈਆਂ। ਜਿਹੜੇ ਅੰਟੈਰੀਓ ਦੇ ਵਿੱਚ, ਸਰੀ ਦੇ ਵਿੱਚ ਜਿਨ੍ਹਾਂ ਨੇ ਮਹਿੰਗੇ ਘਰ ਲਏ ਹੋਏ ਆ, ਉਹ ਬਹੁਤ ਜ਼ਿਆਦਾ ਦੁਖੀ ਨੇ। ਪਿਛਲੇ ਤੋਂ ਪਿਛਲੇ ਸ਼ੋਅ ਦੇ ਵਿੱਚ ਮੈਂ ਵੀ ਗੱਲ ਕੀਤੀ ਸੀਗੀ ਵੀ ਯਾਰ ਮਤਲਬ ਜਿਨ੍ਹਾਂ ਦੇ ਰੀਨਿਊਅਲ ਆ ਰਹੇ ਆ ਉਹਨਾਂ ਨੂੰ ਔਖਾ ਲੱਗ ਰਿਹਾ, ਤੇ ਇਵਨ ਬਿਜ਼ਨਸ ਦੇ ਵਿੱਚ, ਕਿਉਂਕਿ ਉਹ ਜਦੋਂ ਲੋਨ ਲੈ ਰਹੇ ਆ ਤਾਂ ਉਹਨਾਂ ਨੂੰ ਲੋਨ ਮਹਿੰਗਾ ਮਿਲ ਰਿਹਾ ਵਿਆਜ ਦਰਾਂ ਜ਼ਿਆਦਾ ਹੋਣ ਕਰਕੇ। ਸੋ ਉਹਦਾ ਇਕੋਨਮੀ ਤੇ ਅਸਰ ਤਾਂ ਦਿਖ ਰਿਹਾ। ਤੇ ਜਿਹੜੇ ਬਿਜ਼ਨਸਮੈਨ ਆ ਜਾਂ ਜਿਹੜੀ ਉਹ ਚਾਹੁੰਦੇ ਆ ਵੀ ਵਿਆਜ ਦਰਾਂ ਘਟ ਜਾਣ, ਪਰ ਬੈਂਕ ਆਫ ਕੈਨੇਡਾ ਇੱਕ ਇੰਡੀਪੈਂਡੈਂਟ ਬੋਡੀ ਹੈ। ਹਾਲਾਂਕਿ ਜਿਹੜੇ ਸਰਕਾਰ ਉਹਨਾਂ ਨੂੰ ਗਾਈਡ ਕਰ ਸਕਦੀ ਹੈ, ਪਰ ਉਹ ਡਿਕਟੇਟ ਨਹੀਂ ਕਰ ਸਕਦੀ। ਸੋ ਬੈਂਕ ਆਫ ਕੈਨੇਡਾ ਨੇ ਇੰਡੀਪੈਂਡੈਂਟਲੀ ਇਹ ਫੈਸਲਾ ਲਿਆ ਵੀ ਜਿਹੜੀਆਂ ਹਜੇ ਵਿਆਜ ਦਰਾਂ ਉਹ ਸੇਮ ਰੱਖੀਆਂ ਜਾਣ। ਪੀਅਰ ਪੋਲੀਏਵ ਉਹ ਇੱਕ ਪੋਲੀਟੀਕਲ ਬਿਆਨ ਹੈ ਵੀ ਕਾਰਨੀ ਦੀਆਂ ਗਲਤੀਆਂ ਕਰਕੇ ਇਹ ਚੀਜ਼ ਹੋ ਰਹੀ ਹੈ। ਮੈਨੂੰ ਲੱਗਦਾ ਨਹੀਂ ਵੀ ਉਸ ਚੀਜ਼ ਦਾ ਵਿਆਜ ਦਰਾਂ ਨਾਲ ਕੋਈ ਸੰਬੰਧ ਹੈ, ਕਿਉਂਕਿ ਮਾਰਕ ਕਾਰਨੀ ਵੀ ਇਹੀ ਗੱਲ ਚਾਹੁਣਗੇ ਵੀ ਵਿਆਜ ਦਰਾਂ ਥੱਲੇ ਆਉਣ। ਜਿਹੜੀ ਇਨਫਲੇਸ਼ਨ ਆ ਉਹਨੂੰ 2% ਤੇ ਰੱਖ ਕੇ ਜਿਹੜੀ ਵਿਆਜ ਦਰ ਆ ਉਹਨੂੰ 2% ਤੇ ਲਿਆਉਣ ਦੀ ਹਰ ਇੱਕ ਸਰਕਾਰ ਦੀ ਜਿਹੜੀ ਹਮੇਸ਼ਾ ਤੋਂ ਕੋਸ਼ਿਸ਼ ਰਹਿੰਦੀ ਹੈ, ਤੇ ਇਸ ਵੇਲੇ ਉਸ ਤੋਂ ਜ਼ਿਆਦਾ ਵਿਆਜ ਦਰਾਂ ਚੱਲ ਰਹੀਆਂ। ਆਲਦੋ ਦੇਖੋ ਵੀ ਅਮਰੀਕਾ ਕੈਨੇਡਾ ਕਿਸ ਤਰੀਕੇ ਦੇ ਨਾਲ, ਕਈ ਤਰੀਕੇ ਦੇ ਨਾਲ ਜਿਹੜੇ ਉਹ ਜੁੜੇ ਆ। ਹੁਣ ਇਸ ਵਾਰੀ ਸਾਡੇ ਵੀ ਇੱਥੇ ਫੈਡ ਨੇ ਇੰਟਰਸਟ ਰੇਟ ਜਿਹੜੇ ਉਹ ਨਹੀਂ ਵਧਾਏ, ਉਹ ਸਟੇਬਲ ਰੱਖੇ ਆ। ਉਹਨਾਂ ਦਾ ਵੀ ਇਹੀ ਗੱਲ ਜਿੱਦਾਂ ਤੁਸੀਂ ਦੱਸਿਆ ਵੀ 2% ਇਨਫਲੇਸ਼ਨ ਦੇ ਉੱਤੇ ਲਿਆ ਕੇ ਫਿਰ ਆਪਾਂ ਇੰਟਰਸਟ ਰੇਟ ਘਟਾਉਣ ਬਾਰੇ ਜਿਹੜਾ ਉਹ ਸੋਚਦੇ ਆ, ਉਹ ਕਰਦੇ ਆ। ਪਰ ਅਜੇ ਤੱਕ ਉੱਥੇ ਜਿਹੜਾ ਉਹ ਪਹੁੰਚਿਆ ਨਹੀਂ ਜਾ ਪਾ ਰਿਹਾ। ਸੋ ਟ੍ਰੇਡ, ਟੈਰਿਫਸ, ਸੋ ਬਹੁਤ ਕੁਛ ਜਿਹੜਾ ਇਸ ਦੇ ਵਿੱਚ ਮੈਟਰ ਜਿਹੜਾ ਉਹ ਕਰਨਾ ਆ। ਸੋ ਆਈ ਥਿੰਕ ਉਹ ਦੇਖਣਾ ਚਾਹੁੰਦੇ ਆ ਵੀ ਕਿੱਥੇ ਇੱਕ ਗੱਲ ਜਿਹੜੀ ਉਹ ਜਾ ਕੇ ਡਿੱਗਦੀ ਆ, ਕਿੱਥੇ ਊਂਠ ਕਿਸ ਕਰਵਟ ਬੈਠਦਾ ਹੈ, ਖਾਸ ਕਰਕੇ ਟ੍ਰੇਡ ਨੂੰ ਜਿਹੜਾ ਉਹ ਲੈ ਕੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਦੇਖਿਆ ਜਿਹੜਾ ਜਾਊਗਾ। ਜਾਂਦੇ ਜਾਂਦੇ ਆਪਾਂ ਜਿਹੜੀ ਗਾਜ਼ਾ ਵਾਲੀ ਗੱਲ ਕਰ ਲਈਏ, ਫਿਲਸਤੀਨ ਦੀ ਜਿਹੜੀ ਉਹ ਗੱਲ ਕਰ ਲਈਏ। ਕੈਨੇਡਾ ਦਾ ਇਸ ਚੀਜ਼ ਦੇ ਵਿੱਚ ਹੁਣ ਸਾਹਮਣੇ ਜਿਹੜਾ ਹੋਣਾ ਫਿਲਸਤੀਨ ਦੀ ਸਟੇਟ ਨੂੰ ਰੈਕੋਗਨਾਈਜ਼ ਜਿਹੜਾ ਉਹ ਕਰਨਾ, ਉਹ ਕਿਸ ਤਰੀਕੇ ਨਾਲ ਕੈਨੇਡਾ ਦੇ ਇਸ ਐਕਸ਼ਨ 'ਚ ਇਸ ਚੇਂਜ ਨੂੰ ਕਿੱਦਾਂ ਜਿਹੜਾ ਉੱਥੇ ਦੇਖਿਆ ਜਾ ਰਿਹਾ, ਤੇ ਕੀ ਇਸ ਦੇ ਪਿੱਛੇ ਕਾਰਨ ਆ? ਦੇਖੋ ਜੀ, ਜਿਹੜੇ ਤਾਂ ਇਸ ਗੱਲ ਦੇ ਮਸਲੇ ਦੇ ਵਿੱਚ ਇੰਟਰਸਟ ਰੱਖਦੇ ਆ ਉਹ ਤਾਂ ਇਸ ਮਸਲੇ ਦਾ ਸਵਾਗਤ ਹੀ ਕਰ ਰਹੇ ਆ, ਕਿਉਂਕਿ ਇਹਦਾ ਹੋਰ ਤਾਂ 145 ਮੁਲਕ ਆਲਰੇਡੀ ਫਿਲਸਤੀਨ ਨੂੰ ਰੈਕਗਨਾਈਜ਼ ਕਰਦੇ ਆ, ਹਨਾ। ਜਿਹੜੇ ਯੂਰੋਪੀਅਨ ਮੁਲਕ ਆ, ਜਿਹੜਾ ਵੈਸਟ 147 ਤੇ ਇਹ ਹਾਂਜੀ, ਤੇ ਐਕਚੁਅਲ 'ਚ ਅਸੀਂ ਲੇਟ ਆ ਇਸ ਚੀਜ਼ ਦੇ ਵਿੱਚ। ਈਵਨ ਜਿਹੜਾ ਫਰਾਂਸ ਨੇ, ਇੰਗਲੈਂਡ ਨੇ ਪਿਛਲੇ ਹਫ਼ਤੇ ਦੇ ਵਿੱਚ ਜਿਹੜੀਆਂ ਇਹ ਗੱਲਾਂ ਕਹੀਆਂ, ਤੇ ਹੁਣ ਜਰਮਨੀ ਵੀ ਕਹਿ ਰਿਹਾ ਵੀ ਅਸੀਂ ਰੈਕਗਨਾਈਜ਼ ਕਰਾਂਗੇ। ਸਪੇਨ ਤੇ ਨਾਰਵੇ ਨੇ ਪਿਛਲੇ ਸਾਲ ਕੀਤਾ ਸੀਗਾ। ਆਇਰਲੈਂਡ ਸਭ ਤੋਂ ਪਹਿਲਿਆਂ 'ਚ ਕਰਨ ਵਾਲੇ ਆ। ਪਰ ਸਟਿਲ ਜਿਹੜਾ ਵੈਸਟਰਨ ਵਰਲਡ, ਜਿਹੜਾ ਡਿਵੈਲਪਡ ਵਰਲਡ ਆ, ਉਹ ਫਿਲਸਤੀਨ ਨੂੰ ਰੈਕਗਨਾਈਜ਼ ਕਰਨ ਦੇ ਵਿੱਚ ਕਾਫੀ ਲੇਟ ਆ। ਇਹ ਬਹੁਤ ਪਹਿਲਾਂ ਕਰ ਦੇਣਾ ਚਾਹੀਦਾ ਸੀਗਾ, ਕਿਉਂਕਿ ਹੁਣ ਹਾਲਾਤ ਬਹੁਤ ਬੱਤਰ ਹੋ ਚੁੱਕੇ ਆ। ਪਰ ਜੇ ਇਹਦਾ ਅਲਟੀਮੇਟਲੀ ਇਸ ਗੱਲ ਦਾ ਫਾਇਦਾ ਕੀ ਹੈ ਵੀ ਇਹ ਇਜ਼ਰਾਈਲ ਤੇ ਪ੍ਰੈਸ਼ਰ ਪਾਉਣ ਲਈ ਵਰਤਿਆ ਜਾ ਰਿਹਾ ਵੀ ਯਾਰ ਜਿਹੜਾ ਤੁਸੀਂ ਉੱਥੇ ਜੈਨੋਸਾਈਡ ਕਰ ਰਹੇ ਹੋ ਉਹਨੂੰ ਰੋਕੋ। ਜਿਹੜੀ ਫੈਮਿਨ ਹੋ ਰਹੀ ਆ, ਭੁੱਖਮਰੀ ਹੋ ਰਹੀ ਆ, ਬੰਬ ਤਾਂ ਰਹੇ ਸੀਗੇ ਉਸ ਤੋਂ ਇਲਾਵਾ। ਹਾਂਜੀ ਹਾਂ, 100% ਜੈਨੋਸਾਈਡ ਕਰ ਰਹੇ ਆ ਜੀ ਉਹ। ਮਤਲਬ ਇੱਕ ਤਾਂ ਹੁੰਦਾ ਨਾ ਵੀ ਬਿਲਕੁਲ ਉਹਨਾਂ ਦੀ ਲੜਾਈ ਹੋ ਰਹੀ ਹੋਵੇ, ਵੀ ਲੜਾਈ ਹੋ ਰਹੀ ਹੋਵੇ, ਅਟੈਕ ਕਰ ਰਹੇ ਆ, ਤੇ ਉਹ ਚਾਹੁੰਦੇ ਆ ਵੀ ਉੱਥੋਂ ਉਹਨਾਂ ਨੂੰ ਕੱਢ ਕੇ ਅਸੀਂ ਜਿਹੜਾ ਗ੍ਰੇਟਰ ਇਜ਼ਰਾਈਲ ਆ ਉਹ ਐਸਟੈਬਲਿਸ਼ ਕਰ ਲਈਏ, ਤੇ ਜਿਹੜੇ ਫਿਲਸਤੀਨੀ ਹੈਗੇ ਉਹਨਾਂ ਨੂੰ ਇਜਿਪਟ ਜਾਂ ਜਾਰਡਨ ਭੇਜ ਦਈਏ, ਜਾਂ ਉਹਨਾਂ ਨੂੰ ਕੰਸੈਂਟਰੇਸ਼ਨ ਕੈਂਪਸ ਦੇ ਵਿੱਚ ਰੱਖ ਲਈਏ। ਸੋ ਵੀ ਇਜ਼ਰਾਈਲ ਇੰਨਾ ਬੋਲਡ ਨਾ ਹੋਵੇ ਵੀ ਉਹ ਉੱਥੋਂ ਤੱਕ ਪਹੁੰਚੇ। ਉਹਦੇ ਅਗੇਂਸਟ ਪ੍ਰੈਸ਼ਰ ਪਾਉਣ ਦੇ ਵਿੱਚ ਜਿਹੜੇ ਇਦਾਂ ਦੇ ਫੈਸਲੇ ਉਹਨਾਂ ਦੀ ਮਦਦ ਹੋਣੀ ਆ। ਸੋ ਜਿਨ੍ਹਾਂ ਬੰਦਿਆਂ ਨੂੰ ਪਤਾ ਉਸ ਚੀਜ਼ ਦਾ ਸਵਾਗਤ ਕਰ ਰਹੇ ਆ। ਬਹੁਤੇ ਬੰਦੇ ਅਨਫੋਰਚੂਨੇਟਲੀ ਕੇਅਰ ਨਹੀਂ ਕਰਦੇ ਜਿਹੜੀ ਸੈਡ ਸਿਚੁਏਸ਼ਨ ਹੈ, ਜਦ ਤੱਕ ਉਹ ਟੂ ਲੇਟ ਨਹੀਂ ਹੋ ਜਾਂਦਾ। ਵੈਸੇ ਮੇਰੇ ਹਿਸਾਬ ਨਾਲ ਤਾਂ ਵੀ ਆਲਰੇਡੀ ਟੂ ਲੇਟ ਆ। 60,000 ਤੋਂ ਵੱਧ ਬੰਦਾ ਜਿਹੜਾ ਉੱਥੇ ਮਰ ਚੁੱਕਾ। ਨੋ ਡਾਊਟ ਹਮਾਸ ਨੇ ਹਮਲਾ ਕੀਤਾ ਅਕਤੂਬਰ ਦੇ ਵਿੱਚ, ਫਿਰ ਉਸ ਤੋਂ ਬਾਅਦ ਦੇ ਵਿੱਚ ਹਮਾਸ ਨੂੰ ਮਾਰਨ ਦੇ ਨਾਂ ਦੇ ਉੱਤੇ ਜੋ ਉੱਥੇ ਇਸ ਟਾਈਮ ਕਤਲੋਗਾਰਤ ਜਿਹੜੀ ਉਹ ਚੱਲ ਰਹੀ ਆ, ਹੱਦੋਂ ਵੱਧ ਜਿਹੜਾ ਉਹ ਕੰਮ ਉੱਥੇ ਜਿਹੜਾ ਉਹ ਪਹੁੰਚ ਚੁੱਕਾ ਆ।
ਰੈਕੋਗਨਾਈਜ਼ ਕਰਨ ਦੀ ਗੱਲ ਕਰ ਰਹੇ, ਜੇ ਕਰ ਨਹੀਂ ਦਿੱਤਾ ਇਹ ਵੀ ਆਪਾਂ ਦੱਸਦੇ ਜਾਈਏ। ਸਤੰਬਰ ਜੀ ਕਹਿ ਰਹੇ ਆ ਵੀ ਅਸੀਂ ਸਤੰਬਰ ਦੇ ਵਿੱਚ ਤੇ ਉਹਦੇ ਬਾਅਦ ਹਾਂਜੀ ਤੇ ਕੰਡੀਸ਼ਨਸ ਲਾ ਰਹੇ ਆ ਸਾਰੀ। ਫਰਾਂਸ ਨੇ ਕਿਹਾ ਵੀ ਅਸੀਂ ਰੈਕਗਨਾਈਜ਼ ਦਾ ਪ੍ਰੋਸੈਸ ਸ਼ੁਰੂ ਕਰ ਦਾਂਗੇ ਯੂਐਨ ਦੇ ਵਿੱਚ। ਇੰਗਲੈਂਡ ਨੇ ਵੀ ਕੰਡੀਸ਼ਨਸ ਲਾਈਆਂ ਨੇ ਵੀ ਜੇ ਇੰਗਲੈਂਡ ਨੇ ਕੀ ਕੰਡੀਸ਼ਨ ਲਾਈ ਹੈ ਵੀ ਜੇ ਇਜ਼ਰਾਈਲ ਨਹੀਂ ਸੁਧਰਦਾ ਉਹਦਾ ਕੀ ਮਤਲਬ ਹੈ ਵੀ ਜੇ ਇਜ਼ਰਾਈਲ ਹਟ ਜਾਵੇ ਤਾਂ ਤੁਸੀਂ ਰੈਕਗਨਾਈਜ਼ ਨਹੀਂ ਕਰੋਗੇ, ਤੁਹਾਨੂੰ ਤਾਂ ਆਲਰੇਡੀ ਰੈਕਗਨਾਈਜ਼ ਕਰਨਾ ਚਾਹੀਦਾ ਹੈ ਨਾ। ਫਿਰ ਉਸ ਤੋਂ ਬਾਅਦ ਵਿੱਚ ਇੱਕ ਗੱਲ ਇਹ ਵੀ ਚੱਲ ਰਹੀ ਹੈ ਵੀ ਜੇ ਜਿਹੜਾ ਹਿਜ਼ਬੁੱਲਾ ਹੈ ਜਾਂ ਜਿਹੜਾ ਹਮਾਸ ਹੈ ਉਹ ਡਿਸਆਰਮ ਹੋ ਜਾਵੇ, ਉਹ ਬਿਲਕੁਲ ਉੱਥੋਂ ਨਿਕਲ ਜਾਵੇ, ਜਿਹੜੀ ਕਿ ਜਾਇਜ਼ ਗੱਲ ਹੈਗੀ ਹੈ। ਤੇ ਦੂਜੀ ਗੱਲ ਹੈਗੀ ਹੈ ਵੀ ਹਮਾਸ ਜਿਹੜੇ ਸਾਰੇ ਉਹਨਾਂ ਨੇ ਬੰਦੀ ਬਣਾਏ ਹੋਏ, ਜਿਹੜੇ ਬੰਦੇ ਕਿਡਨੈਪ ਕੀਤੇ ਹੋਏ ਆ, ਉਹਨਾਂ ਨੂੰ ਹੋਸਟੇਜਸ ਨੂੰ ਛੱਡ ਦੇਵੇ। ਸੋ ਮਤਲਬ ਉਹ ਜਿਹੜੀਆਂ ਕੰਡੀਸ਼ਨਲ ਚੀਜ਼ਾਂ ਕੀਤੀਆਂ ਜਾ ਰਹੀਆਂ ਜਿਨ੍ਹਾਂ ਦਾ ਐਕਚੁਅਲ ਪੈਲਸਟੀਨੀਅਨ ਰੈਕਗਨੀਸ਼ਨ ਨਾਲ ਮੇਰੇ ਖਿਆਲ ਨਾਲ ਕੋਈ ਸੰਬੰਧ ਹੈ ਨਹੀਂਗਾ, ਕਿਉਂਕਿ ਉਹ ਵੈਸੇ ਹੀ ਰੋਕਣ ਦੇ ਲਈ ਆ। ਹਾਂਜੀ ਹਾਂ, ਉਹ ਵੈਸੇ ਹੀ ਲੌਂਗ ਡਿਊ ਆ। ਬਿਲਕੁਲ ਬਿਲਕੁਲ। ਸੋ 2 ਸਟੇਟ ਸੋਲਿਊਸ਼ਨ ਦੀ ਸਾਰੇ ਜਣੇ ਗੱਲ ਕਰਦੇ ਆ ਪਰ ਦਿੰਦਾ ਕੋਈ ਵੀ ਨਹੀਂ। ਸੋ ਜਿੰਨੀ ਦੇਰ ਤੱਕ ਉਹ ਚੀਜ਼ ਨਹੀਂ ਹੋਊਗੀ ਉਨੀ ਦੇਰ ਤੱਕ ਫਿਰ ਅੱਗੇ ਸ਼ਾਇਦ ਵਧਿਆ ਨਹੀਂ ਜਾ ਸਕਦਾ। ਸੋ ਇਹ ਜਿਹੜਾ ਮੁੱਦਾ ਹੈ ਬਹੁਤ ਹੀ ਜ਼ਿਆਦਾ ਸੈਂਸਿਟਿਵ ਆ। ਇਹ ਅੱਜ ਦਾ ਨਹੀਂ, ਦਹਾਕਿਆਂ ਸਦੀਆਂ ਪੁਰਾਣਾ ਜਿਹੜਾ ਇਹ ਇਹਨਾਂ ਦਾ ਮਸਲਾ ਚੱਲਦਾ ਜਿਹੜਾ ਉਹ ਆ ਰਿਹਾ ਆ। ਸੋ ਕਿਹਦੀ ਆ ਲੈਂਡ, ਕੌਣ ਆ ਉਹਦਾ ਅਸਲੀ ਮਾਲਕ, ਕਿੱਦਾਂ ਧੱਕਾ ਹੋ ਰਿਹਾ। ਹੁਣ ਤੁਸੀਂ ਦੇਖੋ ਵੀ ਉੱਥੇ ਇਜ਼ਰਾਈਲੀ ਸੈਟਲਰਸ ਵੈਸਟ ਬੈਂਕ ਦੇ ਵਿੱਚ ਸ਼ਰੇਆਮ ਧੜੱਲੇ ਨਾਲ ਜਾ ਕੇ ਬੰਦੇ ਮਾਰ ਰਹੇ ਆ, ਬਲਡੋਜ਼ਰ ਵੀ ਚਲਾ ਦਿੰਦੇ ਆ, ਗੋਲੀਆਂ ਵੀ ਚਲਾ ਦਿੰਦੇ ਆ। ਉਹਨਾਂ ਨੂੰ ਕੋਈ ਪ੍ਰਸ਼ਾਸਨ ਆ ਕੇ ਜਿਹੜਾ ਉਹਨਾਂ ਤੇ ਸੈਂਕਸ਼ਨਾਂ ਲਾ ਦਿੰਦਾ ਹੈ, ਬਾਅਦ ਚ ਦੂਜੇ ਆ ਕੇ ਕਹਿੰਦੇ ਵੀ ਚਲੋ ਗੱਲ ਹੀ ਕੋਈ ਨਹੀਂ, ਕਰੀ ਚੱਲੋ ਜੋ ਮਰਜ਼ੀ ਆ। ਸੋ ਅੰਦਰ ਖਾਤੇ ਆਪਣੀਆਂ ਉਹ ਪਾਰਲੀਮੈਂਟਸ ਦੇ ਵਿੱਚ ਮਤੇ ਪਾ ਰਹੇ ਆ ਵੀ ਇਹ ਸਾਡਾ ਹੀ ਆ, ਇਹਨਾਂ ਨੂੰ ਇੱਥੋਂ ਕੱਢ ਦਿਓ। ਕਈ ਕੁਛ ਜਿਹੜਾ ਉੱਥੇ ਜਿਹੜਾ ਉਹ ਚੱਲ ਰਿਹਾ। ਪਰ ਜੋ ਲਤਾੜ ਹੋ ਰਿਹਾ, ਜੋ ਪਹਿਲੋਂ ਬੰਬਾਂ ਨਾਲ ਮਰ ਰਿਹਾ ਸੀ, ਜੋ ਹੁਣ ਭੁੱਖਮਰੀ ਨਾਲ ਮਰ ਰਿਹਾ ਆ, ਉਹ ਬਹੁਤ ਔਖਾ ਹੈ। ਕਾਰਨੀ ਹੁਣਾਂ ਨੇ ਵੀ ਕਿਹਾ ਵੀ ਉਹ ਦੇਖਿਆ ਨਹੀਂ ਜਾ ਸਕਦਾ ਜੋ ਉੱਥੇ ਇਸ ਟਾਈਮ ਚੱਲ ਰਿਹਾ ਹੈ। ਸੋ ਪਤਾ ਨਹੀਂ ਦੇਰ ਆਏ ਦੁਰਸਤ ਆਏ, ਆਏ ਆ ਕਿ ਨਹੀਂ ਉੱਥੇ ਆਏ, ਕਿ ਰਾਹ ਚੋਂ ਮੁੜ ਜਾਣਾ ਹੈ, ਕੀ ਬਣਨਾ ਹੈ। ਸੋ ਇਹ ਭਵਿੱਖ ਚ ਦੱਸਾਂਗੇ। ਸੋ ਗੁਰਜਸਪਾਲ ਸਿੰਘ, ਅੱਜ ਦੇ ਪ੍ਰੋਗਰਾਮ ਨੂੰ ਆਪਾਂ ਇੱਥੇ ਕਰਦੇ ਹਾਂ ਜੀ ਸਮਾਪਤ। ਮਿਲਾਂਗੇ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।